ਹੈਲੋ। ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਅੱਜ ਸਾਡਾ ਹਿਸਟਰੀ ਲੈਕਚਰ ਸੀਰੀਜ਼ ਦਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ 9 ਵਜੇ ਕਰਨੇ ਆ ਤੇ ਅੱਜ ਵੀ ਅਸੀਂ 9 ਵਜੇ ਹੀ ਹਾਜ਼ਰ ਹਾਂ। ਤਾਂ ਅੱਜ ਅਸੀਂ ਕਿਉਂਕਿ ਸਾਡੇ 21 ਜਿਹੜੇ 21 ਲੈਕਚਰ ਨੇ ਉਹ ਕੰਪਲੀਟ ਹੋ ਚੁੱਕੇ ਨੇ ਤੇ ਅੱਜ ਦਾ ਜਿਹੜਾ ਸਾਡਾ ਸੈਸ਼ਨ ਸੀ ਅਸੀਂ ਬੇਸਿਕਲੀ ਜਿਹੜਾ ਇੱਕ ਫੀਡਬੈਕ ਸੈਸ਼ਨ ਹੁੰਦਾ ਹੈ ਸਾਡਾ, ਪਹਿਲੇ 10 ਤੋਂ ਬਾਅਦ ਹੋਇਆ, ਫਿਰ ਹੁਣ 21 ਤੋਂ ਬਾਅਦ ਹੋਇਆ ਤੇ ਉਹਦੇ ਨਾਲ ਕਿਉਂਕਿ ਹੁਣ ਈਦ ਵਕੇਸ਼ਨਸ ਵੀ ਆ ਗਈਆਂ ਸਨ ਤੇ ਅਸੀਂ ਚਾਹ ਰਹੇ ਸਾਂ ਕਿ ਅਸੀਂ ਜਿਹੜਾ ਉਹ ਹੁਣ ਤਕਰੀਬਨ ਬ੍ਰੇਕ ਸਾਡੀ ਚੱਲੇਗੀ, ਅਸੀਂ ਇਹ ਤੋਂ ਬਾਅਦ ਈਦ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਤਾਂ ਅੱਜ ਇੱਕ ਅਸਾਂ ਗੈਟ ਟੂਗੈਦਰ ਟਾਈਪ ਇੱਕ ਰੱਖਿਆ ਸੀ ਔਰ ਉਹਦੇ ਨਾਲ ਕੁਝ ਸਾਡੇ ਸੀਨੀਅਰ ਜਿਹੜੇ ਦੋਸਤ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਉਹ ਵੀ ਆ ਜਾਣ ਸਾਡੇ ਨਾਲ ਮਿਲਣ, ਔਰ ਅੱਜ ਓਪਨ ਵੀ ਹੈ ਸਾਰੇ ਦੋਸਤਾਂ ਵਾਸਤੇ ਕਿ ਉਹ ਵੀ ਸਾਡੇ ਨਾਲ ਆ ਸਕਦੇ ਨੇ। ਜਿਹੜੇ ਦੋਸਤ ਆਉਣਾ ਚਾਹਣ ਉਹ ਪਲੀਜ਼ ਸਾਨੂੰ ਜਿਹੜਾ ਹੈ ਉਹ ਆਪਣੇ ਕਮੈਂਟਸ ਦੱਸਣ ਤੇ ਅਸੀਂ ਇਸ ਵਕਤ ਜਿਹੜੇ ਹੈ ਉਹ YouTube ਔਰ Facebook ਦੋਵਾਂ ਜਗ੍ਹਾ ਤੇ ਲਾਈਵ ਆ ਤੇ ਅਸੀਂ ਆਪਣੇ ਦੋਸਤਾਂ ਨਾਲ ਆਪਣਾ ਸਾਰਾ ਸਾਂਝਾ ਕਰਦੇ ਜਾਵਾਂਗੇ। ਮੇਰੇ ਨਾਲ ਹੁਣ ਸਰ ਜ਼ੁਬੈਰ ਸਾਹਿਬ ਨੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਆਖਾਂਗਾ। ਜੀ ਸਰ ਜੀ, ਜੀ ਆਇਆਂ ਨੂੰ। हाँ, की हाल है जी? आवाज आ रही है? हाँ जी सर, बिल्कुल ठीक ठाक आवाज आ रही है। बहुत जबरदस्त जा रहा है जी ਤੁਹਾਡਾ ਪ੍ਰੋਗਰਾਮ। ਮੈਂ ਮਸਲਸਲ ਦੇਖਦਾ ਰਿਹਾ, ਵਿੱਚੋਂ ਕਈ ਵਿੱਚੋਂ ਛੱਡ ਵੀ ਦੇਣੇ ਸਾਂ, ਕੰਮ ਸ਼ਮ ਪੈ ਜਾਂਦਾ ਸੀ, ਲੇਕਿਨ ਇਹ ਕਿ ਸਮਝ ਲਓ ਤੁਸੀਂ ਕਾਫੀ ਦੇਖੇ ਨੇ ਔਰ ਮੈਂ ਤਾਂ ਤੁਹਾਨੂੰ ਮੁਬਾਰਕਬਾਦ ਦਾਂਗਾ ਕਿ ਇੱਕ ਅੰਗਰੇਜ਼ੀ ਦਾ ਇੱਕ ਲਫ਼ਜ਼ ਹੈ ਕਿ ਰਹਿੰਦੇ ਕਿ ਇੱਕੋ ਹੀ ਵੇਲੇ ਜਿਹੜੀਆਂ ਨੇ ਨਾ ਦੋ ਚੀਜ਼ਾਂ ਦਾ ਮਿਲ ਜਾਣਾ ਤੇ ਉਹ ਤੁਸੀਂ ਕਰੋਨਾ ਸੇ ਲੋਕੀ ਘਰਾਂ ਹੀ ਬੈਠੇ ਸੀ ਔਰ ਤੁਸੀਂ ਸ਼ੁਰੂ ਕੀਤਾ। ਟਾਈਮਿੰਗ ਜਿਹੜੀ ਹੈ ਤੁਹਾਡੀ ਬਹੁਤ ਜ਼ਬਰਦਸਤ ਮੈਚ ਕਰ ਗਈ, ਯਾਨੀ ਕਿ ਵਕਤ ਦੇ ਨਾਲ ਬੜੀ ਟਾਈਮਲੀ ਚੀਜ਼ ਹੋਈ ਔਰ ਜਿਹੜਾ ਰਿਸਪੌਂਸ ਹੈਗਾ ਸੀ ਦੋਸਤਾਂ ਦਾ ਉਹ ਵੀ ਬਹੁਤ ਜਿਹੜਾ ਹੈ ਕਮਾਲ ਦਾ ਸੀ ਔਰ ਮੈਂ ਦੇਖਦਾ ਵੀ ਰਿਹਾ ਮੁਸਲਸਲ ਜਿਹੜਾ ਤਾਂ ਵਿਊਵਰਸ ਨੇ ਮੁਸਲਸਲ ਉਹ ਵਧਦੇ ਰਹੇ ਨੇ ਔਰ ਕਮੈਂਟਸ ਵੀ ਜ਼ਬਰਦਸਤ ਜਿਹੜੇ ਨੇ। ਬਕਾਇਦਾ ਮੈਂ ਕਈ ਦਫਾ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਿਦੋਂ 9 ਵਜੇ 9 ਵੱਜਣ ਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਆਈਏ। ਇੱਕ ਬਹੁਤ ਹੀ ਸਾਡਾ ਇੱਕ ਸਾਇਲੈਂਟ ਜਿਹੜਾ ਹੈ ਐਕਟਿਵ ਮੈਂਬਰ, ਮੈਂ ਉਹਦੀ ਜ਼ਰੂਰ ਤਾਰੀਫ ਕਰਾਂਗਾ, ਜਿਹੜੇ ਤੁਹਾਡੇ ਲਾਈਫ ਪਾਰਟਨਰ ਨੇ ਹੌਲਾ ਜੀ, ਉਹਨਾਂ ਨੇ ਥੱਲੇ ਰਹਿ ਕੇ ਜਿਹੜਾ ਕੰਮ ਦਿਖਾਇਆ ਤੁਸੀਂ 80% ਵੀ ਨਹੀਂ ਹੋਣਾ ਸੀ ਜੇ ਉਹ ਜਿਸ ਤਰ੍ਹਾਂ ਲੋਕਾਂ ਨੂੰ ਉਹ ਟੈਗ ਕਰਦੇ ਨੇ ਮੁਸਲਸਲ ਉਹ ਟੈਗ ਕਰੀ ਜਾ ਰਹੇ ਔਰ ਇੱਕ ਜਿਹੜਾ ਕਮਾਲ ਤੁਸੀਂ ਬੜੇ ਲੱਕੀ ਹੋ ਤੇ ਤੁਹਾਨੂੰ ਜਿਹੜਾ ਕਿਹੋ ਜਿਹੇ ਲਾਈਫ ਪਾਰਟਨਰ ਮਿਲਿਆ, ਤੁਹਾਨੂੰ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ, ਖੁਦ ਹੀ ਉਹਨਾਂ ਨੂੰ ਪਤਾ ਕਿ ਮੈਂ ਕੀ ਕਰਨਾ ਔਰ ਮੁਸਲਸਲ ਜਿਹੜਾ ਉਹ ਥੱਲੇ ਕਰੀ ਜਾ ਰਹੇ ਨੇ ਔਰ ਉਹਨਾਂ ਦੀ ਵਜ੍ਹਾ ਨਾਲ ਬਹੁਤ ਲੋਕ ਇਨਵੋਲਵ ਹੋਏ ਨੇ ਜਿਹੜਾ ਹੈ ਨਾ, ਉਹਦੀ ਵਜ੍ਹਾ ਨਾਲ ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਹੈ ਮੈਂ ਉਹਨਾਂ ਨੇ ਸਲੂਟ ਕਰਨਾ, ਉਹਨਾਂ ਦੀ ਜਿਹੜੀ ਸਾਰਾ ਐਕਟਿਵਿਜ਼ਮ ਹੈ ਉਹਨਾਂ ਦਾ ਸਾਇਲੈਂਟ ਐਕਟਿਵਿਜ਼ਮ ਜਿਹੜਾ ਬਹੁਤ ਜ਼ਬਰਦਸਤ। ਸਰ ਬਹੁਤ ਸ਼ੁਕਰੀਆ। ਤੇ ਤੁਸੀਂ ਸਰ ਆਪਣਾ ਤੁਹਾਡਾ ਲੈਕਚਰ ਵੀ ਸਾਰੇ ਦੋਸਤਾਂ ਨੂੰ ਦੱਸ ਜਾਈ ਕਿ ਜ਼ੁਬੈਰ ਸਾਹਿਬ ਦਾ ਲੈਕਚਰ ਸਾਡੇ ਨਾਲ ਜਿਹੜਾ ਹੈ ਉਹ ਜੂਨ ਦੀ 4 ਤਾਰੀਖ ਨੂੰ ਹੈ। ਉਹਦੇ ਅਸੀਂ ਫਿਰ ਆਪ ਜਿਹੜੇ ਛੁੱਟੀਆਂ ਦੇ ਦਿਨ ਹੋਣਗੇ ਉਹਦੇ ਵਿੱਚ ਅਸੀਂ ਪੋਸਟਰ ਸ਼ੇਅਰ ਕਰਦੇ ਰਵਾਂਗੇ ਤੁਹਾਡੇ ਨਾਲ ਕਿ ਕਿਹੜਾ ਕਿਸ ਟਾਈਮ ਆ ਰਹੇ ਨੇ ਤੇ ਸਰ ਸਾਡੇ ਨਾਲ 4 ਤਾਰੀਖ ਨੂੰ ਹੋਣਗੇ ਔਰ ਅਸੀਂ ਟੌਪਿਕ ਜਿਹੜਾ ਹੈ ਉਹ ਵੀ ਤੁਹਾਡਾ ਥੋੜੇ ਦਿਨਾਂ ਤੱਕ ਅਪਲੋਡ ਕਰਾਂਗੇ ਪੋਸਟਰ ਦੇ ਥਰੂ। ਮੈਂ ਜਿਹੜਾ ਦੱਸਦਾ ਵਾਂ ਦੋਸਤਾਂ ਨੂੰ, ਮੈਂ ਨਾ ਜਿਹੜਾ ਲੈਕਚਰ ਹੋਏਗਾ ਉਹ ਹੋਏਗਾ ਆਪਣੇ ਰੀਕਨਸਟਰਕਟਿੰਗ ਪੰਜਾਬੀ ਸੂਫੀ ਜਿਹੜਾ ਇਨਵਰਟਡ ਕੌਮਿਆਂ 'ਚ ਪੰਜਾਬੀ ਸੂਫੀ ਪੋਇਟਸ ਔਰ ਫਰੋਮ ਬਾਬਾ ਫਰੀਦ ਟੂ ख्वाजा फरीद। ਬੜਾ ਮੈਂ ਜਿਹੜਾ ਨਾ ਹਿਸਟਰੀ ਔਰ ਉਹਨਾਂ ਦੀ ਥੋੜੀ ਪੋਇਟਰੀ ਤੇ ਜਿਸ ਤਰ੍ਹਾਂ ਵੀ ਬਣ ਸਕਿਆ ਇਨਸ਼ਾਅੱਲਾ ਤੁਹਾਡੇ ਜੀ ਸਰ।
ਸਰ ਥੈਂਕ ਯੂ ਸਰ। ਤੁਹਾਡੇ ਨਾ ਆਵਾਜ਼ ਕੋਈ ਹੈਂਡ ਫ੍ਰੀ ਨਹੀਂ ਸ਼ਾਇਦ ਤੁਹਾਡੇ ਕੋਲ ਨਾ, ਤੇ ਆਵਾਜ਼ ਥੋੜੀ ਬਿਹਤਰ ਨਹੀਂ ਆ ਰਹੀ ਵਿੱਚ ਨਾ, ਤੇ ਡਿਸਟੋਰਸ਼ਨ ਹੈ ਥੋੜੀ। हैंड फ्री है मेरे को, मैं ला लूंगा। ਤੁਸੀਂ ਉਹਨੂੰ ਜ਼ਰਾ ਲਾਓ, ਤੇ ਅਸੀਂ ਸਾਡੇ ਨਾਲ ਫਿਜ਼ਾ ਜੀ ਆ ਗਏ ਨੇ, ਅਸੀਂ ਹੁਣ ਉਹਨਾਂ ਨੂੰ ਜਿਹੜਾ ਕਰਨੇ ਜੀ ਜੀ ਆਇਆਂ ਨੂੰ। ਵਾਲੇਕੁਮ ਸਲਾਮ ਜੀ, ਥੈਂਕ ਯੂ ਸੋ ਮਚ। ਕੀ ਹਾਲ ਨੇ ਤੁਹਾਡੇ? ਮੈਂ ਬਿਲਕੁਲ ਠੀਕ ਠਾਕ, ਤੁਸੀਂ अच्छा, ਸੁਣਾਓ ਤੁਹਾਡੇ would it be ਕੀ ਹਾਲ okay? ਚਾਲ ਨੇ? अल्लाह का शुक्र। जी Would it be okay अगर मैं बाइलिंगुअल हो जाऊं तो? हाँ हाँ ठीक है, आवाज ਤੇ ठीक है। ਠੀਕ वैसे ਆ I ਰਹੀ ਹੈ? try to हाँ जी, मैंने ਤੁਹਾਡੀ ਆਵਾਜ਼ ਠੀਕ ਆ ਰਹੀ, ਤੁਹਾਨੂੰ ਠੀਕ ਆ ਰਹੀ ਮੇਰੀ ਆਵਾਜ਼? ਹਾਂਜੀ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ। ਅੱਛਾ, ਪਹਿਲਾਂ ਤਾਂ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਤੁਸੀਂ ਜਿਹੜਾ ਹੈ ਨਾ ਇਟਸ ਐਨ ਆਨਰ ਫॉर ਮੀ। ਸੈਕੰਡ ਇਹ ਕਿ ਮੈਨੇ ਖੋਲਾ ਜੀ ਨੂੰ ਵੀ ਇਹ ਮੈਸੇਜ ਕੀਤਾ ਸੀਗਾ ਕਿ ਜਿਹੜਾ ਤੁਸੀਂ ਹਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਹ ਐਕਸੈਸ ਕੋਈ ਨਹੀਂ ਹੁੰਦੀ ਸਟੂਡੈਂਟਸ ਦੇ ਕੋਲੇ, ਕਿਉਂਕਿ ਆ ਜਿਹੜਾ ਇਹ ਸਾਰਾ ਐਕੈਡੈਮਿਕ ਬੈਕਗ੍ਰਾਉਂਡਸ ਚ ਹੁੰਦਾ, ਜਿਸ ਤਰ੍ਹਾਂ ਦੇ ਲੈਕਚਰ ਅਰੇਂਜ ਕਰਾਏ ਨੇ ਇਹ ਸਾਰੇ ਐਕੈਡੈਮਿਕ ਬੈਕਗ੍ਰਾਉਂਡਸ ਚ ਹੁੰਦੇ ਨੇ, ਇਹ ਨਹੀਂ ਹੁੰਦਾ ਇਸ ਤਰ੍ਹਾਂ। ਤੇ ਥੈਂਕ ਯੂ ਸੋ ਮਚ ਫॉर दैट, ਫॉर ਹੈਲਪਿੰਗ ਦ ਸਟੂਡੈਂਟਸ। ਹਾਂ ਹਾਂਜੀ, ਅਸੀਂ ਤੇ ਪੂਰੀ ਜ਼ਾਹਿਰ ਹੈ ਅਸੀਂ ਖੁਦ ਵੀ ਸਟੂਡੈਂਟ ਹਾਂ ਹਿਸਟਰੀ ਦੇ, ਤਾਂ ਅਸੀਂ ਕੋਸ਼ਿਸ਼ ਤੇ ਕੀਤੀ ਕਿ ਸਾਰੇ ਜਿਹੜੇ ਸਾਡੇ ਸਟੂਡੈਂਟ ਆਣ, ਪਰ ਥੋੜੀ ਸਾਡੇ ਵਾਲੇ ਸਾਈਡ ਤੋਂ ਕਹਿ ਲਈਏ ਕਿ ਸਾਡੇ ਵਾਲੇ ਪੰਜਾਬ ਤੋਂ ਘੱਟ ਸਟੂਡੈਂਟ ਨੇ ਹਜੇ, ਉਨੇ ਜ਼ਿਆਦਾ ਸਟੂਡੈਂਟ ਨਹੀਂ ਨੇ ਹੈ ਜਿੰਨੇ ਸਾਡੇ ਦੂਸਰੀ ਸਾਈਡ ਤੋਂ ਸਟੂਡੈਂਟ ਸਾਡੇ ਨਾਲ ਨੇ। ਉਹਨਾਂ ਦੇ ਕਮੈਂਟਸ ਆਉਂਦੇ ਰਹਿੰਦੇ ਨੇ, ਸਕਾਲਰਸ ਨੇ PhD MPhil ਵਗੈਰਾ ਦੇ ਥੀਸਿਸ ਕਰ ਰਹੇ ਨੇ, ਬਟ ਅਜੇ ਤੱਕ ਸਾਡੇ ਵਾਲੀ ਸਾਈਡ ਤੇ ਨਹੀਂ ਹੈ। ਮੇਰਾ ਖਿਆਲ ਹੈ ਕਿ ਸਾਡੇ ਵੱਲ ਇਹ ਟੌਪਿਕ ਵੀ ਅਜੇ ਨਹੀਂ ਪੜ੍ਹੇ ਜਾ ਰਹੇ, ਜਾਂ ਐਡਾ ਉਸ ਤਰ੍ਹਾਂ ਸਹੀ ਕੰਮ ਨਹੀਂ ਕਹਿੰਦੇ ਹੈ। ਹੋ ਤੁਸੀਂ। ਸਾਡੇ ਨਹੀਂ ਨਹੀਂ ਨਹੀਂ, ਸਾਡੇ ਗੱਲ ਤਾਂ ਕਲੋਨੀਅਲ ਗਿਲਟ ਹੀ ਹੈ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਐਕਸਪਲੋਰ ਹੀ ਨਹੀਂ ਕੀਤਾ। ਅਸੀਂ ਤਾਂ ਇਹਨਾਂ ਚੀਜ਼ਾਂ ਨੂੰ ਨਾ, ਸਾਡੀ ਸਪੈਸ਼ਲੀ ਜਿਹੜੇ ਮਿਲੀਨੀਅਲਸ ਨੇ, ਜਿਹੜੀ ਜਨਰੇਸ਼ਨ, ਜਿਸ ਜਨਰੇਸ਼ਨ ਤੋਂ ਮੈਂ ਤੇ ਤੁਸੀਂ ਬਿਲੋਂਗ ਕਰਦੇ ਆ, ਅਸੀਂ ਸਾਡੇ ਅੰਦਰ ਤਾਂ ਬਚਪਨ ਤੋਂ ਇੰਡੋਕਟ੍ਰਿਨੇਸ਼ਨ ਹੈ ਗਿਲਟ ਦੀ। ਅਸੀਂ ਕਿੱਥੋਂ ਆਏ ਇਹਨਾਂ ਚੀਜ਼ਾਂ ਦੇ ਅੰਦਰ ਜਿਹੜਾ ਹੈ ਨਾ ਦੇਖਣ? ਅਸੀਂ ਨਾ ਆਪਣੀ ਹਿਸਟਰੀ ਨੂੰ ਰੀਵਿਜ਼ਿਟ ਕਰਨਾ, ਨਾ ਅਸੀਂ ਆਪਣੇ ਪਾਸਟ ਨੂੰ ਰੀਵਿਜ਼ਿਟ ਕਰਨਾ। ਜੇ ਤੁਸੀਂ ਪਾਸਟ ਤੇ ਹਿਸਟਰੀ ਨੂੰ ਰੀਵਿਜ਼ਿਟ ਨਹੀਂ ਕਰੋਗੇ ਤਾਂ ਤੁਸੀਂ ਕਲੇਮ ਕਿਵੇਂ ਕਰੋਗੇ ਉਹਨਾਂ ਏਜੰਸੀਜ਼ ਨੂੰ? ਪਰ ਜਿਹੜਾ ਹੁਣ ਇੱਕ ਤਰ੍ਹਾਂ ਦੀ ਅਸੀਂ ਅਗਰ ਗੱਲ ਕਰੀਏ ਤੇ ਪੰਜਾਬ ਦੇ ਹਵਾਲੇ ਨਾਲ ਜਿਹੜੀ ਸਾਡੀ ਇੱਥੇ ਦੀ ਕਲੋਨੀਅਲ ਪੀਰੀਅਡ ਦੀ ਜਿਹੜੀ ਹਿਸਟਰੀ ਹੈ, ਜਾਂ ਕਲੋਨੀਅਲ ਪੀਰੀਅਡ ਦੇ ਜਿਹੜੇ ਭੁਲੇਖੇ ਨੇ ਜਾਂ ਜਿਹੜੀਆਂ ਗੱਲਾਂ ਨੇ, ਉਹ ਹੁਣ ਤੇ ਕਾਫੀ ਸਾਰੀਆਂ ਗੱਲਾਂ ਉਹਨਾਂ ਤੇ ਹੋਣ ਲੱਗ ਪਈਆਂ ਨੇ, ਤੇ ਪਹਿਲੇ ਤੇ ਬਿਲਕੁਲ ਕੋਈ ਨਹੀਂ ਸੀ। ਔਰ ਸਾਡੇ ਵੱਲ ਕਿਉਂਕਿ ਹਿਸਟਰੀ ਡਿਪਾਰਟਮੈਂਟ ਵੀ ਥੋੜੇ ਜਿਹੇ ਲੇਟ ਹੋ ਗਏ। ਬਹਰਹਾਲ ਇੱਕ ਕੋਸ਼ਿਸ਼ ਹੈ ਕਿ ਦੋਸਤ ਆਣ ਇਹਦੇ ਤੇ ਗੱਲਬਾਤ ਕਰਨ, ਤੇ ਇੱਕ ਤਰ੍ਹਾਂ ਦਾ ਇੱਕ ਸਿਲਸਿਲਾ ਜਿਹੜਾ ਹੈ ਨਾ ਉਹ ਚੱਲਦਾ ਰਹੇ। ਸੋ ਤੁਹਾਡਾ ਵੀ ਬਹੁਤ ਸ਼ੁਕਰੀਆ, ਔਰ ਖਾਸ ਕਰ ਫੀਮੇਲ ਪਾਰਟਿਸਿਪੇਸ਼ਨ ਵੱਲੋਂ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਕਿ ਸਾਡੇ ਨਾਲ ਜਿਹੜਾ ਨਾ ਇੱਕ ਜੈਂਡਰ ਦਾ ਜਿਹੜਾ ਬੈਲੈਂਸ ਉਹ ਵੀ ਹੋਣਾ ਚਾਹੀਦਾ ਹੈ, ਕਿ ਖਵਾਤੀਨ ਦਾ ਵੀ ਇੱਕ ਪੂਰਾ ਪੋਰਸ਼ਨ ਜਿਹੜਾ ਨਾ ਉਹਦੇ ਵਿੱਚ ਹੋਣਾ ਚਾਹੀਦਾ। ਤੁਸੀਂ ਸਾਡੀ ਸੀਰੀਜ਼ ਵੇਖੀ, ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਜੈਂਡਰ ਨੂੰ ਕਿਸੇ ਤਰੀਕੇ ਨਾਲ ਜਿਹੜਾ ਨਾ ਉਹਦੇ ਚੋਂ ਲੋਕਾਂ ਨੂੰ ਇੱਕ ਤਰ੍ਹਾਂ ਇਹ ਨਾ ਲੱਗੇ ਕਿ ਵੀ ਇਹ ਇਸ ਤਰ੍ਹਾਂ। ਬਹੁਤ ਸਾਰੇ ਸਕਾਲਰ ਸਾਡੇ ਜ਼ਾਹਿਰ ਹੈ ਡੈਫੀਨੇਟਲੀ ਉਹ ਮੇਲ ਜੈਂਡਰ ਤੋਂ ਸਨ, ਉਹਨਾਂ ਦਾ ਕੰਮ ਡਿਫਰੈਂਟ ਤੇ ਸੀ, ਲੇਕਿਨ ਬਹੁਤ ਸਾਰੇ ਹੁਣ ਸਾਡੇ ਸਾਹਮਣੇ ਆਏ ਨੇ ਜਿਹੜੇ ਫੀਮੇਲ ਤੋਂ ਵੀ ਉਹਨਾਂ ਨੇ ਕੰਮ ਕੀਤਾ। ਅਸੀਂ ਅੱਗੇ ਜਾ ਕੇ ਜਿਹੜੀ ਪੀਰੋ ਪ੍ਰੇਮਨ ਦੇ ਉੱਪਰ ਜਿਹੜੀ ਗੱਲਬਾਤ ਹੋਈ ਸੀ ਉਹਦੇ ਹਵਾਲੇ ਨਾਲ ਵੀ ਸਾਡੇ ਕੋਲ ਸਕਾਲਰ ਆਣਗੇ, ਅਸੀਂ ਉਹਦੇ ਤੇ ਵੀ ਗੱਲਬਾਤ ਕਰਾਵਾਂਗੇ, ਔਰ ਉਹ ਫੀਮੇਲ ਹੀ ਕਰਨਗੇ ਉਹਨਾਂ ਤੇ ਗੱਲ। ਤੇ ਇਹ ਗੱਲ ਹੈ ਜਿਹੜੀ ਬੜੀ ਇੰਪੋਰਟੈਂਟ ਹੈ, ਉਹ ਇਹ ਜੀ ਕਿ ਮੈਂ ਬੇਸਿਕਲੀ ਮੇਰਾ ਜਿਹੜਾ ਬੈਕਗ੍ਰਾਉਂਡ ਹੈ ਉਹ ਲਿਟਰੇਚਰ ਹੈ, ਤੇ ਲਿਟਰੇਚਰ ਦੀ ਵਜ੍ਹਾ ਤੋਂ ਮੈਨੇ ਪੋਸਟ ਕਲੋਨੀਅਲ ਲਿਟਰੇਚਰ ਪੜ੍ਹਿਆ, ਤੇ ਮੈਨੂੰ ਪਤਾ ਚੱਲਿਆ ਕਿ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਿਵੇਂ ਸ਼ਿਫਟ ਹੋਈਆਂ। ਠੀਕ ਹੈ, ਤੇ ਇਹ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ, ਮੈਂ ਇੱਕ ਦਫਾ ਹਿਸਟਰੀ ਦਾ ਲੈਕਚਰ ਲੈਣ ਗਈ ਸੀ ਆਪਣੇ ਯੂਨੀਵਰਸਿਟੀ ਦੇ ਅੰਦਰ, ਤੇ ਉੱਥੇ ਮੈਨੂੰ ਪਤਾ ਚੱਲਿਆ ਕਿ ਉੱਥੇ ਜਿਹੜੇ ਲੋਕ ਬੈਠੇ ਸੀਗੇ, ਸਾਰੇ ਜਿਹੜੇ ਪੈਨਲ ਸੁਣ ਰਹੇ ਸੀ ਤੇ ਜਿਹੜੇ ਗੱਲ ਕਰ ਰਹੇ ਸੀ, ਉਹ ਸਾਰੇ ਬੰਦੇ ਸੀ। ਠੀਕ ਹੈ, ਤੇ ਕੋਈ 2 ਕੁੜੀਆਂ ਮੈਨੂੰ ਉੱਥੇ ਨਜ਼ਰ ਆਈਆਂ, ਤੇ ਉੱਥੋਂ ਇਹ ਵੀ ਮੈਨੂੰ ਅੰਦਾਜ਼ਾ ਮੈਨੇ ਇਹ ਲਾਇਆ ਕਿ ਹਿਸਟਰੀ ਇਨ ਇਟਸੈਲਫ ਇਜ਼ ਅ ਮੈਸਕੁਲਿਨ ਸਬਜੈਕਟ ਨਾ, ਕਿਉਂਕਿ ਨਹੀਂ ਤੁਸੀਂ ਅਜੇ ਸਿਰਫ ਹਿਸਟਰੀ ਵੇਖੀ ਹੈ, ਤੁਸੀਂ ਸਿਰਫ ਅਜੇ ਹਿਸਟਰੀ ਵਾਲਿਆਂ ਨੂੰ ਵੇਖਿਆ ਵਾ, ਤੇ ਪੰਜਾਬੀ ਦੀ ਗੱਲ ਕਰਨ ਵਾਲਿਆਂ ਦੇ ਵਿੱਚ ਵੀ ਕੁੜੀਆਂ ਆਪ ਹੀ ਘੱਟ ਆਉਂਦੀਆਂ ਨੇ, ਤੇ ਕੁੜੀਆਂ ਦੀ ਬਿਲਕੁਲ ਤਾਦਾਦ ਕੋਈ। ਤੇ ਇਸ ਕਰਕੇ ਜਦੋਂ ਤੁਸੀਂ ਲੋਕ ਆ ਕੇ ਗੱਲ ਕਰਦੇ ਨਾ ਪੰਜਾਬੀ ਵਿੱਚ, ਇਹ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪੂਰੇ ਇੱਕ ਸਾਈਡ ਦਾ ਪੂਰਾ ਇੱਕ ਜੈਂਡਰ ਤੁਸੀਂ ਕਹਿ ਲਓ ਕਿ 50% ਤੋਂ ਜ਼ਿਆਦਾ ਜਿਹੜਾ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ,
ਤੇ ਤੁਸੀਂ ਇਹ ਗੱਲ ਕੀਤੀ ਤੇ ਅਸੀਂ ਕਿਉਂਕਿ ਅੱਜ ਜ਼ਾਹਿਰ ਹੈ ਕਿ ਅਸੀਂ ਗੈਟ ਟੂਗੇਦਰ ਰੱਖਿਆ ਹੋਇਆ ਤੇ ਗੱਲਾਂ ਬਾਤਾਂ ਕਰਨ ਵਾਸਤੇ ਅੱਜ ਬੈਠੇ ਆ। ਤੇ ਅਸੀਂ ਜਦੋਂ ਸਕੂਲ ਚੋਂ ਕਾਲਜ ਵੱਲ ਆਏ ਨਾ ਤੇ ਉਦੋਂ ਆ ਕੇ ਸਾਨੂੰ ਚੀਜ਼ਾਂ ਜਦੋਂ ਸਮਝਣ ਲੱਗੇ ਤੇ ਬੜੇ ਸਾਰੇ ਭੁਲੇਖੇ ਸਾਡੇ ਜਦੋਂ ਨਿਕਲੇ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਅਸੀਂ ਆਪਣੇ ਆਪ ਤੋਂ ਸ਼ਰਮਿੰਦੇ ਵੀ ਬਹੁਤੇ ਆ। ਆਪਣੀ ਬੋਲੀ ਬੋਲਣ ਤੋਂ ਡਰਨੇ ਆ, ਜੇ ਕਿਤੇ ਅਸੀਂ ਟਾਈ ਸ਼ਾਈ ਵੀ ਲਾ ਲਈਏ ਤੇ ਫਿਰ ਤੇ ਬਿਲਕੁਲ ਹੀ ਨਹੀਂ ਬੋਲ ਪਾਉਂਦੇ, ਜਿੱਦਾਂ ਦੀ ਵੀ ਅੰਗਰੇਜ਼ੀ ਅੰਗਰੂਜ਼ੀ ਨਾਲ। ਐਸੀ ਗੱਲ ਹੈ, ਹਾਂ, ਐਸੀ ਗੱਲ ਸੋ ਔਰ ਇਹਦੇ ਨਾਲ ਫਿਰ ਅਸੀਂ ਮੈਂ ਸਰ ਜ਼ੁਬੈਰ ਸਾਹਿਬ ਸਾਡੇ ਨਾਲ ਅੱਗੇ ਗੱਲ ਕਰ ਰਹੇ ਸਨ, ਔਰ ਜ਼ੁਬੈਰ ਸਾਹਿਬ ਸਾਡੇ ਬੜੇ ਸੀਨੀਅਰ ਉਸਤਾਦਾਂ ਚੋਂ ਨੇ, ਤੇ ਉਹਨਾਂ ਨੇ ਇੱਕ ਦਿਨ ਇਹ ਗੱਲ ਕੀਤੀ ਸੀ ਇਸ ਤਰ੍ਹਾਂ ਬੈਠੇ ਹੀ, ਔਰ ਉਹ ਬੜੀ ਅਹਿਮ ਗੱਲ ਸੀ। ਅਸੀਂ ਉਹਦੇ ਹਵਾਲੇ ਨਾਲ ਵੀ ਗੱਲ ਰੱਖਾਂਗੇ। ਉਹਨਾਂ ਨੇ ਬੜੀ ਅਹਿਮ ਗੱਲ ਕੀਤੀ ਸੀ ਕਿ ਜਿਸ ਬੰਦੇ ਨੇ ਜਿਹੜੀ ਆ ਉਹ ਹੀਰ ਨਹੀਂ ਪੂਰੀ ਪੜ੍ਹੀ ਨਾ, ਉਹਦੇ ਜਿੰਨੇ ਵੀ ਵਰਜਨ ਨੇ, ਉਹ ਜਿੰਨੇ ਵੀ ਉਹਦੇ ਨੇ, ਉਹ ਨਹੀਂ ਪੜ੍ਹੇ ਨਾ, ਉਹਨੂੰ ਕਮ ਸੇ ਕਮ ਪੰਜਾਬ ਦੀ ਤਾਰੀਖ ਨੂੰ ਵੇਖਣ ਵਾਸਤੇ ਨਾ ਉਹਨੂੰ ਸੋਚਣਾ ਪਏਗਾ, ਕਿਉਂਕਿ ਇੱਕ ਬਹੁਤ ਵੱਡਾ ਜਿਹੜੀ ਚੀਜ਼ ਹੈ ਉਹ ਵੀ ਹੈ। ਤੇ ਉਹ ਉਹਨਾਂ ਦੀ ਗੱਲ ਬਹੁਤ ਜ਼ਬਰਦਸਤ ਸੀ, ਉਹ ਸਾਨੂੰ ਉਹ ਸਮਝ ਆਈ। ਤੇ ਇਸ ਕਰਕੇ ਜੀ ਜੀ ਇਹ ਜਿਹੜੀਆਂ ਲੋਕ ਕਹਾਣੀ, ਜਿਹੜੀਆਂ ਸਾਡੀਆਂ ਕਹਾਣੀਆਂ ਨੇ, ਜਿਹੜੀਆਂ ਇੱਥੋਂ ਦੀਆਂ ਪੰਜਾਬ ਦੀਆਂ ਕਹਾਣੀਆਂ ਨੇ, ਇਹ ਸਾਰੀਆਂ ਰੈਜ਼ਿਸਟੈਂਸ ਦੀ ਕਹਾਣੀਆਂ। ਜਿਹੜੇ ਸੈਟ ਮੋਰਲ ਸੀਗੇ ਸਾਡੇ, ਠੀਕ ਹੈ, ਜਿਹੜੇ ਸੈਟ ਕੀਤੇ ਹੋਏ ਮੋਰਲ ਸੀ, ਇਹ ਉਹਨਾਂ ਨੂੰ ਡਿਫਾਈ ਕਰਦੀਆਂ ਨੇ ਸਾਰੀਆਂ, ਉਹਨਾਂ ਨੂੰ ਡਿਨਾਈ ਕਰਦੀਆਂ ਸਾਰੀਆਂ ਕਹਾਣੀਆਂ। ਬਿਲਕੁਲ। ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਜੈਂਡਰ ਦੀ, ਤੇ ਜੈਂਡਰ ਤੇ ਜਿਹੜਾ ਹੈ ਨਾ, ਮੈਂ ਮਿਸ ਕੌਲਾ ਨੂੰ ਵੀ ਕਿਹਾ ਸੀ, ਮੈਡਮ ਨੂੰ ਵੀ ਕਿਹਾ ਸੀਗਾ ਕਿ ਮੈਨੇ ਇੱਕ ਪੇਪਰ ਪੜ੍ਹਿਆ, ਇਹ ਜਿਹੜਾ ਹੈ ਉਹ ਨਮਨ ਯੂਨੀਵਰਸਿਟੀ ਤੋਂ ਇਹ ਛਾਇਆ ਹੋਇਆ ਸੀ ਪੇਪਰ, ਤੇ ਪੇਪਰ ਦੇ ਅੰਦਰ ਜਿਹੜਾ ਹੈ ਨਾ ਪ੍ਰੋਵਰਬਸ ਨੇ, ਪੰਜਾਬੀ ਦੀਆਂ ਪ੍ਰੋਵਰਬਸ, ਤੇ ਉਹ ਕਹਿੰਦੇ ਨੇ ਕਿ ਜਿਹੜੀ 90% ਪ੍ਰੋਵਰਬਸ ਨੇ ਜਾਂ 75 ਜਾਂ 85% ਪ੍ਰੋਵਰਬਸ ਨੇ, ਉਹ ਸਾਰੀਆਂ ਔਰਤਾਂ ਤੇ ਨੇ, ਤੇ ਬਾਕੀ ਬਹੁਤ ਥੋੜਾ ਸਾਨੂੰ ਮਰਦਾਂ ਤੇ ਮਿਲਦਾ। ਤੇ ਉਹ ਲਿਖਣ ਵਾਲੇ ਦਾ ਜਿਹੜਾ ਪਰਸਪੈਕਟਿਵ ਸੀ ਨਾ, ਪੇਪਰ ਲਿਖਣ ਵਾਲੇ ਦਾ, ਪੰਜਾਬੀ ਦੀ ਪ੍ਰੋਵਰਬ ਸੀਗੀਆਂ ਸਾਰੀਆਂ, ਉਹ ਪਰਸਪੈਕਟਿਵ ਇਹ ਕਹਿੰਦਾ ਸੀਗਾ ਕਿ ਔਰਤ ਜਿਹੜੀ ਹੈ ਨਾ, ਉਹਨੂੰ ਮਿਜ਼ੋਜਿਨਿਸਟਿਕ ਤਰੀਕੇ ਨਾਲ ਪ੍ਰੋਵਰਬਸ ਦੇਖਦੀਆਂ ਨੇ। ਕਿਸੇ ਹੱਦ ਤੱਕ ਇਹ ਗੱਲ ਠੀਕ ਹੈ, ਲੇਕਿਨ ਜੇ ਅਸੀਂ ਦੂਸਰੇ ਪਰਸਪੈਕਟਿਵ ਨਾਲ ਦੇਖੀਏ, ਜੋ ਕਿ ਪੋਲੀਟੀਕਲੀ ਇਨਕਰੈਕਟ ਪਰਸਪੈਕਟਿਵ ਹੋਊਗਾ, ਇਹੀ ਪ੍ਰੋਵਰਬਸ ਔਰਤ ਨੂੰ ਏਜੰਸੀ ਵੀ ਦਿੰਦੀ। ਤੇ ਮੈਂ ਇਹ ਚਾਹ ਰਹੀ ਸੀ ਕਿ ਤੁਸੀਂ ਇਹਦੇ ਤੇ ਪੋਲੀਟੀਕਲ ਕਰੈਕਟਨੈਸ ਤੇ ਪੋਲੀਟੀਕਲ ਇਨਕਰੈਕਟਨੈਸ ਤੇ ਇੱਕ ਜਿਹੜਾ ਹੈ ਨਾ ਉਹ ਬੈਠਕ ਰੱਖੋ, ਜਿਹਦੇ ਅੰਦਰ ਅਸੀਂ ਹਿਸਟਰੀ ਨੂੰ ਪੋਲੀਟੀਕਲੀ ਇਨਕਰੈਕਟ ਤਰੀਕੇ ਨਾਲ ਦੇਖੀ, ਤਾਂ ਕਿ ਸਾਨੂੰ ਪਤਾ ਚੱਲੇ ਕਿ ਉਹਦੇ ਅੰਦਰ ਅਸੀਂ ਔਰਤ ਦੀ ਏਜੰਸੀ ਜਾਂ ਕਿਸੇ ਵੀ ਮਾਰਜਨਲਾਈਜ਼ਡ ਕਾਸਟ ਦੀ ਏਜੰਸੀ ਕਿਸ ਤਰੀਕੇ ਨਾਲ ਜਿਹੜਾ ਹੈ ਨਾ ਉਹ ਡਿਪਿਕਸ਼ਨ ਉਹਦੇ ਅੰਦਰ ਮੌਜੂਦ। ਕਿਉਂਕਿ ਪੋਲੀਟੀਕਲ ਕਰੈਕਟਨੈਸ ਤੇ ਇੱਕ ਮੇਰਾ ਸਵਾਲ ਵੀ ਹੈ ਕਿ ਹਿਸਟਰੀ ਨੂੰ ਜਿਹੜਾ ਹੈ ਨਾ ਉਹ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ। ਪਹਿਲਾ ਸਵਾਲ ਤਾਂ ਇਹ ਪੋਲੀਟੀਕਲੀ ਇਨਕਰੈਕਟ ਤਰੀਕੇ ਨਾਲ, ਕਿਉਂਕਿ ਜਦੋਂ ਤੁਸੀਂ ਇਹ ਦੇਖਦੇ ਹੋ ਤਾਂ ਫਿਰ ਤੁਹਾਨੂੰ ਮਾਰਜਨਲਾਈਜ਼ਡ ਦਾ ਪਰਸਪੈਕਟਿਵ ਤੇ ਉਹਨਾਂ ਦੀ ਵੌਇਸਸ ਵੀ ਤੁਹਾਨੂੰ ਸੁਣਨ ਨੂੰ ਮਿਲਦੀਆਂ। ਜੀ ਬਿਲਕੁਲ, ਮੈਂ ਤੇ ਸਮਝਣਾ ਕਿ ਵੇਖਿਆ ਜਾ ਸਕਦਾ, ਇਹਦੇ ਚ ਕੋਈ ਐਸੀ ਗੱਲ ਨਹੀਂ ਹੈ। ਲੇਕਿਨ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਲਿਟਰੇਚਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਔਰਤ ਦਾ ਹਿਸਟੋਰੀਕਲੀ ਕਰੈਕਟਰ ਹੈ, ਜਾਂ ਉਹਨੂੰ ਕਿਸ ਤਰ੍ਹਾਂ ਕਿਹਾ ਗਿਆ ਜਾਂ ਕਿੱਦਾਂ ਮੰਨਿਆ ਗਿਆ, ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਉਹ ਕਿਸ ਤਰ੍ਹਾਂ ਸਹੀ ਹੈ, ਕਿੱਦਾਂ। ਬੜੀ ਦੇਰ ਬਾਅਦ ਆ ਕੇ ਅਸੀਂ ਬੰਦਿਆਂ ਦੇ ਤੇ ਬੁੱਢੀਆਂ ਦੇ ਨਾਂ ਵੱਖੋ ਵੱਖ ਕਰ ਸਕੇ ਹਾਂ, ਬੜਾ ਰੌਲਾ ਪਾ ਕੇ। ਤੇ ਜਿਨ੍ਹਾਂ ਨੇ ਸਾਨੂੰ ਫੈਮਿਨਿਜ਼ਮ ਦੱਸਿਆ, ਉਹਨਾਂ ਸ਼ੁਰੂ ਤੋਂ ਹੀ ਅਲੱਗ ਰੱਖੇ। ਸੋ ਇਕਬਾਲ ਬੰਦੇ ਦਾ ਵੀ ਨਾਂ ਸੀ, ਬੁੱਢੀ ਦਾ ਵੀ ਨਾਂ ਸੀ, ਤੇ ਇੱਥੇ ਤੇ ਬੜਾ ਚਿਰ ਚੱਲਦਾ ਰਿਹਾ। ਬਿਲਕੁਲ ਐਸਾ ਹੀ ਹੈ। ਜੈਂਡਰ ਆਇਡੈਂਟੀਟੀ ਜਿਹੜੀ ਸੀ ਉਹ ਬੜੀ ਫਲੂਇਡ ਸੀਗੀ ਸਾਡੇ ਵੱਲ। ਇਹ ਤਾਂ ਜੈਂਡਰ ਹੁਣ ਆ ਕੇ ਸੈਪਰੇਟ ਹੋਈ ਹੈ। ਜਿਨ੍ਹਾਂ ਨੇ ਸੈਪਰੇਟ ਕੀਤੀ, ਉਹਨਾਂ ਨੇ ਮੂਵਮੈਂਟਾਂ ਵੀ ਚਲਾ ਦਿੱਤੀਆਂ, ਸੱਚੇ ਵੀ ਉੱਤੋਂ ਦੀ ਹੋ ਗਏ। ਹੁਣੀ ਚੱਲੀਆਂ ਨੇ ਮੂਵਮੈਂਟਾਂ। ਅੱਛਾ, ਇੱਕ ਹੋਰ ਗੱਲ ਬੜੀ ਇੰਪੋਰਟੈਂਟ ਹੈ। ਮੇਰਾ ਜਿਹੜਾ ਥੀਸਿਸ ਸੀਗਾ, ਮੇਰਾ ਮਾਸਟਰਸ ਦਾ ਥੀਸਿਸ, ਉਹ ਪੰਜਾਬੀ ਵੂਮਨ ਦੀ ਏਜੰਸੀ ਤੇ ਸੀਗਾ, ਕਿ ਕਿਸ ਤਰ੍ਹਾਂ ਜਿਹੜੀ ਹੈ ਨਾ ਉਹ ਆਪਣੀ ਏਜੰਸੀ ਜਿਹੜੀ ਹੈ ਉਹ ਐਕਸਰਸਾਈਜ਼ ਕਰ ਸਕਦੀ ਹੈ। ਤੇ ਮੈਨੇ ਸਮਾਨ ਪੜਿਆ, ਸਾਰਾ ਕੁਝ ਮੈਨੇ ਜਿਹੜੀ ਚੀਜ਼ਾਂ ਪੜ੍ਹੀਆਂ, ਤੇ ਮੈਨੂੰ ਇਹੀ ਗੱਲ ਲੱਗੀ ਕਿ ਸਾਨੂੰ ਤਾਂ ਕਿਸੇ ਬੋਰੋਡ ਆਈਡੀਓਲੋਜੀ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਤਾਂ ਆਪਣੇ ਪਾਸਟ ਦੇ ਅੰਦਰ देयर इज अ लॉट ऑफ थिंग्स ਜੋ ਕਿ ਅਸੀਂ ਰੀਕਲੇਮ ਕਰ ਸਕਦੇ, ਬਸ ਉਹਨੂੰ ਇੱਕ ਅਲੱਗ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਹੈ। ਬਸ ਤੁਸੀਂ ਸਾਡੇ ਨਾਲ ਰਹਿਣਾ। ਹੁਣ ਸਾਡੇ ਨਾਲ ਪ੍ਰੋਫੈਸਰ ਪ੍ਰਵੇਜ਼ ਵੰਡਲ ਸਾਹਿਬ ਵੀ ਆ ਗਏ ਨੇ, ਅਸੀਂ ਹੁਣ ਉਹਨਾਂ ਨੂੰ ਨਾਲ ਲੈਣੇ ਆ। ਤੁਸੀਂ ਸਾਡੇ ਨਾਲ ਹੀ ਰਹਿਣਾ। ਸਟੂਡੀਓ ਜ਼ੁਬੈਰ ਸਾਹਿਬ ਵੀ ਮੌਜੂਦ ਨੇ, ਤੇ ਤੁਸੀਂ ਵੀ ਜ਼ਰਾ ਸਾਡਾ ਇੰਤਜ਼ਾਰ ਕਰਨਾ। ਜੀ ਸਰ, ਜੀ ਆਇਆਂ ਨੂੰ।
सर जी मेहरबानी। मेरा साहिदा बंदल भी है ने नाल अज। जी मैडम जी हेलो हाँ जी ਅਸੀਂ कैमरा थोड़ा जिहा ठीक नहीं ਸਾਡੇ ਨਾਲ ਅੱਜ AIC ਦੇ ਵਾਈਸ ਚਾਂਸਲਰ ਮੈਡਮ ਸਾਜਦਾ ਵੰਡਲ ਜੀ ਵੀ ਮੌਜੂਦ ਨੇ ਸਾਡੇ ਨਾਲ ਅੱਜ ਗੱਲਬਾਤ ਕਰਨਗੇ। ਅੱਜ ਸਾਡਾ ਇੱਕ ਗੈਟ ਟੂਗੇਦਰ ਹੋਇਆ ਸਾਰਿਆਂ ਦਾ ਤੇ ਉਹਦੇ ਵਿੱਚ ਅੱਜ ਆਏ ਨੇ ਜੀ। ਥੈਂਕ ਯੂ ਜੀ ਆਇਆਂ ਨੂੰ। ਸਾਨੂੰ ਕੋਈ ਕੰਪਿਊਟਰ ਜ਼ਿਆਦਾ ਬਿਨਾਂ ਨਹੀਂ ਸੀ ਪਤਾ, ਕੁਝ ਦੇਰ ਲੱਗੀ ਸਾਨੂੰ ਔਨ ਹੁੰਦਿਆਂ ਲੇਕਿਨ ਬਾਹਰ ਅਸੀਂ ਪੜ ਹੀ ਗਏ। ਵੱਡੀ ਗੱਲ ਤਾਂ ਹੈ ਕਿ ਮੁਲਾਕਾਤ ਹੋ ਗਈ, ਇਹ ਜ਼ਿਆਦਾ ਇੰਪੋਰਟੈਂਟ ਹੈ। ਤੁਹਾਨੂੰ ਵੇਖਿਆ, ਤੁਹਾਡੇ ਕੰਮ ਨੂੰ ਬੜੇ ਪਸੰਦ ਅਸੀਂ ਕਰਨੇ ਆ, ਬੜੇ ਸ਼ੌਕ ਦੇ ਵਿੱਚ। ਮਿਹਰਬਾਨੀ। ਜੀ हाँ सर जी। हाँ अच्छा, ਮੈਂ ਇਹ ਕਹਿ ਰਿਹਾ ਸੀ ਕਿ ਅਸੀਂ ਮੁਸ਼ਕਲ ਨਾਲ ਆਏ ਵਿੱਚ ਕੰਪਿਊਟਰ ਸੀ ਪਤਾ, ਸਾਨੂੰ ਦੇਰ ਹੋ ਗਈ ਆਉਂਦਿਆਂ, ਬਟ ਇਸ ਵੇਲੇ ਬੜੀ ਖੁਸ਼ੀ ਹੋ ਰਹੀ ਕਮ ਸੇ ਕਮ ਤੁਹਾਨੂੰ ਅਸੀਂ ਦੇਖ ਰਹੇ ਹਾਂ। ਔਰ ਇਹ ਅੱਛਾ ਜਿਹਾ ਤੁਸੀਂ ਕੰਮ ਕਰਦੇ ਹੋ ਇਹਦੇ 'ਚ, ਕਿ ਅਸੀਂ ਥੋੜ੍ਹੀ ਬਹੁਤ ਇੰਨੀ ਹੱਦ ਤੱਕ ਸ਼ਮੂਲੀਅਤ ਅਸੀਂ ਕਰ ਲਈ, ਸਾਨੂੰ ਬੜੀ ਖੁਸ਼ੀ ਹੈ। ਤੁਹਾਨੂੰ ਅਸੀਂ ਇਹੀ ਦੇ ਸਕਦੇ ਹਾਂ ਕਿ ਲੱਗੇ ਰਹੋ, ਡਟੇ ਰਹੋ, ਕੰਮ ਲੈ, ਅਸੀਂ ਤੁਹਾਡੇ ਨਾਲ ਆ, ਜੋ ਅਸੀਂ ਕਰ ਸਕਾਂਗੇ ਕਰਾਂਗੇ ਇੱਦਾਂ। ਸਰ ਬਹੁਤ ਸ਼ੁਕਰੀਆ ਸਰ। ਮੈਡਮ ਨਾਲ ਵੀ ਅਗਰ ਤੁਸੀਂ ਸਾਡੀ ਗੱਲ ਕਰਵਾ ਦਿਓ ਤੇ ਸਾਡੇ ਸਾਡੇ ਜਿਹੜੇ ਸਾਰੇ ਵੇਖਣ ਵਾਲੇ ਨੇ ਸਾਡੇ ਨਾਲ ਵਾਈਸ ਚਾਂਸਲਰ ਸਾਹਿਬਾਂ ਨੇ। ਜੀ ਮੈਡਮ ਜੀ ਆਇਆਂ ਨੂੰ। ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਤੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਅੱਜ ਸਾਡੇ ਨਾਲ ਸਾਡੇ ਗੈਟ ਟੂਗੇਦਰ ਹਿਸਟੋਰੀਅਨਸ ਦੇ ਗੈਟ ਟੂਗੇਦਰ ਦੇ ਵਿੱਚ ਤੁਸੀਂ ਅੱਜ ਸਾਡੇ ਲਈ ਟਾਈਮ ਕੱਢਿਆ ਜੀ। ਸਾਡੀ ਤੇ ਪਿਛਲੀ ਦਫਾ ਵੀ ਕੋਸ਼ਿਸ਼ ਸੀ ਕਿ ਅਸੀਂ ਜੁਆਇਨ ਕਰ ਲੈਂਦੇ ਤੁਹਾਡੇ ਨਾਲ, ਕਿਉਂਕਿ ਖੈਰ ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਬਹੁਤ ਹੀ ਲਾਜ਼ਮੀ ਤੇ ਬਹੁਤ ਹੀ ਅੱਛਾ ਕੰਮ ਹੈਗਾ ਤੇ ਸਾਡੇ ਜੋ ਵੀ ਅਸੀਂ ਜੁਆਇਨ ਕਰਦੇ ਹੀ ਰਹਾਂਗੇ ਤੁਹਾਨੂੰ ਹਰ ਸੈਸ਼ਨ ਉੱਤੇ ਇਨਸ਼ਾਅੱਲਾ। ਬੜੀ ਮਿਹਰਬਾਨੀ। ਬਸ ਅਸੀਂ ਹੁਣ ਤੁਹਾਡਾ ਸੈਸ਼ਨ ਜਿਹੜਾ ਕੰਬਾਈਨ ਜਿਹੜਾ ਸੈਸ਼ਨ ਸੀ ਉਹ ਅਸੀਂ ਵੇਖਣਾ ਚਾਹ ਰਹੇ ਹਾਂ। ਜਿਹੜਾ ਤੁਸੀਂ ਆਰਕੀਟੈਕਚਰ ਦੇ ਹਵਾਲੇ ਨਾਲ ਸਾਡੇ ਨਾਲ ਕਰਨਾ ਹੈ, ਉਹਦੀ ਹੁਣ ਸਾਨੂੰ ਡੇਟ ਦਾ ਇੰਤਜ਼ਾਰ ਹੈ। ਔਰ ਸਾਡੇ ਸਾਰੇ ਜਿਹੜੇ ਵੇਖਣ ਵਾਲੇ ਨੇ ਜ਼ਿਆਦਾਤਰ ਤਾਦਾਦ ਸਾਡੇ ਜਿਹੜੇ ਹੈ ਉਹ ਈਸਟ ਪੰਜਾਬ, ਅਮਰੀਕਾ, ਕੈਨੇਡਾ ਔਰ ਉਸ ਤੋਂ ਬਾਅਦ ਫਿਰ ਇੰਗਲੈਂਡ ਦੇ ਵਿੱਚ ਤੇ ਥੋੜੇ ਜਿਹੇ ਨਿਊਜ਼ੀਲੈਂਡ ਤੇ ਫਿਜੀ ਦੇ ਥੋੜੇ ਜਿਹੇ ਇਲਾਕੇ ਦੇ ਵਿੱਚ ਸਾਨੂੰ ਦੋਸਤ ਵੇਖਦੇ ਨੇ, ਉਹ ਸਾਰੇ ਵੇਖਣਾ ਚਾਹਣਗੇ ਕਿ ਵੀ ਆਰਕੀਟੈਕਚਰ ਦੇ ਹਵਾਲੇ ਨਾਲ ਵੀ ਤੁਹਾਡੀ ਗੱਲਬਾਤ ਸੁਣਨਾ ਚਾਹਣਗੇ। ਬਹੁਤ ਜ਼ਿਆਦਾ ਜ਼ਬਰਦਸਤ ਜੀ ਇਨਸ਼ਾਅੱਲਾ ਜੀ। ਫਿਰ ਇੰਤਜ਼ਾਰ ਰਹੇਗਾ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਥੋੜਾ ਜਿਹਾ ਸਾਨੂੰ ਟਾਈਮ ਦਿੱਤਾ ਔਰ ਲੈਕਚਰ ਵਾਸਤੇ ਤੁਹਾਡੀ ਡੇਟ ਦਾ ਸਾਨੂੰ ਬਹੁਤ ਇੰਤਜ਼ਾਰ ਹੈ ਅੱਜ। ਠੀਕ ਹੈ ਜੀ, ਅਸੀਂ ਹਾਜ਼ਰ। ਓਕੇ ਜੀ, ਓਕੇ ਜੀ, ਥੈਂਕ ਯੂ ਜੀ। ਸਰ ਜ਼ੁਬੈਰ ਸਾਹਿਬ। ਹਾਂ ਜੀ, ਤੁਸੀਂ ਇੱਕਦਮ ਹੀ ਮੈਨੂੰ ਲੈ ਆਂਦੇ ਹੋ, ਮੈਂ ਤਾਂ ਤੁਹਾਨੂੰ ਵੇਖ ਰਿਹਾ ਹੁੰਦਾ। ਜਿਹੜੇ ਅੱਛਾ ਬਾਕੀ ਦੋਸਤਾਂ ਨੂੰ ਵੀ ਦੱਸਦੇ ਜਾਈਏ, ਸਾਡੇ ਨਾਲ ਫਿਜ਼ਾ ਵੀ ਨੇ ਤੇ ਬਾਕੀ ਵੀ ਜਿਹੜੇ ਦੋਸਤ ਸਾਡੇ ਨਾਲ ਲਾਈਵ ਆ ਰਹੇ ਨੇ, ਉਹ ਜਦੋਂ ਸਟੂਡੀਓ 'ਚ ਆ ਜਾਂਦੇ ਨੇ ਤੇ ਫਿਰ ਉਹ ਸਟੂਡੀਓ 'ਚ ਮੌਜੂਦ ਨੇ, ਫਿਰ ਅਸੀਂ ਉਹਨਾਂ ਨੂੰ ਜਿਹੜਾ ਨਾ ਉਹ ਲੈ ਲੈਂਦੇ ਹਾਂ। ਤੁਸੀਂ ਤੇ ਕਿਉਂਕਿ ਰੈਡੀ ਸੋ ਤੇ ਮੈਂ ਤੁਹਾਨੂੰ ਲੈ ਲੈਣੀ, ਤੇ ਮੈਂ ਫਿਰ ਪਹਿਲੇ ਦੱਸਣਾ ਕਿ ਫਲਾਣਾ ਇਹਨੇ ਆਉਣਾ ਹੈ। ਤੋ ਜਿਹੜੇ ਸਟੂਡੀਓ 'ਚ ਮੌਜੂਦ ਨੇ ਉਹ ਦੋਸਤ ਰਹਿਣਗੇ ਨਾਲ। ਜ਼ਾਹਿਰ ਤੁਹਾਡੀ ਨਾ ਅਸਲ ਗੱਲ ਜ਼ੁਬੈਰ ਸਾਹਿਬ ਨਾ ਵਿੱਚੋਂ ਆਵਾਜ਼ ਨਹੀਂ ਸੀ ਠੀਕ ਹੈ, ਤੇ ਹੁਣ ਤੁਸੀਂ ਪਲੀਜ਼ ਆਪਣੀ ਸਾਰੀ ਜਿਹੜੀ ਗੱਲਬਾਤ ਹੈ ਨਾ ਕਰੋ। ਹੁਣ ਆਵਾਜ਼ ਆ ਰਹੀ ਹੈ? ਜੀ ਹੁਣ ਠੀਕ ਹੈ। ਹਾਂ, ਤੁਸੀਂ ਉਹ ਸਵਾਲ ਕਰੋ, ਮੈਂ ਗੱਲ ਕਰ ਦਾਂਗਾ। ਮੈਂ ਆਪਣੇ ਸਿਰਫ ਮੈਂ ਹੁਣ ਲੈਕਚਰ ਤੇ ਨਹੀਂ ਦੇਣਾ ਚਾਹੁੰਦਾ, ਉਹ ਜਿਸ ਦਿਨ ਹੋਏਗਾ। ਨਹੀਂ ਟਾਪਿਕ ਨਹੀਂ, ਤੁਸੀਂ ਇਸ ਹਵਾਲੇ ਨਾਲ ਜਿਹੜੀ ਪਹਿਲੇ ਗੱਲ ਕੀਤੀ ਹੈ ਨਾ, ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਹੈ ਉਹ ਸੁਣਿਆ ਨਹੀਂ ਗਿਆ ਉਹਦੇ ਉੱਤੇ ਨਾ, ਉਹਦੇ 'ਚ ਆਵਾਜ਼ ਨਾ ਬਹੁਤ ਸਲੋ ਸੀ ਔਰ ਉਹਦੇ 'ਚ ਨਾ ਥੋੜਾ ਪ੍ਰੋਬਲਮ ਸੀ ਆਵਾਜ਼ 'ਚ। ਮੈਂ ਕਿਹਾ ਕਿ ਤੁਸੀਂ ਉਸ ਹਵਾਲੇ ਨਾਲ ਹੀ ਗੱਲ ਕਰੋ ਤਾਂ ਕਿ ਉਹ ਸਾਰੀ ਗੱਲ ਜਾ ਸਕੇ। ਸਭ ਤੋਂ ਪਹਿਲੇ ਜਿਹੜੀ ਹੈ ਸੀ ਕਿ ਤੁਹਾਨੂੰ ਮੁਬਾਰਕਬਾਦ ਦੇਣਾ ਕਿ ਤੁਸੀਂ ਇਹ ਜਿਹੜਾ ਸਾਰਾ ਯੰਗ ਲਾਲਪੁਰ ਯੰਗ ਹਿਸਟੋਰੀਅਨ ਦਾ ਜਿਹੜਾ ਸਾਰਾ ਕਲੱਬ ਬਣਾਇਆ ਦਰਸਕਾ ਬਹੁਤ ਸ਼ਾਨਦਾਰ ਹੈ ਔਰ ਇਹਦੇ ਵਿੱਚ ਬਹੁਤ ਲੋਕ ਇਨਵੋਲਵ ਹੋਏ ਨੇ ਔਰ ਬਹੁਤ ਮੈਂ ਸਮਝਦਾ ਹੈ ਕਿ ਇੱਕ ਬੜੀ ਅੱਛੀ ਔਰ ਇੱਕ ਸੋਹਣੀ ਐਫਰਟ ਕੀਤੀ ਗਈ ਹੈ। ਔਰ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਟੈਗ ਕਰ ਲਿਆ, ਲੋਕ ਇਨਵੋਲਵ ਹੋ ਗਏ ਨੇ। ਹੁਣ ਉੱਥੇ ਈਸਟ ਪੰਜਾਬ 'ਚ ਮੁਨੇਸ਼ ਸਿੰਘ ਜੀ ਨੇ, ਜਿਨੇ ਉਹ ਰੈਗੂਲਰ ਤਰੀਕੇ ਨਾਲ ਮੈਨੂੰ ਉਹ ਵਟਸਐਪ ਕਰਦੇ ਨੇ ਔਰ ਪੂਰੀ ਡਿਟੇਲ ਇਸ ਤਰ੍ਹਾਂ ਮੈਂ ਕਹਿੰਦਾ ਉਹਨਾਂ ਦੀ ਟਾਈਮਿੰਗ, ਉਹਨਾਂ ਦੀ ਪੰਕਚੁਅਲਿਟੀ
ਉਹਨਾਂ ਦੀ ਲਗਨ, ਉਹਨਾਂ ਦੀ ਡਿਵੋਸ਼ਨ ਕਮਾਲ ਹੈ। ਔਰ ਤੁਸੀਂ ਜਿਹੜੇ ਉਹ ਬੜੇ ਲੱਕੀ ਹੋ ਕਿ ਤੁਹਾਨੂੰ ਇਸ ਤਰ੍ਹਾਂ ਦੇ ਥੱਲੇ ਸਾਰਾ ਜਿਹੜਾ ਹੈ ਉਹ ਫੀਡਬੈਕ ਆ ਰਿਹਾ ਹੈ। ਸਾਡੇ ਮਿਸਿਸ ਦੀ ਵੀ ਮੈਂ ਗੱਲ ਕੀਤੀ ਸੀ ਖੋਲਾ ਉਹਨਾਂ ਦੀ, ਕਿ ਜਿਵੇਂ ਉਹ ਲੋਕਾਂ ਨੂੰ ਥੱਲੇ ਟੈਗ ਕਰ ਰਹੇ ਨੇ ਕਿ ਔਰ ਇਹੀ ਜਿਹੜੀ ਪੋਲੀਟੀਕਲ ਵਰਕ ਹੁੰਦਾ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਜਿਹੜਾ ਹੈ ਸਾਰਾ। ਇਹ ਇੱਕ ਨਵੀਂ ਦੁਨੀਆ ਹੈ ਨੈਟ ਦੀ। ਔਰ ਮੈਂ ਤੇ ਕੋਈ ਇੰਨਾ ਯੰਗ ਬੰਦਾ ਵੀ ਨਹੀਂ ਹਾਂ, ਪੁਰਾਣਾ ਵਾਂ, ਲੇਕਿਨ ਇਹ ਕਿ ਤੁਸੀਂ ਸਾਨੂੰ ਵੀ ਨਾਲ ਜੋੜ ਲਿਆ ਤੇ ਬੜਾ ਜ਼ਬਰਦਸਤ ਹੈ। सर ਤੁਸੀਂ ਯੰਗ ਹੋ ਸਰ, ਕੋਈ ਐਸਾ ਮਸਲਾ ਨਹੀਂ। ਔਰ ਮਨੀਸ਼ ਤੇ ਜਿਹੜਾ ਹੈ ਨਾ ਸਰ, ਉਹ ਤੇ ਸਾਡਾ ਦੋਸਤ ਹੈ, ਬਲਕਿ ਸਾਡਾ ਸਾਥੀ ਹੈ। ਔਰ ਸਾਡੇ ਨਾਲ ਸਾਰਾ ਕੰਮ ਇੱਕ ਕੋਲੈਬੋਰੇਟਿਵ ਐਫਰਟ ਹੈ ਸਾਰਿਆਂ ਦੀ। ਔਰ ਸਾਡੇ ਨਾਲ ਸਾਰਾ ਕੰਮ ਜਿਹੜਾ ਫੋਨ ਕਰਨੇ, ਇਨਵਾਈਟ ਕਰਨਾ, ਉਹ ਆਏਗਾ ਥੋੜੀ ਦੇਰ ਚ, ਬਸ ਵੇਖ ਰਿਹਾ ਜਿੱਦਾਂ ਹੀ ਉਹਦਾ ਟਾਈਮ ਲੱਗਾ ਫਿਰ ਆ ਜਾਏਗਾ ਸਟੂਡੀਓ ਤੇ ਉਹਦੀ ਵੀ ਗੱਲਬਾਤ ਰੱਖਾਂਗੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਟੋਟਲ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਖਾਸ ਤੌਰ ਤੇ ਅੱਜ ਕੱਲ ਜਿਹੜੇ ਆਖਰੀ ਤੁਸੀਂ ਪ੍ਰੋਗਰਾਮ ਕੀਤੇ ਨੇ, ਇਹਦੇ ਵਿੱਚ ਟੋਟਲ ਕਿੰਨੇ ਲੋਕ ਵਿਊ ਕਰ ਰਹੇ ਹੁੰਦੇ ਨੇ ਔਰ ਕਿੰਨੇ ਕਮੈਂਟ ਆਉਂਦੇ ਨੇ, ਔਰ ਕਿਸ ਤਰ੍ਹਾਂ ਜਿਸ ਟਾਈਮ ਤੁਸੀਂ ਲਾਈਵ ਕਰ ਰਹੇ ਹੁੰਦੇ ਉਸ ਟਾਈਮ ਕਿੰਨੇ ਲੋਕ ਦੇਖ ਰਹੇ ਹੁੰਦੇ, ਥੋੜੀ ਜਿਹੀ ਮਾਲੂਮਾਤ ਸ਼ੇਅਰ ਕਰੋ ਤੁਸੀਂ। ਹਾਂਜੀ ਸਰ, ਜਿਸ ਟਾਈਮ ਮੈਂ ਵੇਖ ਜਿਸ ਤਰ੍ਹਾਂ ਮੈਂ ਚੱਲ ਰਿਹਾ ਹੈ ਹੁਣ ਵੀ ਪ੍ਰੋਗਰਾਮ, ਤੇ ਹੁਣ ਮੇਰੇ ਕੋਲ ਇਸ ਵਕਤ 36 ਲੋਕ ਜਿਹੜੇ ਨੇ ਨਾ ਉਹ ਲਾਈਵ ਵੇਖ ਰਹੇ ਨੇ। ਲੇਕਿਨ ਆਮ ਤੌਰ ਤੇ ਤਾਦਾਦ ਜਿਹੜੀ 100 ਪਲੱਸ ਮੇਰੇ ਕੋਲ ਮੌਜੂਦ ਰਹਿੰਦੀ ਹੈ। ਥੋੜੀ ਦੇਰ ਤੱਕ ਜ਼ਿਆਦਾ ਹੋ ਜਾਏਗੀ। ਉਹਦੇ ਨਾਲ YouTube ਔਰ Facebook ਦੇ ਦੋਵਾਂ ਦੇ ਕਲੈਕਟਿਵ ਮੇਰੇ ਸਾਹਮਣੇ ਆ ਰਹੇ ਹੁੰਦੇ ਨੇ। ਲੇਕਿਨ ਜਦੋਂ ਮੈਂ ਪ੍ਰੋਗਰਾਮ ਖਤਮ ਕਰਕੇ ਹਟਣਾ ਤੇ ਕੋਈ 200 ਦੇ ਕਰੀਬ, 200-250 ਦੇ ਕਰੀਬ YouTube ਦੇ ਉੱਪਰ ਵਿਊਅਰਸ ਹੁੰਦੇ ਨੇ। ਔਰ 1000 ਦੇ ਕਰੀਬ 1K ਤੱਕ ਜਿਹੜੇ ਉਹ ਸਾਡੇ ਫੇਸਬੁੱਕ ਤੇ ਹੁੰਦੇ ਨੇ। ਤੇ ਤਕਰੀਬਨ 200 ਜਾਂ 250 ਜਿਹੜੇ ਨਾਰਮਲ ਐਵਰੇਜ ਅਗਰ ਕੱਢੀਏ ਵੈਸੇ ਤੇ 300-400 ਵੀ ਕਮੈਂਟ ਹੁੰਦੇ ਨੇ। ਬਾਈ ਬਲਦੀਪ ਦੀ ਵੀਡੀਓ ਦੇ ਉੱਪਰ ਜਦੋਂ ਖਤਮ ਹੋਈ ਸੀ ਉਦੋਂ ਤਕਰੀਬਨ 1600 ਤੋਂ ਜ਼ਿਆਦਾ ਵਿਊ ਹੋ ਚੁੱਕੇ ਸਨ ਔਰ 450 ਦੇ ਕਰੀਬ ਕਮੈਂਟ ਹੋ ਚੁੱਕੇ ਸਨ। ਲੇਕਿਨ ਅਗਰ ਐਵਰੇਜ ਕੱਢੀਏ ਤੇ ਤਕਰੀਬਨ 1000 ਵਿਊਅਰ ਹੁੰਦਾ ਉਸ ਘੰਟੇ ਦੇ ਵਿੱਚ ਜਿਹੜਾ ਵੇਖ ਰਿਹਾ ਹੁੰਦਾ। ਔਰ ਉਹਦੇ ਦੌਰਾਨ ਜਿਹੜੇ ਕਮੈਂਟਸ ਨੇ ਉਹ ਤਕਰੀਬਨ ਸਾਡੇ ਕੋਲ 200 ਤੋਂ 250 ਦੇ ਕਰੀਬ ਹੁੰਦੇ ਨੇ। ਔਰ ਉਹ ਫੇਸਬੁੱਕ ਤੇ ਮੌਜੂਦ ਹੁੰਦੇ ਨੇ, ਸਾਰੇ ਦੋਸਤ ਵੇਖ ਸਕਦੇ ਨੇ ਉਹਨਾਂ ਨੂੰ, ਉਹਦੇ ਚ ਆਪਣੀ ਗੱਲ ਕਰ ਸਕਦੇ। ਸਕਾਲਰ ਵੀ ਉਹਦੇ ਚ ਜਿਹੜਾ ਆਪਣਾ ਜਵਾਬ ਆਨਸਰ ਜਿਹੜਾ ਉਹ ਕਰਦੇ ਰਹਿੰਦੇ ਨੇ। ਇਹ ਸਰ ਡਿਟੇਲ। ਉੱਚ ਸੱਜਣ ਦੁਸ਼ਮਣ ਸਾਰੇ ਸ਼ਾਮਲ ਨੇ। ਸਭ ਸ਼ਾਮਲ ਨੇ ਜੀ। ਬਹੁਤ ਜ਼ਬਰਦਸਤ ਗੱਲ ਹੈ ਜੀ, ਤੇ ਜਾਰੀ ਰੱਖੋ। ਜੇ ਕੋਈ ਸਵਾਲ ਹੈ ਤਾਂ ਦੱਸੋ, ਮੈਂ ਉਹਦਾ ਜਵਾਬ ਦੇ ਦੇਣਾ। ਜੇ ਨਹੀਂ ਅੱਜ ਤੇ ਸਰ ਕੋਈ ਸਵਾਲ ਨਹੀਂ। ਅੱਜ ਤੇ ਬਸ ਗੱਪਸ਼ਪ ਹੈ। ਸਾਰੇ ਦੋਸਤ ਆਈ ਜਾ ਰਹੇ ਨੇ ਸਟੂਡੀਓ ਚ ਤੇ ਅੱਜ ਉਹ ਸਾਰੇ ਮੌਕੇ ਨਾਲ ਲਾਈਵ ਹੋ ਰਹੇ ਨੇ। ਤੇ ਕੁਝ ਸੀਨੀਅਰ ਦੋਸਤ, ਜਿਸ ਤਰ੍ਹਾਂ ਮੈਂ ਤੁਹਾਨੂੰ ਇਨਵਾਈਟ ਕੀਤਾ, ਹੋਰ ਫਿਜ਼ਾ ਨੂੰ ਇਨਵਾਈਟ ਕੀਤਾ, ਇਸ ਤਰ੍ਹਾਂ ਸਾਡੇ ਨਾਲ ਹੋਰ ਵੀ ਕੁਝ ਦੋਸਤ ਜਿਹੜੇ ਖਾਸ ਇਨਵਾਈਟ ਕੀਤੇ ਕਿ ਵੀ ਉਹ ਲਾਜ਼ਮੀ ਆਣ। ਤੇ ਬਾਕੀ ਜਿਹੜੇ ਦੋਸਤ ਨੇ ਉਹਨਾਂ ਦੇ ਵਾਸਤੇ ਓਪਨ ਹੈ, ਜਿਹੜਾ ਵੀ ਆਣਾ ਚਾਹ ਰਹੇ ਕਰ ਰਹੇ ਨੇ ਮੈਸੇਜ, ਉਹਨਾਂ ਨੂੰ ਨਾਲ ਅਸੀਂ ਲਈ ਜਾ ਰਹੇ ਹਾਂ। ਜਿਹੜਾ ਸਾਡੇ ਕੋਲ ਆ ਰਿਹਾ ਹੈ ਅਸੀਂ ਉਹਨਾਂ ਨੂੰ ਲੈ ਰਹੇ ਹਾਂ ਲਾਈਵ। ਤੇ ਅੱਜ ਤੇ ਇੱਕ ਸਰ ਗੈਟ ਟੂਗੇਦਰ ਹੈ ਵਰਚੁਅਲ ਕਿਸਮ ਦਾ। ਔਰ ਸਮਝ ਲਓ ਕਿ 21 ਲੈਕਚਰ ਪੂਰੇ ਹੋ ਗਏ। ਹੁਣ ਛੁੱਟੀਆਂ 5 ਦਿਨ ਦੀਆਂ ਸਾਡੀਆਂ ਅੱਗੋਂ ਈਦ ਦੀਆਂ, ਤੇ ਉਸ ਕਰਕੇ ਅਸੀਂ ਕਿਹਾ ਇੱਕ ਫੀਡਬੈਕ, ਇੱਕ ਦੋਸਤਾਂ ਦੀ ਗੱਪਸ਼ਪ ਔਰ ਇੱਕ ਚਲੀ ਅਸੀਂ ਇੱਕ ਹਿਸਟੋਰੀਅਨਸ ਦੀ, ਲਿਟਰੇਚਰ ਦੀ ਔਰ ਪੰਜਾਬ ਦੀ ਔਰ ਪੰਜਾਬੀ ਪਿਆਰਿਆਂ ਦੀ ਜਿਹੜੀ ਇੱਕ ਫੈਮਿਲੀ ਕ੍ਰੀਏਟ ਹੋਈ, ਉਹਦੇ ਆਪਸ ਚ ਇੱਕ ਗੱਲਬਾਤ ਇੱਕ ਜਿਹੜੀ ਹੈ ਨਾ ਉਹ ਰੱਖਿਆ ਜਾਏ। ਇੱਕ ਲੈਕਚਰ ਅਸੀਂ ਪਹਿਲੇ ਕੀਤਾ ਸੀ, ਉਸ ਤੋਂ ਬਾਅਦ ਫਿਰ ਇਹ ਦੂਜਾ ਲੈਕਚਰ ਹੈ। ਦੋਸਤਾਂ ਨੇ ਕਿਹਾ ਕਿ ਦੁਬਾਰਾ ਕਰੋ, ਤੇ ਉਸ ਤੋਂ ਬਾਅਦ ਫਿਰ 4-5 ਦਿਨ ਦੀ ਬ੍ਰੇਕ ਹੈ। ਫਿਰ ਉਸ ਤੋਂ ਬਾਅਦ ਲੈਕਚਰ ਸਟਾਰਟ ਹੋਣਗੇ। ਤੇ ਅੱਜ ਕੋਈ ਸਵਾਲ ਨਹੀਂ, ਅੱਜ ਆਪਣੀ ਆਪਣੀ ਗੱਲਬਾਤ ਹੀ ਹੈ ਤੇ ਓਪਨ ਸਰ ਅੱਜ ਕੀਤਾ ਹੋਇਆ। ਮੇਰੇ ਜ਼ਿਹਨ 'ਚ ਵੈਸੇ ਨਹੀਂ ਸੀ ਕਿ ਤੁਸੀਂ ਦੱਸਿਆ ਤਾਂ ਪਤਾ ਲੱਗਾ 21 ਲੈਕਚਰ ਇਜ਼ ਅ ਲੋਟ ਆਫ ਲੈਕਚਰਸ। ਔਰ ਜਿਸ ਤਰ੍ਹਾਂ ਹੁਣੀ ਫਿਜ਼ਾ ਜੀ ਗੱਲ ਕਰ ਰਹੇ ਸੀ ਕਿ ਉਹ ਐਕੈਡੈਮਿਕ ਨੇ ਔਰ ਉਹਨਾਂ ਲਈ ਬਹੁਤ ਇਨਫੋਰਮੇਟਿਵ ਨੇ ਤੇ ਸਟੂਡੈਂਟਸ ਲਈ। ਔਰ ਸਭ ਤੋਂ ਅੱਛੀ ਗੱਲ ਹੈ ਕਿ YouTube ਤੇ ਉਹ ਸਾਰੇ ਲੈਕਚਰਸ ਪਏ ਨੇ ਔਰ ਸਟੂਡੈਂਟ ਜਿਹੜੇ ਨੇ ਉਹ ਐਨੀ ਟਾਈਮ ਜਾ ਕੇ ਉਹਨਾਂ ਨੂੰ ਸੁਣ ਸਕਦੇ ਨੇ, ਨੋਟਸ ਲੈ ਸਕਦੇ ਨੇ। ਤੇ ਮੇਰਾ ਜਿਹੜਾ ਥੋੜੀ ਜਿਹੀ ਤੁਹਾਨੂੰ ਮਸ਼ਵਰਾ ਹੈ ਕਿ ਇੱਕ ਥੋੜਾ ਤੁਸੀਂ ਜਿਹੜਾ ਆਪਣੇ ਈਸਟ ਪੰਜਾਬ ਦੇ ਔਰ ਇੱਥੇ ਸਾਡੇ ਜਿਹੜੇ ਦੋਸਤ ਨੇ ਉਹਨਾਂ ਨਾਲ ਡਿਸਕਸ ਕਰਕੇ ਨਾ ਇੱਕ ਪੂਰਾ ਉਹਦਾ ਚਾਕ ਆਊਟ ਕਰੋ ਕਿ ਇਹ ਜਿਹੜੇ ਟੌਪਿਕਸ ਨੇ ਉਹਦੇ ਉੱਤੇ। ਮਸਲਾ ਨੇ ਇੱਕ ਹੁਣੀ ਮੈਂ ਇੰਟਰਵਿਊ ਸੁਣ ਰਿਹਾ ਸਾਂ ਫਕੀਰ ਸੈਫੂਦੀਨ ਦਾ, ਜਿਹੜਾ ਕੁਰੇਟਰ ਨੇ ਉਹਦੇ ਮਿਊਜ਼ੀਅਮ ਦੇ, ਫਕੀਰ ਹੁਸੈਨ ਮਿਊਜ਼ੀਅਮ ਦੇ ਕੁਰੇਟਰ ਨੇ।
ਉਹਨਾਂ ਨੇ ਇੱਕ ਬੜੀ ਜ਼ਬਰਦਸਤ ਗੱਲ ਕੀਤੀ। ਉਹਨਾਂ ਨੇ ਕਿਹਾ ਕਿ 1811 ਦੇ ਵਿੱਚ ਰਣਜੀਤ ਸਿੰਘ ਨੇ, ਜਿਹੜੇ ਉਹਨਾਂ ਦੇ ਜਿਹੜੇ ਵਡਕੇ ਜਿਹੜੇ ਨੇ ਵਜ਼ੀਰ ਆਜ਼ਮ ਸਨ, ਫਕੀਰ ਇਜਾਜ਼ੁਦੀਨ, ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਰਣਜੀਤ ਸਿੰਘ ਨੇ, ਤੇ ਉਹਨੇ ਕਿਹਾ ਯਾਰ ਇਹ ਸਾਰੀਆਂ ਨੂੰ ਮੈਂ ਦੇਣਾ ਵਾ ਮਠਾਈਆਂ ਇਹ ਉਹ, ਤੇ ਮੈਂ ਚਾਹਨਾ ਵਾ ਬਾਦਸ਼ਾਹੀ ਮਸਜਿਦ ਦੇ ਵਿੱਚ ਵੀ ਈਦ ਦੀ ਨਮਾਜ਼ ਪੜ੍ਹੀ ਜਾਏ। ਔਰ ਉਹਨੇ ਬਕਾਇਦਾ ਫਿਰ ਕਹਿੰਦੇ ਫਰਸ਼ ਕੱਚੇ ਸੀ ਬਾਦਸ਼ਾਹੀ ਮਸਜਿਦ ਦੇ, ਰਣਜੀਤ ਸਿੰਘ ਨੇ ਉਹ ਪੱਕੇ ਕਰਾਏ ਇਸ ਤਰ੍ਹਾਂ। ਔਰ ਪ੍ਰੋਪੋਗੰਡਾ ਜਿਹੜਾ ਹੈ ਇਹ ਕੀਤਾ ਗਿਆ ਹੈ ਕਿ ਜੀ ਉਹ ਮਸਜਿਦ ਬੰਦ ਰਹੀ ਹੈ, ਅੰਗਰੇਜ਼ ਆਇਆ 1857 ਚ, ਉਹ ਉੱਥੇ 1849 ਦੇ ਵਿੱਚ, ਔਰ ਉਹ ਫਿਰ ਦੁਬਾਰਾ ਮਸਜਿਦ ਜਿਹੜੀ ਉੱਥੇ ਦੇ ਰਣਜੀਤ ਸਿੰਘ ਨੇ ਘੋੜੇ ਬੰਨੇ ਸਨ ਤੇ ਇਹ ਸੀ ਤੇ ਉਹ ਸੀ। ਹੁਣ ਉਸੇ ਫੈਮਿਲੀ ਦਾ ਫਕੀਰ ਸੈਫੂਦੀਨ ਜਿਹੜਾ ਕੁਰੇਟਰ ਹੈ ਇਸ ਵੇਲੇ ਫਕੀਰ ਖਾਨੇ ਦਾ, ਮਿਊਜ਼ੀਅਮ ਦਾ, ਬਹੁਤ ਜ਼ਬਰਦਸਤ ਮਿਊਜ਼ੀਅਮ, ਔਰ ਉਹ ਖੁਦ ਕਹਿ ਰਿਹਾ ਕਿ 1911 ਚ ਰਣਜੀਤ ਸਿੰਘ 1811 ਚ ਰਣਜੀਤ ਸਿੰਘ ਬੁਲਾ ਰਿਹਾ ਸਾਨੂੰ, ਔਰ ਉਹ ਕਹਿ ਰਿਹਾ ਕਿ ਸਾਰਾ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈ ਕਰੋ। ਤੇ ਇਹ ਜਿਹੜਾ ਇੱਕ ਪ੍ਰੈਜੁਡਿਸ ਬਣੇ ਨੇ ਸਾਡੇ, ਔਰ ਜਿਹੜਾ ਤੁਹਾਡਾ ਪ੍ਰੋਗਰਾਮ ਦਾ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਇੱਕ ਜਿਹੜਾ ਕੰਮ ਕਰ ਰਿਹਾ, ਔਰ ਉਹਦੇ ਚ ਆਮਰ ਰਿਆਜ਼ ਦਾ ਜਿਹੜਾ ਸੀ ਸਾਰਾ ਲੈਕਚਰ ਬਹੁਤ ਸ਼ਾਨਦਾਰ ਸੀ। ਤੇ ਸਾਰਾ ਜਿਹੜਾ ਉਹਨੇ ਕਾਫੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬ੍ਰੇਕ ਕੀਤਾ, ਔਰ ਉਸ ਪਾਸੇ ਜਿਹੜੇ ਪੰਜਾਬੀ ਨੇ ਜਾਂ ਦੁਨੀਆ ਦੇ ਦੂਸਰੇ ਉਹਨਾਂ ਲਈ ਵੀ ਉਹ ਗੱਲਾਂ ਬੜੀਆਂ ਨਵੀਆਂ ਹੋਣਗੀਆਂ, ਔਰ ਦੂਜੇ ਪਾਸੇ ਦੇ ਜਿਹੜੇ ਪੰਜਾਬੀ ਕਰ ਰਹੇ ਨੇ ਉਹ ਵੀ ਬੜੀਆਂ ਨਵੀਆਂ ਨੇ, ਔਰ ਜਿਹੜਾ ਚੀਜ਼ਾਂ ਓਪਨ ਅਪ ਹੋ ਰਹੀਆਂ ਨੇ, ਔਰ ਇਹ ਬਹੁਤ ਜ਼ਬਰਦਸਤ ਗੱਲ। ਸ਼ੁਕਰੀਆ ਸਰ, ਥੈਂਕ ਯੂ। ਸਾਡੇ ਨਾਲ ਕੁਝ ਹੋਰ ਮਹਿਮਾਨ ਆ ਗਏ ਨੇ, ਮੈਂ ਉਹਨਾਂ ਨੂੰ ਜ਼ਰਾ ਕਰਾਂ ਬੁਲਾਵਾਂ ਇੱਥੇ। ਜੀ ਸਰ, ਥੈਂਕ ਯੂ ਜੀ। ਜੀ ਸਰ, ਜੀ ਆਇਆਂ ਨੂੰ। ਤੁਹਾਡੇ ਵਾਇਸ ਦਾ ਕੋਈ ਇਸ਼ੂ ਹੈ, ਤੁਸੀਂ ਜ਼ਰਾ ਪਲੀਜ਼ ਉਹਨੂੰ ਚੈੱਕ ਕਰੋ। ਹੈਲੋ ਤਰਨਦੀਪ ਸਿੰਘ ਜੀ, ਚੱਟਾ ਸਾਹਿਬ ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਜੀ ਠੀਕ ਹੈ, ਸਤਿ ਸ੍ਰੀ ਅਕਾਲ ਜੀ ਵੀਰ ਜੀ, ਕੀ ਹਾਲ? ਠੀਕ ਠਾਕ ਹੋ? ਬੜੀ ਗੁਰੂ ਕਿਰਪਾ ਜੀ, ਤੁਸੀਂ ਸੁਣਾਓ? ਚੜ੍ਹਦੀ ਕਲਾ ਚੋਂ? ਹਾਂਜੀ ਬਹੁਤ ਜਨਾਬ, ਬੜੀ ਮਿਹਰਬਾਨੀ ਤੁਸੀਂ ਅੱਜ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਟਾਈਮ ਕੱਢਿਆ ਆਉਣ ਦਾ। ਨਹੀਂ ਜੀ, ਮੈਂ ਤੇ ਬਹੁਤ ਨਜ਼ਦੀਕ ਤੋਂ ਤੁਹਾਡੇ ਕੋਈ 3 ਜਾਂ 4 ਦੇ ਕਰੀਬ ਲੈਕਚਰਸ ਸੁਣੇ ਜੀ, ਤੇ ਹੁਣ ਮੇਰੀ ਲਿਸਟ ਦੇ ਵਿੱਚ ਹੈ ਕਿ ਮੈਂ ਤਰਤੀਬਵਾਰ ਸਾਰੇ ਲੈਕਚਰ ਸੁਣਾਂਗਾ ਜੋ ਤੁਸੀਂ ਇਸ ਲੋਕਡਾਊਨ ਦੇ ਦੌਰਾਨ ਰਿਕਾਰਡ ਕੀਤੇ ਨੇ। ਤੇ ਬਹੁਤ ਹੀ ਮੋਨੂਮੈਂਟਲ ਵਰਕ ਹੋਇਆ, ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਬਹੁਤ ਸਿਆਣੇ ਤੇ ਸੂਝਵਾਨ ਰਿਸਰਚਰਸ ਹਨ, ਸੀਰੀਅਸ ਸਟੂਡੈਂਟਸ ਹਨ ਆਪਣੇ ਆਪਣੇ ਸਬਜੈਕਟ ਦੇ, ਤੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤੁਸੀਂ ਇੱਕ ਬੜੀ ਖੂਬਸੂਰਤ ਪਲੇਲਿਸਟ ਤਿਆਰ ਕੀਤੀ ਹੈ। ਮੈਂ ਤੁਹਾਡੇ ਸੀਨੀਅਰ ਜਿਹੜੇ ਗੱਲ ਕਰ ਰਹੇ ਸਨ ਪਹਿਲੇ, ਉਹਨਾਂ ਦੀ ਵੀ ਗੱਲ ਸੁਣ ਰਿਹਾ ਸੀ ਕਿ ਐਕਸਕਿਊਜ਼ ਮੀ, ਜਿਹੜੀਆਂ ਖੁੱਲਣਾ ਇੱਕ ਦੂਜੇ ਦੇ ਨਾਲ, ਓਰਲ ਟ੍ਰੈਡੀਸ਼ਨ ਜਿਹੜੀਆਂ ਨੇ ਉਹ ਕਿਤੇ ਸਾਡੇ ਕਿਤੇ ਹੋ ਸਕਦਾ ਵੀ ਮਹਾਰਾਜ ਨੇ ਜਿਹੜਾ ਇਹ ਮੌਕਾ ਬਣਾਇਆ ਵੀ ਆਨਲਾਈਨ ਅਸੀਂ ਇੱਕ ਦੂਜੇ ਦੇ ਨਾਲ ਇੰਨੀ ਨਜ਼ਦੀਕ ਹੋ ਕੇ ਗੱਲਾਂ ਖੁੱਲ ਕੇ ਕਰ ਪਾ ਰਹੇ, ਸਮਾਂ ਸਾਰਿਆਂ ਦੇ ਕੋਲ। ਤੇ ਸਹਿਜੇ ਜੋ ਸਾਡੇ ਬਜ਼ੁਰਗ ਪਿੱਛੋਂ ਦੀ ਜੀ ਨਾਰੋਵਾਲ ਡਿਸਟ੍ਰਿਕਟ ਤੋਂ ਆਏ ਹੋਏ ਨੇ ਇੱਥੇ, ਤੇ ਜਦੋਂ ਉਹਨਾਂ ਦੇ ਰਾਹੀਂ ਗੱਲਾਂ ਸੁਣਦੇ ਆ ਤੇ ਜੋ ਕੁਛ ਹੈ ਤੇ ਮਹਿਸੂਸ ਕਰਦੇ ਹੁੰਦੇ ਸਾਂ ਕਿ ਹੁਣ ਸਹਿਜੇ ਉਹ ਗੱਲਾਂ ਮੁੱਕਦੀਆਂ ਜਾਂਦੀਆਂ। ਇੱਥੇ ਜਦੋਂ ਪੜ੍ਹਦੇ ਆ ਤੇ ਜਿੰਨਾ ਯੰਗਸਟਰਸ ਦੇ ਨਾਲ ਵਿਚਰਦੇ ਆ ਤੇ ਕਈ ਵਾਰੀ ਐਟਮੋਸਫੇਅਰ ਦਾ ਜਿਹੜਾ ਫੀਲ ਹੁੰਦੀ ਹੈ ਉਹਦੇ ਵਿੱਚ ਖਲਾ ਪਾਉਣਾ ਬਹੁਤ ਜ਼ਰੂਰੀ ਹੈ। ਪਿਆਰ ਜਿਹੜਾ ਹੈ ਉਹਨੂੰ, ਉਹਦੇ ਬੀਜ ਨੂੰ ਬੋਣਾ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਪੁੰਗਰੇ, ਤੇ ਬਹੁਤ ਬਹੁਤ ਅਸੀਂ ਸਾਰੇ ਉਸ ਪਿਆਰ ਦੀ ਨੇਕ ਤੇ ਛਾਂ ਮਾਣੀਏ। ਇਹ ਮੇਰੀ ਅਰਦਾਸ ਹੈ ਤੇ ਬੇਨਤੀ ਹੈ ਜੀ ਗੁਰੂ ਦੇ ਚਰਨਾਂ ਵਿੱਚ। ਤੇ ਮਾਈ ਬੈਸਟ ਵਿਸ਼ੇਸ ਟੂ both of you and your club, ਤੁਸੀਂ ਬੜਾ ਖੂਬਸੂਰਤ ਕੰਮ ਕਰ ਰਹੇ ਹੋ, ਮਹਾਰਾਜ ਕਿਰਪਾ ਕਰਨ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਤੁਹਾਡਾ ਜੀ। ਜੀ ਸਾਡੇ ਨਾਲ ਜਿਹੜੇ ਦੋਸਤ ਆਣਾ ਚਾਹ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਆਪਣਾ ਮੈਸੇਜ ਕਰ ਦੇਣ, ਤੇ ਅਸੀਂ ਉਹਨਾਂ ਦੇ ਮੈਸੇਜ ਦੇ ਰਿਪਲਾਈ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਲਿੰਕ ਭੇਜਾਂਗੇ, ਔਰ ਉਸ ਲਿੰਕ ਤੇ ਉਹ ਕਲਿੱਕ ਕਰਨਗੇ। ਕਲਿੱਕ ਕਰਕੇ ਉਹਨਾਂ ਦੇ ਸਾਹਮਣੇ ਸਟ੍ਰੀਮ ਯਾਰਡ ਇੱਕ ਖੁੱਲੇਗੀ ਸਾਈਟ, ਔਰ ਉਹਦੇ ਵਿੰਡੋ ਖੁੱਲੇਗੀ, ਔਰ ਉਹਦੇ ਵਿੱਚ ਤੁਸੀਂ ਆਪਣਾ
ਨਾਮ ਐਂਟਰ ਕਰਕੇ ਤੇ ਇੰਟਰ ਬ੍ਰੌਡਕਾਸਟ ਕਰਨਾ ਤੇ ਤੁਸੀਂ ਸਾਡੇ ਨਾਲ ਸਟੂਡੀਓ 'ਚ ਆ ਜਾਓਗੇ। ਸਟੂਡੀਓ 'ਚ ਆਉਣ ਤੋਂ ਬਾਅਦ ਮੈਨੂੰ ਸਾਰੇ ਨਜ਼ਰ ਆ ਰਹੇ ਹੁੰਦੇ ਨੇ, ਲੇਕਿਨ ਉਹਦੇ ਨਾਲ ਇਹ ਫਰਕ ਹੁੰਦਾ ਕਿ ਇੱਕ ਦੋਸਤ ਨੂੰ ਟਾਈਮ ਦੇਣਾ ਹੁੰਦਾ ਤੇ ਉਹ ਜਿੰਨੀ ਦੇਰ ਉਹ ਉੱਥੇ ਮੌਜੂਦ ਹੋਣ, ਉਹ ਥੋੜਾ ਇੰਤਜ਼ਾਰ ਕਰਨ ਪਲੀਜ਼, ਤੇ ਉਹ ਫਿਰ ਅਸੀਂ ਉਹਨਾਂ ਨੂੰ ਨਾਲ ਜਿਹੜਾ ਹੈ ਨਾ ਉਹ ਲਈ ਜਾਂਦੇ। ਸਾਡੇ ਨਾਲ ਜੀ ਮੁਨੇਸ਼ ਸਿੰਘ ਜੀ ਆਏ ਨੇ। ਹਾਂਜੀ, ਜੀ ਆਇਆਂ ਨੂੰ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੀ ਹਾਲ ਚਾਲ ਜੀ? ਠੀਕ ਠਾਕ। ਹੈਲੋ ਸਰ, ਆਵਾਜ਼ ਆ ਰਹੀ ਹੈ ਜੀ? ਜੀ ਆਵਾਜ਼ ਆ ਰਹੀ ਹੈ ਸਰ। ਜੀ ਆ ਰਹੀ ਹੈ ਸਰ। ਸਰ ਬਹੁਤ ਵਧੀਆ ਲੱਗ ਰਿਹਾ ਅੱਜ ਦੂਸਰਾ ਸੈਸ਼ਨ ਕਰਕੇ ਤੁਹਾਡੇ ਨਾਲ। ਇਹ ਤੇ ਸਾਡਾ ਇਕੱਠਾ ਹੀ ਹੈ ਜਨਾਬ, ਤੁਸੀਂ ਵੀ ਤੇ ਸਾਡੇ ਨਾਲ ਹੀ ਹੁੰਦੇ ਹੋ, ਤੁਸੀਂ ਤੁਹਾਡਾ ਵੀ ਸਾਰਾ ਜਿਹੜਾ ਨਾ ਇੱਕ ਨਾਲ ਸਾਥ ਹੁੰਦਾ, ਅਸੀਂ ਇਕੱਠੇ ਹੀ ਤੇ ਕਰ ਰਹੇ ਹਾਂ। ਨਹੀਂ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਸਰ ਮੈਂ ਤੇ ਬਸ ਇਸ ਟੀਮ ਦਾ ਹਿੱਸਾ ਹੋਣ ਦੇ ਨਾਤੇ ਜਿੰਨੇ ਵੀ ਇੱਥੇ ਅੱਜ ਤੱਕ ਰਿਸਰਚਰ, ਸਪੀਕਰਸ ਜਾਂ ਆਡੀਅנਸ ਸਾਡੇ ਨਾਲ ਜੁੜ ਰਹੀ ਆ, ਤਾਂ ਕਰਾਂਗਾ ਕਿ ਜਿਹੜੀ ਤੰਗ ਗਲੀਆਂ ਸਨ ਜਿਹੜੀਆਂ ਸਰਕਾਰਾਂ ਨੇ ਖੜੀਆਂ ਕੀਤੀਆਂ, ਉਹਨਾਂ ਨੂੰ ਅਸੀਂ ਪਾਰ ਕਰਨ ਦੀ ਇੱਕ ਕੋਸ਼ਿਸ਼ ਕੀਤੀ ਤੇ ਸ਼ਾਇਦ ਜਿਹਦੇ ਵਿੱਚ ਅਸੀਂ ਸਕਸੈਸਫੁਲ ਵੀ ਹੋ ਰਹੇ ਹਾਂ ਜੀ ਰੋਹਿਤ ਸਾਹਿਬ। ਹਾਂਜੀ, ਅੱਜ ਅਸੀਂ ਜਿਹੜਾ ਨਾ ਅੱਜ ਤੇ ਕਿਉਂਕਿ ਈਦ ਮਿਲਣੀ ਹੈ ਤੇ ਜ਼ਰਾ ਗੱਪਸ਼ਪ ਮੂਡ ਵਿੱਚ ਹੀ ਸਾਰੇ ਗੱਲਬਾਤ ਕਰ ਰਹੇ ਹਾਂ, ਤੇ ਜਿਹੜਾ ਹੈ ਨਾ ਜੀ ਉਹ ਅਸੀਂ ਉਸੇ ਗੱਲਬਾਤ ਨੂੰ ਅੱਗੇ ਵਧਾਵਾਂਗੇ। ਸਾਡੇ ਵੱਲ ਤੇ ਜ਼ਾਹਿਰ ਹੈ ਇੱਧਰ ਤੇ ਅਜੇ ਈਦ ਦਾ ਐਲਾਨ ਚੱਲ ਰਿਹਾ ਤੇ ਹੁਣ ਕੁਝ ਛੁੱਟੀਆਂ ਮਨਾਵਾਂਗੇ। ਹੁਣ ਤੇ ਬਹੁਤ ਲੰਮੀਆਂ ਹੋ ਗਈਆਂ ਛੁੱਟੀਆਂ। ਫਿਰ ਤੇ ਫੈਸਲਾਬਾਦ ਦੀਆਂ ਜੁਗਤਾਂ ਹੋਣੀਆਂ ਚਾਹੀਦੀਆਂ ਸੀ ਸਰ। ਥੋੜੀ ਹੋਰ ਰੌਣਕ ਲੱਗ ਜਾਣੀ ਸੀ। ਅੱਜ ਸੈਸ਼ਨ ਜੁਗਤਾਂ ਦਾ ਰੱਖ ਲੈਂਦੇ ਤੇ ਥੋੜਾ ਵਧੀਆ ਹੋ ਜਾਂਦਾ ਜੀ, ਹੋਰ ਜ਼ਿਆਦਾ। ਚਲੋ ਜੀ ਸਰ, ਬੜੀ ਖੁਸ਼ੀ, ਬਲਕਿ ਤੁਸੀਂ ਤਾਂ ਸਾਡੇ ਨਾਲ ਹੀ ਹੋ। ਬਾਕੀ ਜਿਹੜੇ ਸਾਡੇ ਮਨੀਸ਼ ਜੀ ਪ੍ਰਾਹੁਣੇ ਆਏ, ਅਸੀਂ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਲਈਏ। ਕਾਫੀ ਸਾਰੇ ਦੋਸਤ ਸਾਡੇ ਕੋਲ ਸਟੂਡੀਓ 'ਚ ਆ ਗਏ ਨੇ। ਨਹੀਂ ਸਰ, ਬਹੁਤ ਉਹ ਜ਼ਿਆਦਾ ਜ਼ਰੂਰੀ ਸਰ। ਉਹ ਜੀ ਸਾਡੇ ਨਾਲ ਕੁਝ ਦੋਸਤ ਆ ਗਏ ਨੇ, ਅਸੀਂ ਉਹਨਾਂ ਨੂੰ ਪਲੀਜ਼ ਲਵਾਂਗੇ। ਉਹਨਾਂ 'ਚ ਮੈਂ ਪ੍ਰੋਫੈਸਰ ਸੁਖਦੇਵ ਸੋਹਲ ਸਾਹਿਬ ਆਏ ਨੇ, ਡਾਕਟਰ ਸਾਹਿਬ, ਮੈਂ ਉਹਨਾਂ ਨੂੰ ਇਨਵਾਈਟ ਕਰਾਂਗਾ। ਸਰ ਜੀ ਆਇਆਂ ਨੂੰ ਸਰ। ਹਾਂਜੀ, ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਬਹੁਤ ਅੱਛਾ, ਬਹੁਤ ਖੁਸ਼ੀ ਹੁੰਦੀ ਆ। ਔਰ ਅਸੀਂ ਤਾਂ ਇੱਥੇ ਤਕਰੀਬਨ ਅੱਧਾ ਘੰਟਾ ਪਹਿਲਾਂ ਹੀ ਸੋਚਣ ਲੱਗ ਪੈਂਦੇ ਟਾਈਮ ਕਦੋਂ ਹੋਣਾ ਵਾ। ਤੇ ਬਹੁਤ ਜਿਸ ਤਰੀਕੇ ਨਾਲ ਹੁਣ ਇਹ ਜਿਸ ਪ੍ਰੋਗਰਾਮ ਜਿਸ ਲੈਵਲ ਤੇ ਪਹੁੰਚਿਆ ਵਾ, ਤਾਂ ਲੱਗ ਰਿਹਾ ਵਾ ਕਿ ਇਹ ਪ੍ਰੋਗਰਾਮ ਕਾਫੀ ਲੰਮਾ ਸਮਾਂ ਚੱਲੇਗਾ। ਔਰ ਤੁਹਾਡਾ ਇੰਟਰਸਟ ਜਿਸ ਤਰੀਕੇ ਨਾਲ ਤੁਸੀਂ ਉਸਨੂੰ ਚਲਾ ਰਹੇ ਜੇ, ਬਹੁਤ ਵਧਾਈ ਹੋਵੇ। ਤੇ ਜਿਸ ਕਿਸਮ ਦੀ ਪੰਜਾਬ ਦੇ ਵਿੱਚ ਡਾਇਵਰਸਿਟੀ ਆ, ਉਸ ਨੂੰ ਸਾਹਮਣੇ ਨਜ਼ਰ ਆ ਰਿਹਾ ਵਾ ਕਿ ਕਿਸ ਤਰੀਕੇ ਨਾਲ ਅਸੀਂ ਸਾਰੇ ਜਿਹੜੇ ਆ ਉਹ ਥੀਮਸ ਜਿਹੜੇ ਨੇ ਲੈ ਕੇ ਆ ਰਹੇ ਨੇ। ਔਰ ਕੁਛ ਲੱਗ ਰਿਹਾ ਵਾ ਕਿ ਲੜਕੀਆਂ ਜਾਂ ਲੇਡੀਜ਼ ਜਿਹੜੀਆਂ ਨੇ ਉਹ ਘੱਟ ਨੇ, ਤਾਂ ਕੋਸ਼ਿਸ਼ ਕਰੋ ਕਿ ਉਹ ਵੀ ਆਪਣੇ ਜਿਹੜੇ ਟੌਪਿਕ ਨੇ, ਜਿਹੜੇ ਕਲਚਰ ਨਾਲ ਰਿਲੇਟਡ ਨੇ, ਜਾਂ ਜਿਹੜਾ ਜੈਂਡਰ ਵਾਲਾ ਇਸ਼ੂ ਆ, ਉਸ ਨੂੰ ਸਾਹਮਣੇ ਲੈ ਕੇ ਆਉਣ। ਤੇ ਉਹਦੇ ਨਾਲ ਜਿਹੜਾ ਵਾ ਉਹ ਪੰਜਾਬੀ ਦਾ ਜਿਹੜਾ ਅਸਲੀਅਤ ਜਿਹੜਾ ਵਾ, ਖਾਸਾ ਜਿਹੜਾ ਮੇਨ ਪਾਰਟ ਆ ਸੋਸਾਇਟੀ ਦਾ, ਉਹ ਸਾਹਮਣੇ ਆਵੇ। ਬਾਕੀ ਦੂਸਰੀ ਗੱਲ ਇਹ ਹੈ ਕਿ ਥੋੜਾ ਜਿਹਾ ਆਪਾਂ ਟਾਈਮ ਦਾ ਖਿਆਲ ਰੱਖੀਏ। ਟਾਈਮ ਬਹੁਤ ਜ਼ਿਆਦਾ ਜਿਹੜਾ ਵਾ ਉਹ ਹੋ ਜਾਂਦਾ ਵਾ, ਤੇ ਕਿਤੇ ਨਾ ਕਿਤੇ ਰਿਮਾਈਂਡ ਕਰਾਉਂਦੇ ਰਹੋ। ਤਕਰੀਬਨ ਅੱਧਾ ਘੰਟਾ ਜਾਂ ਉਹ ਵੱਧ ਤੋਂ ਵੱਧ 40 ਮਿੰਟ ਚੱਲ ਜਾਵੇ, ਤੇ ਇਹ ਇੱਕ ਆਰਡਰ 'ਚ ਰਹੇਗਾ। ਉਸ ਦੇ ਨਾਲ ਲੋਕਾਂ ਦਾ ਇੰਟਰਸਟ ਬਣਿਆ ਰਹੇਗਾ। ਜੇ ਕੋਈ ਜ਼ਿਆਦਾ ਜਾਣੀ ਕਿ ਚਾਹਵਾਨ ਆ, ਉਸਨੂੰ ਐਕਸਟੈਂਡ ਕਰਨ ਦਾ, ਉਹਨੂੰ 2 ਹਿੱਸਿਆਂ 'ਚ ਕਰ ਦਿੱਤਾ ਜਾਵੇ। ਜੀ ਉਸਨੂੰ ਆਪਾਂ 2 ਹਿੱਸਿਆਂ ਦੇ ਵਿੱਚ ਕਰ ਦਈਏ ਕਿ ਇੱਕ ਪਾਰਟ ਹੁਣ ਹੋ ਜਾਵੇ ਤੇ ਇੱਕ ਪਾਰਟ ਦੁਬਾਰਾ ਫਿਰ ਉਹ ਹਫ਼ਤੇ ਬਾਅਦ ਜਿਹੜਾ, ਜਾਂ 2 ਹਫ਼ਤੇ ਦੇ ਬਾਅਦ ਉਸਨੂੰ ਜਿਹੜਾ ਮੌਕਾ ਦੇ ਦਿੱਤਾ ਜਾਵੇ। ਜੀ ਸਰ, ਬਹੁਤ ਸ਼ੁਕਰੀਆ ਸਰ। ਅਸੀਂ ਇਸ ਗੱਲ ਨੂੰ ਸਰ ਨੋਟ ਕਰ ਲਿਆ। ਟਾਈਮ ਦੇ ਹਵਾਲੇ ਨਾਲ ਟਾਈਮ ਦੇ ਤੇ ਸਰ ਅਸੀਂ ਕਰਦੇ ਹਾਂ, ਤੇ ਪਰ ਉਹ ਕਮੈਂਟਸ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਇਹ ਗੱਲ ਮੁੱਕ ਲੈਣ ਦਿਓ ਤੇ ਫਿਰ ਅਸੀਂ ਕਰਾਂਗੇ। ਔਰ ਡੈਫੀਨੇਟਲੀ ਫਿਰ ਉਹਨਾਂ ਨੂੰ ਕਹਿਣਾ ਵੀ ਪੈਂਦਾ ਲੈਕਚਰ ਖਤਮ ਹੋਣ ਤੇ ਕਿ ਅਗਲੇ ਲੈਕਚਰ ਵਾਸਤੇ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ। ਅਸੀਂ ਕਰਨੇ ਜੈਂਡਰ ਦੇ ਹਵਾਲੇ ਨਾਲ ਸਰ ਤੁਸੀਂ ਕੀਤੀ ਗੱਲ, ਅਸੀਂ ਉਹਦੇ ਹਵਾਲੇ ਨਾਲ ਵੀ ਅਸੀਂ ਬਲਕਿ ਤੁਹਾਡੇ ਕੋਲ ਸਲਾਹ ਲੈਂਦੇ ਰਹਿੰਦੇ ਹਾਂ, ਤੁਹਾਡੇ ਕੋਲ ਪੁੱਛਦੇ ਰਹਿੰਦੇ ਹਾਂ ਚੀਜ਼ਾਂ, ਤੇ ਜੈਂਡਰ ਦੇ ਹਵਾਲੇ ਨਾਲ ਵੀ ਕਾਫੀ ਸਰ ਕੋਸ਼ਿਸ਼ ਕਰ ਰਹੇ ਹਾਂ। ਔਰ
ਆਉਣ ਵਾਲੇ ਦਿਨਾਂ 'ਚ ਅਸੀਂ ਇਸ ਚੀਜ਼ ਨੂੰ ਮੀਟ ਕਰ ਲਾਂਗੇ। ਵੈਸੇ ਤਾਂ ਅਸੀਂ ਜੈਂਡਰ ਬੈਲੈਂਸ ਰੱਖ ਕੇ ਸੀਰੀਜ਼ ਵੀ ਸ਼ੁਰੂ ਕੀਤੀ ਸੀ ਕਿ ਇਹ ਮੇਲ ਔਰ ਫੀਮੇਲ ਮੇਰੇ ਨਾਲ ਖੋਲਾ ਸੀ ਤੇ ਅਸੀਂ ਇਹ ਉਸ ਜੈਂਡਰ ਬੈਲੈਂਸ ਨੂੰ ਲੈ ਕੇ ਚੱਲੇ ਸਾਂ ਤੇ ਉਹ ਸਰ ਅਸੀਂ ਜ਼ਰੂਰ ਕਰਾਂਗੇ। ਸਰ ਜੀ ਬਹੁਤ ਸ਼ੁਕਰੀਆ, ਤੁਸੀਂ ਸਾਡੇ ਕੋਲ ਆਏ ਸਰ, ਬਹੁਤ ਮਿਹਰਬਾਨੀ। ਸਾਡੇ ਨਾਲ ਕੁਝ ਹੋਰ ਗੈਸਟ ਸਾਡੇ ਨਾਲ ਡਾਕਟਰ ਬਲਜੀਤ ਸਿੰਘ ਮੈਨੂੰ ਨਜ਼ਰ ਆ ਰਹੇ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਆ ਜਾਣ। ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ, ਡਾਕਟਰ ਸਾਹਿਬ। ਡਾਕਟਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਹੈਲੋ, ਹਾਂਜੀ ਡਾਕਟਰ ਸਾਹਿਬ ਜੀ ਆਇਆਂ ਨੂੰ, ਵੈਲਕਮ। ਤੁਸੀਂ ਸਾਡੇ ਨਾਲ ਲਾਈਵ ਹੋ, ਤੁਸੀਂ ਗੱਲਬਾਤ ਕਰੋ ਸਾਡੇ ਨਾਲ ਸਾਂਝੀ ਪਲੀਜ਼। ਹੈਲੋ। ਜੀ ਡਾਕਟਰ ਸਾਹਿਬ ਦੇ ਨਾਲ ਕੋਈ ਚੱਲ ਰਿਹਾ ਸੀ ਹੁਣ ਜਿਹੜਾ ਹੈ ਉਹ ਸਾਡੇ ਨਾਲ ਅਮਰ ਰਿਆਜ਼ ਸਾਹਿਬ ਆ ਗਏ ਨੇ ਤੇ ਅਸੀਂ ਹੁਣ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਜਨਾਬ ਸਰ ਜੀ ਆਇਆਂ ਨੂੰ। ਹਾਂਜੀ, ਕੀ ਹਾਲ ਚਾਲ ਨੇ? ਸਿਗਰਟ ਮੁੱਕੀ ਨਹੀਂ ਜਾਈ ਲੈਕਚਰ ਦੀ। ਅਸੀਂ ਤੁਹਾਨੂੰ ਸੁਖਦੇਵ ਸਾਹਿਬ ਨੇ ਗੱਲ ਕੀਤੀ ਹੈ ਨਾ ਜੈਂਡਰ ਬੈਲੈਂਸ ਦੀ, ਤੇ ਉਹਦੇ ਵਿੱਚ ਤੁਸੀਂ ਕਿਹਾ ਕਿ ਮੈਂ ਜੈਂਡਰ ਬੈਲੈਂਸ ਹੈਗਾ, ਮੈਂ ਕਿਹਾ ਤੇ ਫੈਮਿਲੀ ਬੈਲੈਂਸ ਹੈ, ਜੈਂਡਰ ਬੈਲੈਂਸ ਨਹੀਂ ਹੈਗਾ, ਕਿਉਂਕਿ ਜੱਟੀ ਬੈਲੈਂਸ ਹੈਗਾ। ਥੋੜਾ ਥੋੜਾ ਇਹਦੇ ਵੀ ਨਿਕਲਣਾ ਪਏਗਾ ਸਾਨੂੰ। ਮਤਲਬ ਤੁਸੀਂ ਕੋਈ ਟਾਕੀ ਲੱਗੀ ਰਹਿਣ ਨਹੀਂ ਦੇਣੀ ਹੈ। ਚੰਗਾ ਕਿ ਆਪਸ ਹੀ ਲਾ ਲਿਆ ਕਰੀਏ ਟਾਕੀ। ਜੀ ਕੰਮ ਤੇ ਬਹੁਤ ਅੱਛਾ ਹੈਗਾ, ਔਰ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਕੰਮ ਆਪਣੇ ਆਪ ਹੋ ਜਾਏ ਉਹ ਜ਼ਿਆਦਾ ਹੀ ਚੰਗਾ ਹੁੰਦਾ ਹੈ। ਵਰਨਾ ਲੋਕੀ ਬੜਾ ਸੋਚਦੇ ਰਹਿੰਦੇ ਨੇ ਔਰ ਫਿਰ ਸੋਚਦੇ ਹੀ ਰਹਿੰਦੇ ਨੇ। ਤੁਹਾਨੂੰ ਪਤਾ ਪਰਲੇ ਪਾਸੇ ਵੀ ਇੱਧਰ ਵੀ ਬਾਹਰ ਵੀ ਦਾਨਿਸ਼ਵਰ ਤੇ ਬੜੇ ਹੈਗੇ ਨੇ, ਪਰ ਕੰਮ ਕਿਸੇ ਕਿਸੇ ਦਾ ਹੀ ਚੱਲਦਾ ਹੈਗਾ। ਲੇਕਿਨ ਮਤਲਬ ਸੀਰੀਅਸ ਜਿਹੜੀ ਇਹਦੇ ਤੇ ਗੱਲ ਹੈਗੀ ਉਹ ਇਹੀ ਹੈ ਕਿ ਜਿਹੜੀ ਗੱਲ ਤੁਸੀਂ ਜਿੰਨੀ ਖੁੱਲੀ ਅਸੀਂ ਗੱਲ ਕਰ ਸਕਾਂਗੇ, ਜਿੰਨਾ ਇਹਨੂੰ ਓਪਨ ਰੱਖਾਂਗੇ ਔਰ ਜਿੰਨਾ ਲੋਕਾਂ ਦੇ ਨੁਕਤਾ ਨਜ਼ਰ ਨੂੰ ਅਸੀਂ ਇਹਦੇ ਵਿੱਚ ਜਗ੍ਹਾ ਦਾਂਗੇ, ਉਹਨਾਂ ਇਹਦੇ ਵਿੱਚ ਜ਼ਿਆਦਾ ਲੋਕਾਂ ਦੀ ਦਿਲਚਸਪੀ ਔਰ ਜਿੰਨਾ ਇੰਟਰੈਕਟਿਵ ਹੋਏਗਾ। ਮੇਰਾ ਖਿਆਲ ਹੈ ਸਾਰੀ ਚੀਜ਼ਾਂ ਦਾ ਖਿਆਲ ਤੁਸੀਂ ਆਲਰੇਡੀ ਰੱਖ ਰਹੇ ਹੋ ਔਰ ਇਸੇ ਵਜ੍ਹਾ ਤੋਂ ਲੋਕਾਂ ਦਾ ਇਹਦੇ ਚ ਦਿਲਚਸਪੀ ਵੀ, ਔਰ ਇਹਨੂੰ ਇਸੇ ਤਰ੍ਹਾਂ ਜਿਹੜਾ ਹੈਗਾ ਮਤਲਬ ਜਿਹੜਾ YouTube ਤੇ ਆਉਣਾ ਚਾਹੁੰਦਾ ਉੱਥੇ ਆ ਜਾਂਦਾ, ਜਿਹੜਾ ਤੁਹਾਡੇ Facebook ਪੇਜ ਤੇ ਆ ਜਾਂਦਾ। ਤੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਾਹਿਰ ਹੈ ਅਸੀਂ ਸਪੇਸਿਸ ਹੀ ਬਹੁਤ ਘੱਟ ਹੈਗੀਆਂ ਨੇ ਜਿੱਥੇ ਅਸੀਂ ਹਕੂਮਤਾਂ ਦੇ ਔਰ ਬਾਹਰਲਿਆਂ ਦੇ ਦਬਾਅ ਤੋਂ ਨਿਕਲ ਕੇ ਵੀ ਕੋਈ ਗੱਲ ਕਰ ਸਕੀਏ। ਜੇ ਹਕੂਮਤਾਂ ਦੇ ਦਬਾਅ ਚੋਂ ਨਿਕਲਣੇ ਆ ਤੇ ਬਾਹਰਲਿਆਂ ਦਾ ਦਬਾਅ ਆ ਜਾਂਦਾ, ਤੇ ਤੁਹਾਨੂੰ ਪਤਾ ਬਾਹਰਲੇ ਤੇ ਪੰਜਾਬੀ ਦੇ ਵਿੱਚ ਕਿਹਨੂੰ ਕਹਿੰਦੇ ਨੇ। ਉਹ ਇਲਮ ਦੀ ਬੁਨਿਆਦ ਤੇ ਸਾਨੂੰ ਬਾਂਦਰ ਬਣਾਈ ਸਕਦੇ ਨੇ ਕਿ ਮੈਂ ਆਕਸਫੋਰਡ ਤੇ ਆਇਆ ਹੂੰ, ਮੈਂ ਹਾਰਵਰਡ ਤੇ ਆਇਆ ਹੂੰ, ਬੰਦਾ ਗੱਲ ਹੀ ਨਹੀਂ ਕਰ ਸਕਦਾ ਉਹਦੇ ਤੇ। ਲੇਕਿਨ ਇਹ ਖੁੱਲ੍ਹ ਹੌਲੀ ਹੌਲੀ ਮਿਲ ਰਹੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ, ਮਤਲਬ ਮੈਨੂੰ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਪਹਿਲੀ ਦਫਾ ਮਿਲਿਆ ਉਹਨਾਂ ਨੂੰ ਇੱਥੇ, ਤੇ ਮੇਰਾ ਤੇ ਖਿਆਲ ਹੈਗਾ ਕਿ ਇਹ ਸਿਲਸਿਲਾ ਜਿਹੜਾ ਹੈਗਾ ਜਿੰਨਾ ਅੱਗੇ ਵਧੇਗਾ ਉਹਦੇ ਨਾਲ ਫਰਕ ਪਏਗਾ ਔਰ ਅਸਲ ਦੇ ਵਿੱਚ ਇਹੀ ਇਹਦੀ ਬੁਨਿਆਦ ਵੀ ਜੀ। ਬਾਕੀ ਤੇ ਮਤਲਬ ਹੈ ਕਿ ਜ਼ਾਹਿਰ ਹੈ ਜਿਹੜੇ ਲੈਕਚਰ ਹੋਏ ਨੇ ਬਹੁਤ ਸਾਰੇ ਬੰਦਿਆਂ ਦਾ ਅਸੀਂ ਕੰਮ ਜਿਹੜਾ ਹੈਗਾ ਦੇਖਣ ਦਾ ਮੌਕਾ ਮਿਲਿਆ, ਬਹੁਤ ਸਾਰੇ ਅੱਗੇ ਜਿਹੜਾ ਹੈਗਾ ਜਿਹੜੇ ਲਾਈਨ ਅਪ ਵੀ ਹੈਗੇ ਨੇ ਲੋਕ, ਔਰ ਇਹ ਐਕਸਚੇਂਜ ਜਿਹੜੀ ਹੈਗੀ ਇਹਦੀ ਬੜੀ ਜ਼ਰੂਰਤ ਹੈਗੀ। ਇਹ ਐਕਸਚੇਂਜ ਜਿਹੜੀ ਹੈਗੀ ਸ਼ਾਇਦ ਸਾਡੀ ਯੂਨੀਵਰਸਿਟੀਆਂ ਉਸ ਕੈਪੇਬਲ ਨਹੀਂ ਕਿ ਉਹ ਕਰ ਸਕਣ ਇੱਕ ਦੂਜੇ ਨਾਲ। ਕੁਛ ਤੇ ਗਵਰਨਮੈਂਟ ਦੇ ਮਸਾਇਲ ਹੈਗੇ ਨੇ, ਕੁਛ ਸਾਡੇ ਆਪਣੇ ਵੀ ਮਸਾਇਲ ਹੈਗੇ। ਮਤਲਬ ਗਵਰਨਮੈਂਟ ਤੋਂ ਇਲਾਵਾ ਵੀ ਜਿਹੜਾ ਹੈਗਾ ਉਹ ਬਹੁਤ ਸਾਰੇ, ਸਾਰਾ ਕੁਝ ਗਵਰਨਮੈਂਟਾਂ ਦੇ ਪਾਉਣ ਦੀ ਲੋੜ ਨਹੀਂ, ਕਿਉਂਕਿ ਅਸੀਂ ਬਹੁਤ ਸਾਰੇ ਆਪ ਵੀ ਆਪਣੇ ਆਪਣੇ ਖੋਡੀ ਚੋਂ ਨਿਕਲਣ ਟਾਈਮ ਲੱਗਦਾ ਹੈ। ਤੇ ਇਹ ਚੰਗਾ ਇੱਕ
ਕਰੋਨਾ ਦੀ ਰਹਿਮਤ ਦੇ ਵਿੱਚ ਇੱਕ ਰਹਿਮਤ ਨਿਕਲ ਆਈ ਹੈ ਕਿਉਂਕਿ ਇਹ ਡਿਜੀਟਲ ਮੀਡੀਅਮ ਜਿਹੜਾ ਹੈਗਾ ਇਹਦੇ ਵਿੱਚ ਜ਼ਾਹਿਰ ਤੁਹਾਨੂੰ ਵੀਜ਼ਾ ਨਹੀਂ ਲੈਣਾ ਪੈਂਦਾ, ਤੁਹਾਨੂੰ ਪਾਸਪੋਰਟ ਦੇ ਜਿਹੜੇ ਮੁਸੀਬਤਾਂ ਚੋਂ ਨਹੀਂ ਨਿਕਲਣਾ ਪੈਂਦਾ। ਤੇ ਇਹ ਹੁਣ ਦੁਨੀਆ ਅੱਗੇ ਜਿਹੜੀ ਹੈਗੀ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਇਹਦੇ 'ਚ ਜਿਹੜੀ ਕੰਟੈਂਟ ਦੀ ਵੈਲਿਊ ਹੈਗੀ ਉਹ ਜ਼ਿਆਦਾ ਅਹਿਮੀਅਤ ਇਖਤਿਆਰ ਕਰ ਗਈ ਹੈ। ਅਗਰ ਸਾਡੇ ਕੋਲ ਕੰਟੈਂਟ ਹੋਏਗਾ ਲੋਕ ਸਾਡੀ ਗੱਲ ਸੁਣਨਗੇ, ਅਗਰ ਸਾਡੇ ਕੋਲ ਕੰਟੈਂਟ ਨਹੀਂ ਹੋਏਗਾ ਅਸੀਂ ਜਿੰਨੇ ਮਰਜ਼ੀ ਹਾਈਟੈਕ ਹੋ ਜਾਈਏ, ਜੋ ਮਰਜ਼ੀ ਜ਼ਰਾ ਚੱਠਾ ਸਾਹਿਬ ਦੀ ਜਗ੍ਹਾ ਕੋਈ ਲਿਪਸਟਿਕ ਲਾ ਕੇ ਕੋਈ ਹੋਰ ਵੀ ਆ ਕੇ ਬਹਿ ਜਾਏ ਤੇ ਕੱਖ ਨਹੀਂ ਹੋਣਾ। ਕੰਟੈਂਟ ਹੋਣਾ ਚਾਹੀਦਾ ਤੇ ਸਪੌਂਟੇਨਿਟੀ ਵੀ ਹੋਣੀ ਚਾਹੀਦੀ ਹੈ, ਸਪੇਸ ਹੋਣੀ ਚਾਹੀਦੀ ਹੈ ਲੋਕਾਂ ਦੀ। ਤੇ ਖੈਰੀ ਸਾਹਿਬ ਬਹੁਤ ਮਿਹਰਬਾਨੀ। ਨਾਲ ਹੀ ਰਹਿਣਾ ਤੇ ਕੋਈ ਸਾਡੇ ਨਾਲ ਮਹਿਮਾਨ ਹੋਰ ਆ ਗਏ ਤੇ ਅਸੀਂ ਉਹਨਾਂ ਨੂੰ ਬੁਲਾ ਲੈਂਦੇ ਹਾਂ ਤੇ ਫਿਰ ਅਸੀਂ ਆਨੇ ਆ ਤੁਹਾਡੇ ਵੱਲ ਵੀ ਜੀ। ਸਾਡੇ ਨਾਲ ਬਹਾਦਰ ਸਿੰਘ ਸਾਹਿਬ ਨੇ ਕਾਫੀ ਹਾਂਜੀ ਜੀ ਅੰਕਲ ਜੀ ਠੀਕ ਆ ਬਾਈ। ਹਾਂਜੀ 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 ਅੱਛਾ ਠੀਕ ਆ। ਹਾਂ ਮੈਂ ਬੜੀ ਖੁਸ਼ੀ ਹੋਈ, ਮੈਂ ਕਿ ਈਦ ਦੀਆਂ ਵਧਾਈਆਂ ਦਿੱਤੀਆਂ ਸੀਗੀਆਂ ਤੇ ਉਹ ਮੈਂ ਨਾ ਅੱਜ ਥੋੜਾ ਜਿਹਾ ਪੜ੍ਹਦਾ ਸੀ ਕਿਉਂਕਿ ਸਾਨੂੰ ਇਸਲਾਮ ਧਰਮ ਬਾਰੇ ਤਾਂ ਬੜਾ ਹੀ ਪਤਾ ਹੀ ਕੱਖ ਨਹੀਂ ਹੈਗਾ। ਤੇ ਉਹ ਤੇ ਲਿਖਿਆ ਸੀਗਾ ਵੀ ਅੱਜ ਦੇ ਦਿਨ ਅਸੀਂ ਸੈਲਫ ਰਿਫਲੈਕਸ਼ਨ ਕਰਨਾ ਹੁੰਦਾ ਤੇ ਨਾਲ ਦੀ ਨਾਲ ਅਸੀਂ ਸਪਿਰਿਚੁਅਲ ਇਨਰ ਸਪਿਰਿਚੁਅਲ ਸਟਰੈਂਥ ਹੈ ਨਾ ਉਹ ਕਰਨੀ ਹੁੰਦੀ ਆ। ਬਸ ਜਿੱਦਾਂ ਸਾਡੇ ਵਿਸਾਖੀ ਤੇ ਹੁੰਦਾ ਅਸੀਂ ਰੋਟੀ ਖਾ ਪੀ ਕੇ ਸਭ ਕੁਝ ਕਰ ਲੈਂਦੇ, ਜਿਹੜੀਆਂ ਅਸਲੇ ਕੰਮ ਕਰਨ ਵਾਲੇ ਹੁੰਦੇ ਅਸੀਂ ਕਰਦੇ ਨਹੀਂ। ਤੇ ਮੈਂ ਆਪਣੇ ਮੁਸਲਿਮ ਭੈਣਾਂ ਵੀਰਾਂ ਭਰਾਵਾਂ ਨੂੰ ਅੱਜ ਇਹ ਯਾਦ ਕਰਾਉਂਗਾ ਭਾਈ ਬਸ ਖਾ ਪੀ ਕੇ ਨਾ ਸਾਰ ਲਿਓ, ਜੋ ਆਪਾਂ ਨੂੰ ਆਪਣੇ ਪੈਗੰਬਰ ਸੰਦੇਸ਼ ਦਿੰਦੇ ਨੇ ਉਹਨੂੰ ਵੀ ਪੱਲੇ ਬੰਨ ਲਈਏ ਆਪਾਂ ਜਿਹੜੀ ਓ ਡੀਅਰ। ਹਾਂਜੀ 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 ਗੱਲ ਕਰੋ ਤੁਸੀਂ ਸਾਡੇ ਨਾਲ। ਤੇ ਹਾਂਜੀ ਹਾਂਜੀ ਤੁਸੀਂ ਗੱਲ ਕਰੀ ਜਾਓ। ਮੈਂ ਬੜੇ ਪਿਆਰ ਦੇ ਨਾਲ ਗੱਲਬਾਤ ਕਰਦਾ ਤੇ ਜਿਹੜੇ ਆਪਣੇ ਪ੍ਰੋਗਰਾਮ ਨੇ, ਜਿਹੜੇ ਆਪਣੇ ਹਿਸਟਰੀ ਲੈਕਚਰਸ ਨੇ ਬਹੁਤ ਕਾਮਯਾਬ ਨੇ। ਤੇ ਮੈਂ ਕਹਿੰਦਾ ਹੁਣ ਪੰਜਾਬ ਜਿਹੜਾ ਹੈਗਾ ਇਹ ਗਲੋਬਲ ਪੰਜਾਬ ਬਣ ਗਿਆ। ਇਹਨੂੰ ਇੱਕ ਮਿੱਟੀ ਜਾਂ ਇੰਡੀਆ ਈਸਟ ਵੈਸਟ ਪੰਜਾਬ ਵੱਲ ਨਾ ਸੋਚੋ, ਇਹਨੂੰ ਗਲੋਬਲ ਸੋਚੋ। ਪੰਜਾਬੀ ਇਸ ਵੇਲੇ ਸਾਰੀ ਦੁਨੀਆ 'ਚ ਵਸਦੇ ਨੇ ਤੇ ਰਸਦੇ ਨੇ। ਤੇ ਉਹ ਮੈਨੂੰ ਨਾ ਛੋਟੇ ਹੁੰਦੇ ਨੂੰ ਬੜਾ ਪਤਾ ਨਹੀਂ ਸੀ ਹੁੰਦਾ, ਲੇਕਿਨ ਮੈਂ ਕੋਈ 10-12 ਸਾਲ ਦਾ ਸੀ ਤਾਂ ਸਾਡੇ ਮੇਰਾ ਬੜਾ ਭਰਾ ਸੀ, ਉਹਨੂੰ ਪੰਜਾਬੀ ਪੜ੍ਹਨ ਦਾ ਸ਼ੌਂਕ ਸੀਗਾ। ਤੇ ਸਾਡੇ ਘਰ ਇੱਕ ਕਿਤਾਬ ਹੁੰਦੀ ਸੀ ਇਸ਼ਕ ਜਿਨ੍ਹਾਂ ਤੇ ਹੱਡੀ ਰਚਿਆ। ਉਹ ਮੈਨੂੰ ਹਜੇ ਵੀ ਕਈ ਚੇਤਾ, ਮੈਂ ਪੜ੍ਹੀ ਸੀਗੀ ਹੀਰ ਰਾਂਝਾ ਸੱਸੀ ਪੁੰਨੂ ਸੋਹਣੀ ਮਹੀਵਾਲ। ਉਹ ਸਾਰੀਆਂ ਕਹਾਣੀਆਂ ਮੈਂ 14-15 ਸਾਲ ਦੇ ਮੈਂ ਪੜ੍ਹੀਆਂ ਸੀਗੀਆਂ, ਲੇਕਿਨ ਉਦੋਂ ਉਹਨਾਂ ਦੀ ਬਾਹਲੀ ਸਮਝ ਨਹੀਂ ਸੀ ਲੱਗਦੀ, ਉਹਨਾਂ ਦੀ ਮਹਾਨਤਾ ਨਹੀਂ ਸੀ ਲੱਗਦੀ। ਲੇਕਿਨ ਹੁਣ ਜਦ ਉਹਨੂੰ ਹਿਸਟੋਰੀਕਲ ਪਰਸਪੈਕਟਿਵ ਨਾਲ ਦੇਖਦੇ ਹਾਂ, ਜਦ ਹੁਣ ਅਸੀਂ ਉਹਨੂੰ ਦੇਖਦੇ ਹਾਂ ਵੀ ਸਾਡਾ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਜਿਹੜਾ ਮਾਹੌਲ ਉਹਨਾਂ ਦੇ ਵਿੱਚ, ਜਾਂ ਪੰਜਾਬ ਦਾ ਜਿਹੜਾ ਅਸਲੀ ਪਿਆਰ ਜਿਹਨੂੰ ਕਹਿੰਦੇ ਆ ਨਾ, ਅੱਜ ਕੱਲ੍ਹ ਦਾ ਪਿਆਰ ਨਹੀਂ, ਜਿਹੜਾ ਉਹ ਇਮੋਸ਼ਨਲੀ ਇੱਕ ਦੂਜੇ ਨਾਲ ਪਿਆਰ ਸੀ, ਜਿਹੜਾ ਉਹਨਾਂ ਨੋਵਲਸ ਦੇ ਵਿੱਚ, ਉਹਨਾਂ ਕਹਾਣੀਆਂ ਵਿੱਚ ਭਰਿਆ ਹੋਇਆ ਸੀਗਾ। ਮੈਂ ਕਹਿੰਦਾ ਫਿਰ ਅਸੀਂ ਭੁੱਲ ਗਏ ਉਸ ਪਿਆਰ ਨੂੰ। ਜੇ ਅਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ ਲਈਏ ਨਾ, ਤੇ ਬਾਕੀ ਫਿਰ ਜਿਹੜੀ ਡਿਸਟੈਂਸ ਜਿਹੜੀਆਂ ਹੁੰਦੀਆਂ ਨੇ, ਤੇ ਬਾਕੀ ਜਿਹੜੀਆਂ ਅਸੀਂ ਹੋਰ ਕੰਧਾਂ ਦਰਬਾਰਾਂ ਕਹਿ ਲਈਏ, ਜੋ ਬੋਰਡਰ ਕਹਿ ਲਈਏ, ਉਹ ਮੈਨੇ ਨਹੀਂ ਕਹਾਉਂਦੇ। ਤੇ ਮੈਂ ਸਾਰਿਆਂ ਨੂੰ ਕਹਿੰਦਾ ਭਾਈ ਆਪਣੇ ਅੰਦਰ ਦੇ ਦਰਵਾਜ਼ੇ ਖੋਲੋ, ਅੰਦਰੋਂ ਪਿਆਰ ਕਰੋ ਇੱਕ ਦੂਜੇ ਦੇ ਨਾਲ। ਤੇ ਇਹ ਜਿਹੜਾ ਆਪਣਾ ਸੈਸ਼ਨ ਹੈਗਾ, ਮੈਂ ਅੱਲਾਹ ਤਾਲਾ ਨੂੰ, ਪਰਮਾਤਮਾ ਨੂੰ, ਰੱਬ ਨੂੰ ਬਸ ਇਹੀ ਅਰਦਾਸ ਹੀ ਕਰ ਸਕਦੇ, ਨਵਾਜ਼ ਹੀ ਪੜ੍ਹ ਸਕਦੇ, ਉਹਦੇ ਕੋਲ ਰਿਕੁਐਸਟ ਹੀ ਕਰ ਸਕਦੇ ਵੀ ਸਾਨੂੰ ਹੋਰ ਚੜ੍ਹਦੀ ਕਲਾ ਲੈ ਕੇ ਆਵੇ, ਸਾਨੂੰ ਹੋਰ ਇਹ 'ਚ ਤਰੱਕੀ ਬਖਸ਼ੇ। ਤੇ ਵੀਰ ਸਾਹਿਬ ਤੁਸੀਂ ਮੈਨੂੰ ਜਦ ਵੀ ਮੈਂ ਹੁਣ ਆਉਣਾ ਐਵਰੀ ਹਫ਼ਤੇ ਜਾਂ ਜਿੱਦਣ ਵੀ ਆਪਣੀ ਗੱਲਬਾਤ ਹੁੰਦੀ, ਤੇ ਮੈਨੂੰ ਸਾਰਾ ਫੈਸਲਾਬਾਦ ਯਾਦ ਆ ਜਾਂਦਾ। ਉੱਥੇ 2-4 ਦਿਨ ਕੱਟੇ ਸੀ ਹਨਾ, ਉੱਥੇ ਮੈਂ ਬਿਮਾਰ ਵੀ ਹੋ ਗਿਆ ਸੀ, ਮੈਨੂੰ ਚੇਤਾ ਰਹਿਣਾ। ਹਾਂਜੀ 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 ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਲੈ ਕੇ ਆਏ ਹੋ ਲਾਈਵ। ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਜਿੱਥੇ ਕਿਤੇ ਵੀ ਤੁਸੀਂ ਹੋਵੋ, ਮੈਂ ਇਹਨੂੰ ਕਹਿੰਦਾ ਇਹ ਮੂਵਮੈਂਟ ਹੈ ਕਿਸਮ ਦੀ ਸਾਡੀ, ਇਸ ਮੂਵਮੈਂਟ ਦੇ ਨਾਲ ਜੁੜੋ ਤੇ ਇਹਨੂੰ ਵੱਧ ਤੋਂ ਵੱਧ ਇਹਨੂੰ ਹੋਰਨਾਂ ਨਾਲ ਵੀ ਸ਼ੇਅਰ ਕਰੋ। ਤੇ ਜਿਹੜੀਆਂ ਆਪਣੀਆਂ ਹਿਸਟੋਰੀਕਲ ਸਾਡੇ ਇਤਿਹਾਸ ਦੀਆਂ ਜਿਹੜੀਆਂ
ਸਾਡੀਆਂ ਜਿਹੜੀਆਂ ਰਮਜ਼ਾਂ ਨੇ ਜਿਹੜੀਆਂ ਨਾ, ਅਸੀਂ ਉਹਨਾਂ ਤੋਂ ਕੁਛ ਸਿੱਖੀਏ, ਕਿਉਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਸਾਨੂੰ ਬਹੁਤ ਕੁਛ ਦੇ ਕੇ ਗਏ ਆ। ਚਾਹੇ ਅਸੀਂ ਉਹਨੂੰ ਜਿੱਦਾਂ ਮਰਜ਼ੀ ਪੜ੍ਹ ਲਈਏ, ਜਿੱਦਾਂ ਮਰਜ਼ੀ ਸਮਝ ਲਈਏ, ਪਰ ਸਮਝੀਏ ਜ਼ਰੂਰ, ਕਿਉਂਕਿ ਉਹ ਅਸਲੀ ਸਾਡੀ ਇਨਰ ਸਟਰੈਂਥ ਜਿਹੜੀ ਹੈ ਨਾ, ਅਸਲੀ ਸਾਡੀ ਪੰਜਾਬੀਅਤ ਦੀ ਜਿਹੜੀ ਅਸਲੀ ਸ਼ਕਤੀ ਆ ਜਿਹੜੀ ਹੈ ਨਾ, ਉਹਦੇ ਵਿੱਚ ਹੀ ਵੱਜੀ ਹੋਈ ਆ। ਤੇ ਅੱਜ ਤੱਕ ਜਿੰਨੇ ਵੀ ਮੈਂ ਲੈਕਚਰ ਸੁਣੇ ਆ ਬੜੇ ਕਮਾਲ ਦੇ ਨੇ, ਬਹੁਤ ਸੋਹਣੇ ਨੇ। ਥੋੜੀਆਂ ਆਪਾਂ ਨੂੰ ਤੁਸੀਂ ਅੱਜ ਜਿਹੜਾ ਸਾਡਾ ਜਿਹੜਾ ਪੋਸਟਰ ਹੈ ਸਾਡੇ ਨਾਲ ਸਾਰੇ ਜਿਹੜੇ ਸੁਣਨ ਵਾਲੇ ਨੇ, ਉਹਨਾਂ ਨੇ ਸਾਡਾ ਜਿਹੜਾ ਅੱਜ ਦਾ ਪੋਸਟਰ ਵੇਖਿਆ ਅੱਜ ਦੇ ਪ੍ਰੋਗਰਾਮ ਦਾ, ਉਸ ਪੋਸਟਰ ਤੇ ਕੋਈ ਗੱਲ ਨਹੀਂ ਹੋ ਰਹੀ, ਉਸ ਪੋਸਟਰ ਦੇ ਹਵਾਲੇ ਨਾਲ ਵੀ ਹੋਣੀ ਚਾਹੀਦੀ ਕਿ ਕੀ ਉਹਨਾਂ ਨੇ ਵੇਖਿਆ ਉਸ ਪੋਸਟਰ 'ਚ। ਇਹ ਕਮਾਲ ਦਾ ਪੋਸਟਰ ਤੁਹਾਡਾ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਉਹਦੇ ਵਿੱਚ ਬਹੁਤ ਪਿਆਰ ਤੁਸੀਂ ਬੰਨਿਆ ਆ। ਉਹਦੇ ਵਿੱਚ ਤੁਸੀਂ ਆ ਜਿਹੜੀਆਂ ਰਮਜ਼ਾਨ ਜਿਹਦੀ ਮੈਂ ਗੱਲ ਕਰਦਾ, ਉਹ ਤੁਸੀਂ ਬੱਝੀਆਂ ਨੇ ਉਹਨਾਂ ਦੇ ਵਿੱਚ। ਤੇ ਬਸ ਇਹੀ ਆ, ਅੱਲਾ ਕੋ ਬਸ ਮੁੜ ਕੇ ਅਰਦਾਸ ਹੀ ਆ ਸਾਡੀ, ਆਪਾਂ ਨੂੰ ਇਹ ਚੜ੍ਹਦੀ ਕਲਾ 'ਚ ਲੈ ਕੇ ਜਾਵੇ, ਤੰਦਰੁਸਤੀ ਤੋਂ ਬਚਾਵੇ। ਕੱਲ ਜਿਹੜੀ ਖਬਰ ਸੁਣੀ ਉੱਥੇ 에ਅਰਪੋਰਟ ਦੀ, ਇਹ ਹਜਾਜ ਦੀ, 에ਅਰੋਪਲੇਨ ਦੀ, ਬੜੀ ਦੁਖਦਾਈ ਖਬਰ ਸੀ, ਬੜਾ ਦਿਲ ਨੂੰ ਸੱਟ ਲੱਗੀ। ਇਹ ਤਾਂ ਉਹ ਅੱਲਾ ਦੀ ਖੇਡ ਆ ਹਨਾ, ਦੁੱਖ ਸੁੱਖ ਤਾਂ ਇਹ ਆਉਣੇ ਜਾਣੇ ਨੇ ਆਪਣੇ ਜ਼ਿੰਦਗੀ ਦੇ ਵਿੱਚ। ਅਸੀਂ ਆਪ ਨਾ ਕਰੀਏ, ਜੋ ਪ੍ਰਮਾਤਮਾ ਕਰਦਾ ਉਹਨੂੰ ਕਰ ਲੈਣ ਦਿਓ, ਲੇਕਿਨ ਅਸੀਂ ਇੱਕ ਦੂਜੇ ਨਾਲ ਰੱਜ ਕੇ ਪਿਆਰ ਵੰਡੀਏ। ਅਸਲੀ ਪਿਆਰ ਹੀ ਵੰਡਣ ਵਾਲੀ ਚੀਜ਼ ਆ, ਬਾਕੀ ਤਾਂ ਇੱਥੋਂ ਲੈਣੀ ਕੁਛ ਨਹੀਂ। ਅਸੀਂ ਮਿੱਟੀ ਦੇ ਹੈਗੇ, ਮਿੱਟੀ 'ਚ ਰਲ ਜਾਣਾ, ਤੇ ਕੁਛ ਤੇ ਛੱਡ ਕੇ ਜਾਣਾ ਨਹੀਂ, ਬਸ ਪਿਆਰ ਹੀ ਲੈ ਕੇ ਜਾਣਾ। ਤੇ ਬਹੁਤ ਮਿਹਰਬਾਨੀ ਤੁਹਾਡੀ, ਦੁਆਵਾਂ ਦਾ ਬੜਾ ਸ਼ੁਕਰੀਆ। ਹਾਂਜੀ ਹਾਂਜੀ, ਕਹਿ ਦੇਣਾ ਹੈ। ਬਾਕੀ ਜਿਹਨੇ ਵੀ ਇੱਥੇ ਵੀ ਸੁਣਦੇ ਨੇ, ਸਾਰਿਆਂ ਦੇ ਬਹੁਤ ਸੋਹਣੇ ਸੋਹਣੇ ਲੈਕਚਰ ਸੀ। ਤੇ ਵੀਰ ਜੀ, ਮੈਂ ਨਾ ਮੈਨੂੰ ਹਾਸੇ ਦੀ ਗੱਲ, ਉਹ ਟੂ ਲਿਖਿਆ ਸੀਗਾ ਉਹ ਵੀਰ ਜੀ ਦੇ ਨਾਂ ਦੇ ਪਿੱਛੇ, ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਆ ਹਨਾ। ਫਿਰ ਮੈਂ ਹੋਲਾ ਨੂੰ ਪੁੱਛਿਆ ਵੀ ਇਹ ਕੀ ਆ, ਉਹਨੇ ਮੈਨੂੰ ਦੱਸਿਆ ਤੇ ਮੈਨੂੰ ਬਹੁਤ ਯਾਦ ਆਇਆ। ਅਸਲੀ ਜਿਹੜਾ ਮੇਰਾ ਨਾਂ ਹੈ ਨਾ, ਮੈਂ ਬਹਾਦਰ ਆ ਨਾ, ਤੇ ਮੈਂ ਇੱਕ ਦਿਨ ਦੇਖਦਾ ਸੀ ਪ੍ਰੋਗਰਾਮ, ਤੇ ਲਾਹੌਰ ਦਾ ਜਿਹੜਾ ਲੇਲਪੁਰ ਦਾ ਜਿਹੜਾ ਸਕੂਲ ਆ ਨਾ, ਕਾਲਜ ਆ, ਉਹਦੀ ਕਿਸੇ ਬਹਾਦਰ ਸਰਦਾਰ ਨੇ ਉਹਦੀ ਜ਼ਮੀਨ ਦੇ 18 ਕਿੱਲੇ ਜ਼ਮੀਨ ਦਿੱਤੇ ਸੀ। ਤੇ ਉਹ ਮੁਸਲਮਾਨ ਵੀਰ ਮੇਰਾ ਕਹਿ ਰਿਹਾ, ਕਹਿੰਦਾ ਬਾਦੀ ਨੇ ਕਿਹਨੇ ਦਿੱਤੇ ਸੀ? ਬਾਦੀ, ਮੇਰਾ ਨਾਮ ਵੀ ਬਾਦੀ, ਮੈਨੂੰ ਨਿਕਨੇਮ ਸਾਦੇ ਨੇ। ਪੰਜਾਬ 'ਚ ਤੇ ਫਿਰ ਹੈ। ਬਹੁਤ ਸ਼ੁਕਰੀਆ ਅੰਕਲ ਜੀ, ਸਾਡੇ ਨਾਲ ਕਾਫੀ ਸਾਡੇ ਦੋਸਤ ਨੇ, ਉਹਨਾਂ ਨੂੰ ਅਸੀਂ ਲੈਨੇ ਆ ਨਾਲ। ਸਾਡੇ ਨਾਲ ਬਹੁਤ ਦੇਰ ਤੋਂ ਜਿਹੜੇ ਹੈ ਨੇ ਉਹ ਅਮਨਦੀਪ ਜੀ ਨੇ, ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਆਉਣ, ਗੱਲ ਕਰਨ ਸਾਡੇ ਨਾਲ। ਜੀ ਪ੍ਰੋਫੈਸਰ ਸਾਹਿਬਾ, ਜੀ ਆਇਆਂ ਨੂੰ। ਤੁਹਾਡੇ ਵੱਲੋਂ ਮਾਈਕ ਬੰਦ ਜੇ, ਤੁਹਾਡੇ ਵੱਲੋਂ ਮਾਈਕ ਜਿਹੜਾ ਹੈ ਨਾ ਉਹ ਬੰਦ ਹੈ, ਮਾਈਕ ਪਲੀਜ਼ ਲਾਓ, ਆਵਾਜ਼ ਨਹੀਂ ਆ ਰਹੀ, ਮਾਈਕ ਅਲਾਓ ਕਰੋ। ਜੀ ਉਹ ਥੋੜਾ ਨੈਟ ਦਾ ਪ੍ਰੋਬਲਮ। ਸਾਡੇ ਨਾਲ ਡਾਕਟਰ ਪ੍ਰਵੀਨ ਸ਼ਰੂਨ ਨੇ, ਔਰ ਡਾਕਟਰ ਸਾਹਿਬ ਜੀ ਆਇਆਂ ਨੂੰ। ਸਾਡੇ ਨਾਲ ਜਸਬੀਰ ਸਿੰਘ ਜੀ ਮੌਜੂਦ ਨੇ, ਔਰ ਸਾਡੇ ਨਾਲ ਸਾਡੇ ਦੋਸਤ ਇਮਦਾਦ ਹੁਸੈਨ, ਬਲਜੀਤ ਜੀ ਨੇ, ਤੇ ਆਮਰ ਬਾਟਾ ਨੇ। ਅਸੀਂ ਸਾਰਿਆਂ ਨੂੰ ਲੈਨੇ ਆ। ਹੁਣ ਅਸੀਂ ਡਾਕਟਰ ਪ੍ਰਵੀਨ ਜੀ ਦੀ ਪ੍ਰਵੀਨ ਜੀ ਡਾਕਟਰ ਸਾਹਿਬ। ਚੱਠਾ ਸਾਹਿਬ, ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ ਨਾ। ਸਰ ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕਰੋ। ਹੈਲੋ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕਰੋ। ਜੀ ਡਾਕਟਰ ਜਸਬੀਰ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਨੇ। ਜੀ ਸਰ, ਜੀ ਆਇਆਂ ਨੂੰ ਸਰ, ਕੀ ਹਾਲ ਚਾਲ ਨੇ? ਹਾਂਜੀ ਸਰ, ਹਾਂਜੀ, ਕੀ ਹਾਲ ਹੈ ਜੀ? ਬਹੁਤ ਬਹੁਤ ਮੁਬਾਰਕਾਂ ਜੀ। ਮੇਰੇ ਤਾਂ ਸਿਰਫ ਕੋਈ ਸੁਜੈਸ਼ਨ ਨਹੀਂ ਹੈ, ਕੋਈ ਮੈਨੂੰ ਚੀਜ਼ ਲੱਭਦੀ ਨਹੀਂ ਹੈ, ਕਿਉਂਕਿ ਜਿਸ ਖੂਬਸੂਰਤੀ ਦੇ ਨਾਲ ਤੁਸੀਂ ਪੂਰੀ ਟੀਮ, ਮਨੀਸ਼ ਜੀ, ਤੁਸੀਂ, ਖੋਲਾ ਜੀ, ਬਾਕੀ ਜਿਹੜੇ ਤੁਹਾਡੇ ਬੈਕ ਸਟੇਜ ਲੋਕ ਨੇ, ਜਿਸ ਸ਼ਿੱਦਤ ਦੇ ਨਾਲ ਮੈਂ ਕਹਾਂਗਾ ਕਿ ਸਾਰੇ ਪ੍ਰੋਗਰਾਮ ਨੂੰ ਤੁਸੀਂ ਰਨ ਕਰ ਰਹੇ ਹੋ, ਬਹੁਤ ਸੋਹਣਾ ਕੰਮ ਕਰ ਰਹੇ ਹੋ। ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਔਰ ਜਿਹੜੀਆਂ ਨੇ ਮੇਰੀਆਂ ਦਿਲੀ ਦੁਆਵਾਂ, ਔਰ ਰੱਬ ਇਸ ਪਲੇਟਫਾਰਮ ਨੂੰ ਨਜ਼ਰ ਤੋਂ ਬਚਾ ਕੇ ਰੱਖੇ ਕਿਉਂਕਿ ਉਹ ਵੀ ਬਹੁਤ ਇੱਕ ਅਹਿਮ ਹਿੱਸਾ ਹੈ। ਤੇ ਬਹੁਤ ਵਧੀਆ ਕੰਮ ਮੈਨੂੰ ਲੱਗਦਾ ਹੈ ਕਿ ਬਾਕੀ ਚੀਜ਼ਾਂ ਦੇ ਨਾਲ, ਚਲੋ ਪੰਜਾਬ ਨੂੰ ਅਸੀਂ ਐਜ਼ ਅ ਨੋਸ਼ਨ ਵੀ ਲੈਂਦੇ ਹਾਂ, ਪੰਜਾਬ ਨੂੰ ਐਜ਼ ਅ ਲੈਂਡਸਕੇਪ ਵੀ ਲੈਂਦੇ ਹਾਂ, ਤੇ ਮੈਨੂੰ ਇਹ ਲੱਗਦਾ ਵੀ ਉਹਦੇ ਨਾਲ ਜਿਹੜੀ ਇਸ ਪਲੇਟਫਾਰਮ ਦੀ ਖੂਬਸੂਰਤੀ ਜਿਹੜੀ ਹੈ
ਉਹ ਇਹ ਹੈ ਕਿ ਜਿਹੜਾ ਓਰੀਜਨਲ ਹਿਸਟਰੀ ਦਾ ਇੱਕ ਦੁਬਾਰਾ ਤੋਂ ਕੰਟੈਂਟ ਤੇ ਉਹਦਾ ਜਿਹੜਾ ਇੱਕ ਟ੍ਰੈਂਡ ਜਿਹੜਾ ਉਹ ਲੱਗ ਰਿਹਾ ਕਿ ਪੰਜਾਬ ਫੋਕਸ ਜਿਹੜੇ ਸਕਾਲਰਸ ਨੇ ਉਹ ਥੀਮ ਜਿੱਦਾਂ ਮੇਰੇ ਗੁਰੂ ਜੀ ਸੋਹਲ ਸਾਹਿਬ ਕਹਿ ਕੇ ਗਏ ਨੇ ਕਿ ਬੜੇ ਡਾਈਵਰਸ ਥੀਮ ਆ ਰਹੇ ਨੇ, ਲਿਟਰੇਚਰ ਤੋਂ ਆ ਰਿਹਾ ਹੈ ਜਾਂ ਬਾਕੀ ਚੀਜ਼ਾਂ ਤੋਂ ਆ ਰਿਹਾ। ਤੋ ਇਸ ਕਰਕੇ ਬਹੁਤ ਵਧੀਆ ਜੀ। ਮੈਂ ਬਰੀਫਲੀ ਆਪਣੀ ਗੱਲ ਖਤਮ ਕਰਦਾ ਕਿਉਂਕਿ ਬਾਕੀ ਦੋਸਤ ਇੱਥੇ ਹੋਣਗੇ, ਮੌਜੂਦ ਹੋਣਗੇ। ਇਸ ਪਲੇਟਫਾਰਮ ਦੇ ਬਾਰੇ ਤੋਹੀਦ ਸਾਹਿਬ ਬਾਰੇ, ਇਹ ਦੋਸਤਾਂ ਬਾਰੇ ਪਾਤਰ ਸਾਹਿਬ ਦੀਆਂ 2 ਲਾਈਨਾਂ ਨੇ। ਉਹ ਕਹਿੰਦੇ ਕਿ ਜਦੋਂ ਮਿਲਿਆ ਤਾਂ ਹਾਣ ਦਾ ਸੀ ਸਾਂਵਰਾ ਜਿਹਾ, ਜਦੋਂ ਮਿਲਿਆ ਤਾਂ ਹਾਣ ਦਾ ਸੀ ਸਾਂਵਰਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। ਤੇ ਬਹੁਤ ਸੋਹਣਾ ਕੰਮ ਹੈ ਜੀ, ਬਹੁਤ ਬਹੁਤ ਮੁਬਾਰਕਾਂ। ਸਾਡੇ ਵੱਲੋਂ ਪੂਰੀ ਸਪੋਰਟ ਹੈ ਜੀ ਤੁਹਾਨੂੰ ਐਜ਼ ਆਡੀਅנס, ਐਜ਼ ਜਿਸ ਵੀ ਕੈਪੈਸਿਟੀ ਦੇ ਵਿੱਚ ਹੈਗਾ। once again thank you so much। ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ ਦਾ ਬੜਾ ਸਾਥ ਸਾਡੇ ਨਾਲ, ਅਸੀਂ ਗੱਲਬਾਤ ਕਰਦੇ ਰਹਿੰਦੇ ਪ੍ਰੋਗਰਾਮ ਦੇ ਹਵਾਲੇ ਨਾਲ, ਟੌਪਿਕਸ ਦੇ ਹਵਾਲੇ ਨਾਲ। ਕਿਸੇ ਨੂੰ ਇਨਵਾਈਟ ਕਰਨਾ ਹੋਏ ਡਾਕਟਰ ਜਸਬੀਰ ਹੋਰਾਂ ਦੇ ਨਾਲ ਗੱਲਬਾਤ ਕਰਦੇ ਰਹੀਦਾ। ਤੇ ਸਰ ਸਾਡਾ ਬੜਾ ਸਾਥ ਦਿੰਦੇ। ਸਰ ਬਹੁਤ ਸ਼ੁਕਰੀਆ। ਤੇ ਜਿਹੜਾ ਹੁਣ ਈਦ ਦੀਆਂ ਛੁੱਟੀਆਂ 'ਚ ਫਿਰ ਮਿਲਾਂਗੇ ਈਦ ਤੋਂ ਬਾਅਦ। ਸਾਰੇ ਦੋਸਤਾਂ ਨੂੰ ਈਦ ਮੁਬਾਰਕ ਜੀ ਐਡਵਾਂਸ ਦੇ ਵਿੱਚ। ਰੱਬ ਖੁਸ਼ੀਆਂ ਲਿਆਵੇ, ਖੇੜੇ ਲਿਆਵੇ, ਹੱਸਦੇ ਵਸਦੇ ਰਹਿਣ ਸਾਰੇ ਜੀ। ਜੀ ਸਾਡੇ ਨਾਲ ਮੈਡਮ ਅਮਨਦੀਪ ਜੀ ਆ ਗਏ ਨੇ। ਅਸੀਂ ਉਹਨਾਂ ਨੂੰ ਕਹਾਂਗੇ ਕਿ ਗੱਲ ਜੀ। ਪ੍ਰੋਫੈਸਰ ਸਾਹਿਬਾ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਲਾਮ ਵਾਲੇਕਮ ਸਲਾਮ। ਤੋਹਿਦ ਜੀ ਸਤਿ ਸ਼੍ਰੀ ਅਕਾਲ। ਤੁਸੀਂ ਮੈਨੂੰ ਸੁਣ ਸਕਦੇ ਹੋ? ਹਾਂ ਜੀ ਬਿਲਕੁਲ, ਅਸੀਂ ਤੁਹਾਨੂੰ ਸੁਣ ਰਹੇ ਹਾਂ, ਤੁਸੀਂ ਗੱਲ ਕਰੋ। ਹਾਂਜੀ, ਬਸ ਇੰਨੇ ਖਿਆਲ ਹੁੰਦੇ ਆ ਦਿਮਾਗ ਦੇ ਵਿੱਚ ਜਦੋਂ ਹੁਣ ਮੈਂ ਪ੍ਰੋਗਰਾਮ ਤੇ ਲਾਈਵ ਆਈ। ਬਸ ਪਤਾ ਨਹੀਂ ਜੀ, ਮੈਂ ਬਸ ਜਿਸ ਤਰ੍ਹਾਂ ਬੇਜ਼ੁਬਾਨ ਹੋ ਗਈ। ਲਾਈਕ ਤੁਹਾਡੇ ਪ੍ਰੋਗਰਾਮ ਇੰਨੇ ਅੱਛੇ ਨੇ। ਬਸ ਮੈਂ ਲਾਹੌਰ ਗਈ ਸੀ ਐਕਚੁਅਲੀ 7-8 ਸਾਲ ਪਹਿਲਾਂ, ਤੇ ਬਸ ਉਸ ਤੋਂ ਬਾਅਦ ਮੈਂ ਹੁਣ ਇਸ ਤਰ੍ਹਾਂ ਸੌਂਦੇ ਜਾਗਦੇ ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਹੈ ਉੱਥੋਂ ਦੀ ਹਾਂ, ਜਿੱਦਾਂ ਮੈਂ ਮੁੜ ਕੇ ਬਸ ਇੱਥੇ ਮੁੜ ਕੇ ਆ ਹੀ ਨਹੀਂ ਸਕੀ ਜੀ, ਉੱਥੇ ਹੀ ਰਹਿ ਗਈ ਮੈਂ। ਤੇ ਤੁਹਾਡੇ ਪ੍ਰੋਗਰਾਮ ਬਹੁਤ ਅੱਛੇ ਹੁੰਦੇ ਨੇ। ਸਾਰੇ ਸੈਸ਼ਨਸ ਜਿਹੜੇ ਹੈਗੇ ਆ ਤੁਸੀਂ ਕੰਡਕਟ ਕਰਦੇ ਹੋ, ਜਿਹੜੇ ਤੁਸੀਂ ਸਪੀਕਰ ਬਹੁਤ, ਅਸੀਂ ਜਿਹੜੇ ਬਸ ਕਿਤਾਬਾਂ 'ਚ ਪੜ੍ਹਦੇ ਹਾਂ, ਪਰ ਜਦੋਂ ਅਸੀਂ ਉਹਨਾਂ ਨੂੰ ਲਾਈਵ ਦੇਖਦੇ ਹਾਂ ਤੇ ਸਾਨੂੰ ਮਤਲਬ ਇਸ ਤਰ੍ਹਾਂ ਮਤਲਬ ਇੱਕ ਸੁਪਨਾ ਜਿਹਾ ਲੱਗਦਾ ਹੈ ਕਿ ਸਾਡੇ ਸਾਹਮਣੇ ਐਡੇ ਵੱਡੇ ਜਿਹੜੇ ਸਪੀਕਰਸ ਤੁਸੀਂ ਲੈ ਕੇ ਆਉਂਦੇ ਹੋ, ਜਿਨ੍ਹਾਂ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ, ਵੀ ਅਸੀਂ ਉਹਨਾਂ ਨੂੰ ਸੁਣ ਰਹੇ ਹਾਂ। ਤੁਸੀਂ ਇਹ ਬੜਾ ਮੁਮਕਿਨ ਕਰ ਦਿੱਤਾ ਤੇ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਹਿੰਮਤ ਦੇਵੇ। ਤੇ ਮੇਰੀ ਇੱਕ ਸੁਜੈਸ਼ਨ ਸੀ ਕਿ ਜੇ ਅਸੀਂ ਇਹਨਾਂ ਨੂੰ ਜਿਹੜੇ ਤੁਹਾਡੇ ਵਰਚੁਅਲ ਸੈਸ਼ਨਸ ਹੈਗੇ ਆ, ਜੇ ਅਸੀਂ ਇਹਨਾਂ ਨੂੰ ਮਤਲਬ ਪਬਲਿਸ਼ ਵੀ ਕਰ ਸਕੀਏ, ਕਲਾਸੀਫਾਈ ਕਰਕੇ, ਕੈਟਲੌਗ ਕਰਕੇ, ਇਵੈਂਚੁਅਲੀ ਕੋਈ ਇਹੋ ਜਿਹਾ ਕੋਈ ਪ੍ਰੋਜੈਕਟਸ ਜਿਹਦੇ ਵਿੱਚ ਤੁਸੀਂ ਅਸੀਂ ਵੀ ਤੁਹਾਡੇ ਨਾਲ ਸ਼ਾਮਿਲ ਹੋ ਸਕੀਏ। ਤੇ ਹੋਰ ਤੋਹਿਦ ਜੀ, ਕੋਲਾ ਜੀ, ਬਸ ਤੁਹਾਨੂੰ ਬਹੁਤ ਈਦ ਦੀ ਮੁਬਾਰਕ ਹੋਏ। ਖੈਰ ਮੁਬਾਰਕ ਜੀ। ਹਾਂਜੀ, ਬਹੁਤ ਅੱਛਾ ਲੱਗਾ ਜੀ। ਬਸ ਤੁਹਾਡਾ ਸਾਥ ਰਹੇ ਤੇ ਫਿਰ ਅਸੀਂ ਜਿਹੜਾ ਇਹਨਾਂ ਜੀ ਨੂੰ ਸਾਰਾ ਕਰਨ ਦੇ, ਪਬਲਿਸ਼ ਕਰਨ ਦੇ, ਔਰ ਇਸ ਹਵਾਲੇ ਨਾਲ ਅਸੀਂ ਡਿਫਰੈਂਟ ਪ੍ਰੋਗਰਾਮ ਦਾ ਇੱਕ ਹੋਰ ਪਾਰਟ ਵਧਾਉਣ ਤੇ ਸੋਚਦੇ ਹਾਂ ਪਏ। ਤੇ ਫਿਰ ਅਸੀਂ ਉਹਨੂੰ ਨਾਲ ਲੈ ਕੇ ਸਾਰੇ ਦੋਸਤਾਂ ਦੀ ਸਲਾਹ ਨਾਲ ਹੀ ਅਸੀਂ ਚੱਲਾਂਗੇ। ਸੋ ਤੁਹਾਡੀ ਬੜੀ ਮਿਹਰਬਾਨੀ। ਤੁਹਾਡੇ ਮੈਸੇਜ ਆਉਂਦੇ ਰਹਿੰਦੇ ਨੇ। ਤੁਸੀਂ ਸਾਡੇ ਪੋਸਟਰ ਤੇ ਵਾਹਦ ਬੰਦੇ ਹੋ ਜਿਹੜੇ ਹਿਸਟੋਰੀਅਨ ਟਾਪਿਕ। ਸਰ ਮੈਂ ਆਰਟ ਲਵਰ ਹਾਂ। ਮੈਂ ਜਦੋਂ ਵੀ ਐਕਚੁਅਲੀ ਉਹ ਜਿਹੜਾ ਤੁਹਾਡੇ ਪੋਸਟਰ ਹੈ ਉਹ ਸਾਰਾ ਅੱਧੀ ਕਹਾਣੀ ਤਾਂ ਉਹੀ ਬਿਆਨ ਕਰ ਦਿੰਦੇ ਨੇ। ਤੇ ਇੱਕ ਜਿਹੜੇ ਤੁਸੀਂ ਹੁਣ ਉਹ ਵਰਚੁਅਲ ਜਿਹੜੇ ਟੂਰਸ ਵੀ ਕੰਡਕਟ ਕਰਨੇ ਸ਼ੁਰੂ ਕੀਤੇ ਹੈ, ਜਿਸ ਤਰ੍ਹਾਂ ਤੁਸੀਂ ਸਾਨੂੰ ਸੈਰ ਕਰਾਉਂਦੇ ਹੋ, ਇਸ ਤਰ੍ਹਾਂ ਇਹ ਵੀ ਇੱਕ ਬੜਾ ਅੱਛਾ ਨੈਕਸਟ ਸਟੈਪ ਉਹ ਜੀ ਮੇਰੇ ਕੋਲ ਅਮਨਦੀਪ ਜੀ, ਉਹ ਮੇਰੇ ਕੋਲ ਨਾ ਕੋਈ 2 ਸਾਲ 3 ਸਾਲ ਪੁਰਾਣੇ ਨਾ, ਜਦੋਂ ਮੈਂ ਜਾਂਦਾ ਰਿਹਾ ਇਹਨਾਂ ਜਗ੍ਹਾ ਤੇ, ਮੈਂ ਹੜੱਪਾ ਗਿਆ, ਫਿਰ ਮੈਂ ਜਿਹੜਾ ਉਹ ਮੁਖਤਲਿਫ ਜਗ੍ਹਾ ਤੇ ਗਿਆ। ਮੈਂ ਅੱਜ ਹੀ ਅਪਲੋਡ ਕੀਤਾ ਮਿਰਜ਼ਾ ਸਾਹਿਬਾ ਦੇ ਦਰਬਾਰ ਤੇ। ਮੇਰੇ ਨਾਲ ਅਮਰ ਰਿਆਜ਼ ਵੀ ਸਨ, ਅਮਰ ਭੱਟ ਜੀ ਵੀ ਸਨ, ਨੈਣ ਸੁਖ ਵੀ ਸਨ। ਬਲਕਿ ਜਦੋਂ ਅਸੀਂ ਫੋਨ ਕੀਤਾ ਤੇ ਇਹਨਾਂ ਨੇ ਕਿਹਾ ਕਿ ਯਾਰ ਉਹਦਾ ਮੇਲਾ ਲੱਗਦਾ ਹੈ। ਮੈਂ ਕਿਹਾ ਬਿਲਕੁਲ ਮੇਲਾ ਲੱਗਦਾ ਹੈ। ਭੱਟ ਸਾਹਿਬ ਨੂੰ ਫਿਰ ਉਹਨਾਂ ਤਸਦੀਕ ਕੀਤੀ ਕਿ ਚੱਠਾ ਐਵੇਂ ਗੱਲ ਹੀ ਨਾ ਸੁਣਾਉਂਦਾ ਹੋਏ। ਹਾਂਜੀ, ਨਹੀਂ ਬਹੁਤ ਅੱਛਾ ਲੱਗਾ ਸਰ। ਬਸ ਸਾਡੀ ਉਹ ਫਿਰ ਅਸੀਂ ਉੱਥੇ ਗਏ ਤੁਸੀਂ ਉਹ ਵੇਖਣਾ, ਉਹ ਬਹੁਤ ਜ਼ਬਰਦਸਤ ਹੈ। ਉੱਥੇ ਜਿਹੜਾ ਮਿਰਜ਼ਾ ਪੜਨ ਦਾ ਜਿਹੜਾ ਸਟਾਈਲ ਹੈ ਉਹ ਬਿਲਕੁਲ ਡਿਫਰੈਂਟ ਹੈ। ਪੂਰਾ ਇੱਕ ਮੇਲਾ ਲੱਗਾ, ਲੋਕ ਉਹਨੂੰ ਮਸਲਨ ਉੱਥੇ ਆ ਕੇ ਗਾਇਆ,
ਫਿਰ ਉੱਥੇ ਜਿਹੜੀ ਜੈਂਡਰ ਦੀ ਗੱਲ ਹੋ ਰਹੀ ਸੀ, ਉੱਥੇ ਫੀਮੇਲ ਦੀ ਇੱਕ ਵੱਡੀ ਤਾਦਾਦ ਉੱਥੇ ਆਂਦੀ ਹੈ, ਉਹ ਗੜੋਲੀ ਭਰਦੇ ਨੇ। ਜਿਹੜਾ ਗੜੋਲੀ ਭਰਨ ਦਾ ਜਿਹੜਾ ਕਨਸੈਪਟ ਹੈ, ਉਹ ਅਸੀਂ ਉੱਥੇ ਪ੍ਰੈਕਟੀਕਲੀ ਆਪ ਵੇਖਿਆ ਹੁੰਦਾ, ਉਸ ਦੇ ਵਿੱਚ ਥੋੜਾ ਜਿਹਾ ਉਹ ਵੀ ਨਜ਼ਰ ਆਏਗਾ। ਸੋ ਅਸੀਂ ਉਹ 2 ਸਾਲ ਪੁਰਾਣੀਆਂ ਵੀਡੀਓਜ਼ ਨੇ, ਲੇਕਿਨ ਉਹ ਮੈਂ ਲਾਣਾ ਵਾ ਇਸ ਤੋਂ ਕਿ ਅਸੀਂ ਮੈਂ ਉਹਦੇ ਨਾਲ ਇੰਟਰਸਟ ਚੈੱਕ ਕੀਤਾ ਕਿ ਲੋਕਾਂ ਦਾ ਹੈ ਵੇ ਕਿ ਉਹ ਹੜੱਪਾ ਵੇਖਣਾ ਚਾਹੁੰਦੇ ਨੇ, ਜਾਂ ਜਿਹੜੇ ਮਿਰਜ਼ਾ ਸਾਹਿਬਾ ਵੇ ਉਹਦੇ ਹਵਾਲੇ ਨਾਲ, ਜਾਂ ਮੁਖਤਲਿਫ ਜਿਹੜੇ ਕਲਚਰਲ ਚੀਜ਼ਾਂ ਨੇ, ਤੇ ਉਹ ਅਸੀਂ ਜ਼ਰੂਰ ਤੁਸਾਂ ਉਦਣ ਕਿਹਾ ਤੇ ਅਸੀਂ ਉਹਦੇ ਵਾਸਤੇ ਨੂੰ ਪ੍ਰੋਪਰ ਅਰੇਂਜ ਕਰਾਂਗਾ। ਮੈਂ ਥੋੜਾ ਅੱਜ ਕੱਲ ਲਾਕਡਾਊਨ ਦੀ ਵਜ੍ਹਾ ਤੋਂ ਬਿਹਤਰ ਹੋ ਜਾਵੇ ਤੇ ਮੈਂ ਜ਼ਰੂਰ ਕਰਾਂਗਾ ਔਰ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਰੱਖਾਂ। ਬੜੀ ਮਿਹਰਬਾਨੀ ਸਰ। ਇਹ ਲੋਕਡਾਊਨ ਤਾਂ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਹੁਣ, ਉਦੋਂ ਤੇ ਭੁੱਲ ਗਏ ਸਭ ਕੁਝ ਅਸੀਂ ਉਹਦੇ ਬਾਰੇ। ਜਿਸ ਦਿਨ ਤੇ ਅਸੀਂ ਤੁਹਾਡੀ ਬਰਾਦਰੀ ਸ਼ਾਮਲ ਹੋਏ, ਨਾ ਉਹ ਖਬਰ ਦੇਖੀ ਦੀ ਨਾ ਉਹ ਪੜੀ ਦਾ, ਬਸ ਇੱਕ ਅਲੱਗ ਜੀ ਦੁਨੀਆ 'ਚ ਚਲੇ ਗਏ ਸਰ ਅਸੀਂ। ਬੜੀ ਮਿਹਰਬਾਨੀ ਤੁਹਾਡਾ, ਬਸ ਸਾਡੀ ਦੁਨੀਆ 'ਚ ਹੀ ਰਹੋ ਹੁਣ ਹਮੇਸ਼ਾ। ਹਾਂਜੀ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਪ੍ਰਵੀਨ ਕੁਮਾਰ ਜੀ, ਆਵਾਜ਼ ਮੇਰੀ ਆ ਰਹੀ ਹੈ ਤੁਹਾਨੂੰ? ਹੈਲੋ ਜੀ। ਸਾਡੇ ਨਾਲ ਜਨਾਬ ਇਮਦਾਦ ਹੁਸੈਨ, ਡਾਕਟਰ ਇਮਦਾਦ ਸਾਹਿਬ ਆਏ ਨੇ, FC ਕਾਲਜ ਦੇ ਸਾਡੇ ਪ੍ਰੋਫੈਸਰ, ਸਾਡੇ ਦੋਸਤ। ਸਰ ਜੀ ਆਇਆਂ ਨੂੰ। ਤੁਹਾਨੂੰ ਆਵਾਜ਼ ਆ ਰਹੀ ਹੈ? ਆ ਰਹੀ ਹੈ, ਆਵਾਜ਼ ਆ ਰਹੀ ਹੈ। ਨਹੀਂ ਤਾਂ ਮੈਂ ਕਿਹਾ ਮੈਂ ਉੱਚੀ ਸਾਰੀ ਆਪ ਹੀ ਬਣਾ ਦੇਣਾ ਆਵਾਜ਼ ਮਾਰ ਕੇ। ਕੀ ਹਾਲ ਹੈ, ਕੀ ਕਰ ਰਹੇ ਹੋ? ਬਸ ਹਾਲ ਠੀਕ ਨੇ ਸਰ, ਔਰ ਮੈਂ ਤੁਹਾਡੇ ਸਾਹਮਣੇ ਹੀ ਹਾਂ ਜੋ ਕਰ ਰਹੇ ਹਾਂ। ਤੁਸੀਂ ਦੱਸੋ ਕਿ ਤੁਹਾਡੇ ਨਹੀਂ, ਬੜਾ ਮਤਲਬ ਹੈ ਕਿ ਮੈਂ ਤੇ ਸਾਰੇ ਨਹੀਂ ਸੁਣ ਸਕਿਆ, ਲੇਕਿਨ ਇਹ ਵੇ ਕਿ ਬੜੀ ਗੱਲ ਹੈ ਕਿ ਉਹ ਪੰਜਾਬ ਤੇ ਇੰਨੀ ਇੰਜ ਗੱਲਾਂ ਹੋ ਰਹੀਆਂ ਨੇ ਬੇਸ਼ੁਮਾਰ ਚੀਜ਼ਾਂ ਤੇ ਹੁਣ ਉਹ ਐਵੇਂ ਕਿ ਉਹ ਮੈਂ ਸੁਣਨਾ ਹੈ, ਉਹ ਜਿਹੜੇ ਤੁਸੀਂ ਜਿਹੜਾ ਪੁਰਾਣੇ ਮਿਊਜ਼ਿਕ ਤੇ ਕੀਤਾ ਹੈ ਔਰ ਜੋਗੀਆਂ ਦੇ ਜਿਹੜੇ ਕੀਤੇ ਨੇ, ਮੇਰਾ ਖਿਆਲ ਹੈ ਕਿ ਉਹਨਾਂ ਤੇ ਹੋਰ ਗੱਲ ਹੋਣੀ ਬੜੀ ਲੋੜੀ ਦੀ ਹੈ। ਤੇ ਅੱਜ ਨਾਲ ਉਹਦਾ ਕੀ ਸਾਕ ਬਣਦਾ ਹੈ, ਉਹ ਵੀ ਗੱਲ ਮੇਰਾ ਖਿਆਲ ਹੈ ਕਿ ਉਹ ਹੁਣ ਜਿਹੜੇ ਅਗਲੇ ਤੁਸੀਂ ਲੈਕਚਰ ਕਰਾ ਰਹੇ ਨੇ ਉਹਦੇ ਵਿੱਚ ਇੰਝ ਕਿ ਵੀ ਇਹ ਜਿਹੜਾ ਹੁਣ ਅਸੀਂ ਜਿਸ ਵੇਲੇ 'ਚ ਰਹਿ ਰਹੇ ਹਾਂ, ਉਸ ਵੇਲੇ 'ਚ ਜੋਗੀਆਂ ਦੀਆਂ ਕਿਹੜੀਆਂ ਗੱਲਾਂ, ਕਿਹੜੀਆਂ ਚੀਜ਼ਾਂ ਸਾਨੂੰ ਕੋਈ ਯਾਨੀ ਆਪਣੇ ਇਤਿਹਾਸ ਨਾਲ ਵੀ ਜੋੜ ਸਕਦੀਆਂ ਨੇ ਤੇ ਸਾਨੂੰ ਕੋਈ ਫਾਇਦਾ ਵੀ ਦੇ ਸਕਦੀਆਂ ਨੇ, ਕਿਉਂਕਿ ਹਾਲਾਤ ਤੇ ਮਾੜੇ ਹੀ ਨੇ, ਤੁਹਾਨੂੰ ਪਤਾ ਹੈ ਬੰਦਿਆਂ ਦੇ। ਕੋਈ ਨਹੀਂ, ਹਾਲਾਤ ਹੁਣ ਹੌਲੀ ਹੌਲੀ ਠੀਕ ਹੋ ਜਾਣਗੇ। ਬੰਦੇ ਸਾਰੇ ਜਿਹੜੇ ਨੇ ਨਾ ਉਹ ਬੰਦੇ ਬਣ ਜਾਣਗੇ ਦੁਬਾਰਾ। ਸਰ ਤੁਸੀਂ ਜੋਗੀ ਰੀਤ ਦੇ ਹਵਾਲੇ ਨਾਲ ਗੱਲ ਕੀਤੀ ਤੇ ਅਸੀਂ ਉਹਦੇ ਹਵਾਲੇ ਨਾਲ ਤੁਹਾਡੇ ਤੋਂ ਇਲਾਵਾ ਮੇਰੇ ਕੋਲ ਕੋਈ 8 ਤੋਂ 10 ਜਿਹੜੇ ਨੇ ਮੈਸੇजेस WhatsApp ਔਰ Facebook ਦੇ ਥਰੂ ਆਏ ਕਿ ਜਿਹੜੇ ਸਾਡੇ ਹਿਸਟਰੀ ਦੇ ਡਿਫਰੈਂਟ ਸਟੂਡੈਂਟਸ ਹਨ, ਉਹਨਾਂ ਨੂੰ ਬੇਸਿਕਲੀ ਉਹ ਸਿਰਫ ਇਸ ਨਾਮ ਤੋਂ ਵਾਕਿਫ ਨੇ। ਸਾਡੇ ਵਾਲੀ ਸਾਈਡ ਤੇ ਬਿਲਕੁਲ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੋਈ ਨੌਲੇਜ ਸੀ ਜਾਂ ਇਹ ਕੌਣ ਲੋਕ ਸਨ, ਜਾਂ ਇਹ ਲੋਕ ਹੈ ਵੀ ਸਨ ਕਿ ਨਹੀਂ ਸਨ, ਜਾਂ ਜੋਗੀ ਕੀ ਹੁੰਦਾ ਹੈ। ਇਸ ਹਵਾਲੇ ਨਾਲ ਅਸੀਂ ਜਿਹੜਾ ਗੱਲ ਕੀਤੀ ਹੈ, ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਦਿਨ ਲੈਕਚਰ ਨਹੀਂ ਹੋਣਗੇ, ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ ਹਵਾਲੇ ਨਾਲ ਜਿਹੜਾ ਨਾ 5 ਤੋਂ 10 ਮਿੰਟ ਬੇਸਿਕ ਜੋਗੀ ਰੀਤ ਹੈ ਕਿ ਕਦੋਂ ਤੁਰੀ, ਪੰਜਾਬ 'ਚ ਕਿੱਥੋਂ ਤੁਰੀ, ਇਹਦੇ ਕੀ ਫਲਸਫਾ ਹੈ, ਕੌਣ ਵੱਡੇ ਸਨ, ਕਿਸ ਤਰ੍ਹਾਂ ਇਹ ਗੱਲਬਾਤ ਹੋਈ, ਤਾਂ ਉਹਦੀ ਬੇਸਿਕ ਤੇ ਵੀ ਅਸੀਂ ਕੁਛ ਨਾ ਕਰਾਂਗੇ, ਕਿਉਂਕਿ ਤੁਹਾਡੇ ਤੇ ਸਾਰੇ ਦੋਸਤ ਤੇ ਜਾਣਦੇ ਨੇ, ਲੇਕਿਨ ਸਾਡੇ ਸਟੂਡੈਂਟਸ ਨਹੀਂ ਜਾਣਦੇ। ਉਹ ਈਵਨ ਮੇਰੇ ਨਾਲ ਸਟੂਡੈਂਟ ਨੇ MPhil ਦੇ, ਉਹ ਇਹਦੇ ਤੇ ਕੰਮ ਵੀ ਕਰਨਾ ਚਾਹੁੰਦੇ, ਲੇਕਿਨ ਉਹਨੂੰ ਪਤਾ ਨਹੀਂ ਹੈ। ਉਹਨੇ ਸੁਣਿਆ ਲੈਕਚਰ ਤੇ ਉਹਦੇ ਤੋਂ ਬਾਅਦ ਉਹਨੇ ਫਿਰ ਮੈਸੇਜ ਵੀ ਕੀਤਾ ਤੇ ਅਸੀਂ ਸਰ ਉਹਨੂੰ ਜ਼ਰੂਰ ਵੇਖਾਂਗੇ ਸਰ, ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹਦੇ ਮੁਤਾਬਿਕ। ਇੱਕ ਉਹ ਹੈਗਾ ਨਾ, ਇੱਕ ਤੇ ਹੈਗਾ ਨਾ ਕਲਾਸਿਕ ਜਿਹੜੀ ਜੋਗੀ ਰਵਾਇਤ ਹੈਗੀ ਇੱਥੋਂ ਦੀ, ਪਰ ਉਸ ਦਿਨ ਜਿਵੇਂ ਨੈਣ ਸਾਹਿਬ ਗੱਲ ਕਰ ਰਹੇ ਸਨ ਕਿ ਵੀ ਇਹ ਪਾਰਟੀਸ਼ਨ ਤੋਂ ਬਾਅਦ ਵੀ ਕੋਈ 60-70 ਦੇ ਦਹਾਕੇ ਤੱਕ ਇੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਜੋਗ ਜਾਂ ਜੋਗੀਆਂ ਦੇ ਅਸਰ ਰਹੇ ਨੇ, ਯਾਨੀ ਭੇਸ ਵਟਾ ਕੇ ਨਾ, ਇੱਥੇ ਤੇ ਬਹੁਤ ਸਾਰੀਆਂ ਚੀਜ਼ਾਂ ਭੇਸ ਵਟਾ ਕੇ ਹੋਈਆਂ ਨੇ। ਤੇ ਉਹ ਵੀ ਮੇਰਾ ਖਿਆਲ ਹੈ ਕਿ ਹੁਣ ਜਿਹੜੇ ਲੋਕ ਜਿਉਂਦੇ ਨੇ ਉਹਨਾਂ ਨੂੰ ਇਹ ਗੱਲਾਂ ਪੁੱਛੀਆਂ ਜਾ ਸਕਦੀਆਂ ਨੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਪੰਜਾਬ ਵਿੱਚ ਅਸੀਂ ਇਹ ਕਹਿੰਦੇ ਰਹੇ ਨਾ ਕਿ ਜੀ ਪਿੰਡਾਂ 'ਚ ਸਿਆਣੇ ਬੰਦੇ ਹੁੰਦੇ ਨੇ, ਬੰਦੇ ਕੋਲ ਜਾਓ ਔਰ ਪੁੱਛੋ,
ਉਹ ਸਿਆਣੇ ਬੰਦਿਆਂ ਵਿੱਚ ਵੀ ਕਾਫੀ ਹੈਗਾ ਸੀ ਇੰਜ ਦਾ ਹੀ ਨੌਲੇਜ ਜਿਹੜਾ ਨਾ ਜੋਗੀਆਂ ਕੋਲੋਂ ਆਇਆ ਸੀ ਪਿੱਛੋਂ ਨਾ, ਯਾਨੀ ਉਹ ਸਿਆਣੇ ਬੰਦੇ ਯਾਨੀ ਉਹ ਇਲਾਜ ਵੀ ਕਰ ਲੈਂਦੇ ਸਨ, ਉਹ ਮਸ਼ਵਰੇ ਵੀ ਦੇ ਦਿੰਦੇ ਸਨ ਤੇ ਉਹ ਸੁਲ੍ਹਾ ਵੀ ਕਰਵਾ ਦਿੰਦੇ ਸਨ ਤੇ ਯਾਨੀ ਉਹ ਯਾਨੀ ਇਹ ਵੀ ਦੱਸਦੇ ਸਨ ਕਿ ਵੀ ਕਿਹੜੀ ਚੀਜ਼ ਤੋਂ ਕੀ ਮਸਲਾ ਹੋ ਸਕਦਾ ਹੈ, ਖਾਣ ਪੀਣ ਔਰ ਯਾਨੀ ਕਿਹੜੇ ਰੁੱਖ ਥੱਲੇ ਕਿਦੋਂ ਬਹਿਣਾ ਹੈ ਕਿਦੋਂ ਨਹੀਂ ਬਹਿਣਾ, ਇੰਜ ਦੀਆਂ ਗੱਲਾਂ ਜੋਗੀਆਂ ਤੋਂ, ਇਹ ਜੋਗੀਆਂ ਦਾ ਹੀ ਬੇਸਿਕਲੀ ਇਲਮ ਸੀ ਜਿਹੜਾ ਨਾ, ਕਿ ਵੀ ਕਿਹੜੀ ਚੀਜ਼ ਕਿੰਨੇ ਵਜੇ ਕਿੰਨੀ ਖਾਣੀ ਹੈ, ਯਾਨੀ ਧੀਆਂ ਨੂੰ ਕੀ ਖਵਾਉਣਾ ਹੈ, ਪੁੱਤਰਾਂ ਨੂੰ ਕੀ ਖਵਾਉਣਾ ਹੈ। ਇਹ ਜਿਹੜੀ ਸਿਆਣਪ ਸੀ ਇਹ ਜੋਗੀਆਂ ਦਾ ਯਾਨੀ ਇਹ ਕੰਮ ਸੀ, ਖਾਣਾ ਪੀਣਾ ਕੀ ਹੈ, ਕਿੰਜ ਖਾਣਾ ਹੈ, ਕੀ ਚੀਜ਼ ਨਹੀਂ ਖਾਣੀ, ਚੀਜ਼ ਕਿਦੋਂ ਖਾਣੀ ਹੈ। ਬਿਲਕੁਲ ਸਰ। ਤੇ ਸਰ ਅਸੀਂ ਜਿਹੜਾ ਹੈ ਨਾ ਉਹ ਤੁਸੀਂ ਸਾਨੂੰ ਮਸ਼ਵਰਾ ਜ਼ਰਾ ਨਾਲ ਹੀ, ਬਲਕਿ ਤੁਸੀਂ ਤੇ ਸਾਡੀ ਟੀਮ ਦੇ ਬਹੁਤ ਅਹਿਮ ਰੁਕਨ ਜਿਹੜਾ ਹੈ ਨਾ ਉਹ ਡਿਕਲੇਅਰ ਮੈਂ जोगी का नगर में ठिकाना गया है। ਲਓ ਜੀ, ਸਾਡੇ ਨਾਲ ਜਿਹੜੇ ਨੇ ਕੁਝ ਦੋਸਤ ਨੇ, ਅਸੀਂ ਉਹਨਾਂ ਨੂੰ ਲੈਣੇ। ਸਰ ਜੀ ਤੁਸੀਂ ਸਾਡੇ ਨਾਲ ਰਹਿਣਾ, ਅਸੀਂ ਤੁਹਾਨੂੰ ਫੇਰ ਬੁਲਾਣੇ ਸਰ ਜੀ। ਮੈਂ ਨਾਲ ਜੀ। ਡਾਕਟਰ ਬਲਜੀਤ ਸਿੰਘ ਜੀ, ਜੀ ਆਇਆਂ ਨੂੰ ਸਰ। ਸਤਿ ਸ੍ਰੀ ਅਕਾਲ ਚੱਠਾ ਸਾਹਿਬ ਜੀ। ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਰ। ਬੜੀ ਮਿਹਰਬਾਨੀ ਸਰ, ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਸਰ, ਤੁਸੀਂ ਗੱਲ ਕਰੋ। ਹਾਂਜੀ, ਖਾਸ ਕਰ ਮਨੀਸ਼ ਸਰ ਤੇ ਜਸਬੀਰ ਸਰ। ਮੈਂ ਥੋੜਾ ਜਿਹਾ ਟੈਕਨੋਲੋਜੀ ਤੋਂ ਦੂਰ ਰਹਿਣਾ ਪਰ ਤੁਹਾਨੂੰ ਸੁਣਦਾ ਜ਼ਰੂਰ ਆ ਤੇ ਮੇਰਾ ਇੰਟਰਸਟ ਬਹੁਤ ਆ ਪੰਜਾਬ ਹਿਸਟਰੀ 'ਚ, ਖਾਸ ਕਰ ਲਿਟਰੇਚਰ ਤੇ ਮੇਰੀ ਰਾਏ ਕੋਈ ਨਹੀਂ। ਇੱਕ ਤਾਂ ਤੁਹਾਨੂੰ ਸਭ ਨੂੰ ਮੁਬਾਰਕਬਾਦ। ਇੱਕ ਦੋ ਮੇਰੇ ਸੁਜੈਸ਼ਨਸ ਨੇ। ਪਹਿਲਾਂ ਵੀ ਗੱਲ ਹੋਈ ਹੈ। ਇੱਕ ਤਾਂ ਮੈਂ ਜੋਗੀਆਂ ਦੇ ਸੰਬੰਧ 'ਚ ਹੀ ਗੱਲ ਕਰਨੀ ਚਾਹੁੰਦਾ ਕਿ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਕਿ ਜੋਗੀਆਂ ਦੇ ਕਦੇ ਐਨਕ ਲੱਗੀ ਨਹੀਂ ਮਿਲਦੀ। ਤੇ ਦੂਸਰਾ ਇਹ ਕਿ ਔਰਤਾਂ ਦੇ ਬਾਰੇ ਪਹਿਲਾਂ ਵੀ ਜ਼ਿਕਰ ਹੋਇਆ। ਪੰਜਾਬ ਹਿਸਟਰੀ 'ਚ ਔਰਤਾਂ ਦਾ ਬਹੁਤ ਯੋਗਦਾਨ ਹੈ, ਜਾਂ ਤੇ ਇੱਕ ਪੀੜਤ ਦੇ ਤੌਰ ਤੇ ਆ, ਤੇ ਜਾਂ ਇੱਕ ਸੰਘਰਸ਼ ਦੇ ਤੌਰ ਤੇ ਆ, ਤੇ ਜਾਂ ਇੱਕ ਅਚੀਵਰ ਦੇ ਤੌਰ ਤੇ ਆ। ਸਾਨੂੰ ਉਹ ਤਿੰਨੇ ਹੀ ਪੱਖ ਲੈਣੇ ਚਾਹੀਦੇ ਆ, ਕਿਉਂਕਿ ਉਹਨੇ ਦਰਦ ਵੀ ਬਹੁਤ ਹੰਢਾਇਆ, ਬਿਲਕੁਲ ਉਹਨੇ ਸੰਘਰਸ਼ ਵੀ ਬਹੁਤ ਕੀਤਾ ਤੇ ਉਹਨੇ ਅਚੀਵ ਵੀ ਬਹੁਤ ਕੀਤਾ। ਤੇ ਜੇ ਅਸੀਂ ਇਹ ਨਹੀਂ ਕਵਰ ਕਰਦੇ, ਕੱਲ ਵੀ ਮੈਂ ਇੱਕ ਦੋ ਪੁਆਇੰਟ ਰੇਜ਼ ਕੀਤੇ ਸੀ, ਖਾਸ ਕਰ ਜਿਵੇਂ ਗਦਰ ਮੂਵਮੈਂਟ ਹੈ। ਗਦਰ ਲਿਟਰੇਚਰ ਤੇ ਬੜੀ ਗੰਭੀਰਤਾ ਦੇ ਨਾਲ ਔਰਤਾਂ ਦੇ ਮੁੱਦੇ ਨੂੰ ਲੈਂਦਾ, ਪਰ ਬਦਕਿਸਮਤੀ ਇਹ ਆ ਕਿ ਜਿੰਨਾ ਵੀ ਮੈਨੂੰ ਪਾਕਿਸਤਾਨ ਵਾਲੀ ਸਾਈਡ ਦਾ ਨਹੀਂ ਪਤਾ, ਜਿੰਨਾ ਵੀ ਸਾਡੇ ਵਾਲੀ ਪੰਜਾਬ ਵਾਲੀ ਸਾਈਡ 'ਚ ਕੰਮ ਹੋਇਆ, ਇੱਕ ਗੁਲਾਬ ਕੌਰ ਦਾ ਜ਼ਿਕਰ ਆਇਆ। ਅਦਰਵਾਈਜ਼ ਇਹ ਕਦੇ ਜ਼ਿਕਰ ਹੀ ਨਹੀਂ ਆਇਆ ਕਿ ਗਦਰੀ ਔਰਤ ਦੇ ਬਾਰੇ ਵੀ ਕੀ ਸੋਚਦੇ ਆ। ਇੱਕ ਔਰਤ ਖੁਦ ਵੀ ਆਪਣੇ ਬਾਰੇ ਸੋਚ ਰਹੀ ਆ, ਇੱਕ ਦੂਸਰੇ ਵੀ ਉਹਦੇ ਬਾਰੇ ਸੋਚ ਰਹੇ ਆ। ਤਾਂ ਮੇਰੀ ਇੱਕ ਤਾਂ ਇਹ ਬੇਨਤੀ ਹੈ ਤੁਹਾਨੂੰ ਕਿ ਜਦੋਂ ਵੀ ਤੁਹਾਡਾ ਮੌਕਾ ਲੱਗਿਆ, ਤੁਹਾਨੂੰ ਅੱਛੇ ਸਪੀਕਰ ਮਿਲੇ, ਤਾਂ ਜ਼ਰੂਰ ਇਸ ਤਰ੍ਹਾਂ ਦੇ ਥੀਮਸ ਜਿਹੜੇ ਲੈ ਕੇ ਆਇਓ। ਇੱਕ ਹੋਰ ਮੇਰੀ ਸਲਾਹ ਹੈ ਜੀ, ਉਹ ਇਹ ਹੈ ਕਿ ਜਦੋਂ ਤੁਹਾਡਾ ਇੱਕ ਲੈਕਚਰ ਜਿਹੜਾ ਬਹੁਤ ਕੀਮਤੀ ਹੈ, ਮੈਂ ਸੁਣਦਾ, ਉਹ ਇਹ ਸਰ ਕਿ ਜੇ ਕਈ ਵਾਰ ਇਸ ਤਰ੍ਹਾਂ ਦਾ ਵੀ ਹੈ ਕਿ ਕੋਈ ਇਸ਼ੂ ਇਸ ਕਿਸਮ ਦਾ, ਜਿਵੇਂ ਜਲਿਆਂਵਾਲੇ ਬਾਗ ਤੇ ਲੈ ਰਹੇ ਹੋ ਤੁਸੀਂ ਜਾਂ ਗਦਰ ਤੇ ਲੈ ਰਹੇ ਹੋ, ਜੀ ਹੌਲੀ ਹੌਲੀ ਇਸ ਕਿਸਮ ਦੀ ਵੀ ਇੱਕ ਅਪਰੋਚ ਬਣਾ ਕੇ ਦੇਖਿਓ ਕਿ 1.5 ਘੰਟੇ ਦੇ ਵਿੱਚ ਜੇ 2 ਜਾਂ 3 ਸਪੀਕਰ ਆ ਸਕਣ ਸੇਮ ਟੌਪਿਕ ਤੇ ਮੈਨੂੰ ਲੱਗਦਾ ਹੋਰ ਇੰਟਰਸਟਿੰਗ ਹੋ ਜਾਏਗਾ ਉਹ ਕਿਤੇ ਜਾ ਕੇ। ਕਿਉਂਕਿ ਕੋਈ ਇੱਕ ਐਂਗਲ ਤੋਂ ਗੱਲ ਕਰੇਗਾ, ਫਿਰ ਉਹ ਦੂਸਰੇ ਐਂਗਲ ਤੋਂ ਗੱਲ ਕਰੇਗਾ, ਤਾਂ ਉਹਦੇ ਨਾਲ ਜੇ ਇੱਕ ਸਾਂਝੀਵਾਲਤਾ ਹੋਰ ਹੋ ਜੇ, ਇੱਕ ਪਾਕਿਸਤਾਨ ਵਾਲੇ ਐਂਗਲ ਤੋਂ ਵੀ ਗੱਲ ਹੋਵੇ, ਉੱਧਰ ਜਿਹੜਾ ਲਿਟਰੇਚਰ ਰਚਿਆ ਗਿਆ, ਇੱਕ ਸਾਡੇ ਵਾਲੇ ਹੱਥੋਂ ਇੱਕ ਸਾਂਝੀਵਾਲਤਾ ਬਣਦੇ, ਸ਼ਾਇਦ ਕੁਝ ਹੋਰ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਠੀਕ ਹੈ, ਬਿਲਕੁਲ ਸਰ। ਡਾਕਟਰ ਸਾਹਿਬ, ਅਸੀਂ ਵੈਸੇ ਇਸ ਤੇ ਅਸੀਂ ਗੱਲਬਾਤ ਕੀਤੀ ਸੀ ਆਪਣੇ ਸਾਰੇ ਟੀਮ ਦੇ ਨਾਲ, ਤੇ ਅਸੀਂ ਉਹਦੇ ਤੇ ਸਿਰਫ ਇਹ ਗੱਲ ਸਾਹਮਣੇ ਆਈ ਸੀ ਕਿ ਅਸੀਂ ਲੈਕਚਰ ਮਸਲਨ ਜਲਿਆਂਵਾਲੇ ਬਾਗ ਤੇ ਲੈਕਚਰ ਜਿਹੜਾ ਵਾ ਉਹ ਅਮਰ ਰਿਆਜ਼ ਸਾਹਿਬ ਦਾ ਵੀ ਹੋਇਆ ਔਰ ਡਾਕਟਰ ਜਸਬੀਰ ਸਿੰਘ ਸਾਹਿਬ ਦਾ ਵੀ ਹੋਇਆ ਲੈਕਚਰ। ਤੇ ਯਾਨੀ ਇਹ 2 ਡਿਫਰੈਂਟ ਲੈਕਚਰ ਉਹਦੇ ਤੇ ਹੋਏ ਔਰ 2 ਡਿਫਰੈਂਟ ਐਂਗਲ ਦੇ ਨਾਲ ਹੋਏ ਔਰ ਦੋਵੇਂ ਬੜੇ ਜ਼ਬਰਦਸਤ ਸਨ।
ਇਸੇ ਤਰ੍ਹਾਂ ਹੀ ਅਸੀਂ ਸਿੱਖ ਹੈਰੀਟੇਜ ਦੇ ਹਵਾਲੇ ਨਾਲ ਵੀ ਅਸੀਂ 2 ਲੈਕਚਰ ਕਰਵਾਏ। ਇਸੇ ਤਰ੍ਹਾਂ ਹੀ ਉਹ ਅਸੀਂ ਸਮਝਦੇ ਹਾਂ ਕਿ ਜੇ 2 ਬੰਦੇ ਹੋਣ ਤੇ ਉਹ, ਕਿਉਂਕਿ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਹੋਰਾਂ ਵੀ ਅੱਗੇ ਫਰਮਾਇਆ ਕਿ ਟਾਈਮ ਦਾ ਜਿਹੜਾ ਨਾ ਉਹਨੂੰ ਮੱਦੇਨਜ਼ਰ ਰੱਖੋ ਕਿ 1 ਘੰਟਾ ਤੇ 1 ਘੰਟਾ ਤੇ 20 ਮਿੰਟ ਬਸ, ਇਹਦੇ ਤੋਂ ਉੱਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਟਾਈਮ ਜ਼ਿਆਦਾ ਹੋ ਜਾਂਦਾ ਮਸਲਾ ਹੈ। ਤੇ ਅਸੀਂ ਉਹ ਸਮਝਦੇ ਸਾਂ ਕਿ ਉਹਦੇ ਦਰਮਿਆਨ ਇੱਕ ਤੇ ਜਿਹੜਾ ਨਾ ਪੂਰਾ ਬੰਦਾ ਆਪਣੀ ਗੱਲ ਕਰੇ, ਔਰ ਜ਼ਾਹਿਰ ਹੈ ਅਸੀਂ ਬੀਇੰਗ ਹਿਸਟੋਰੀਅਨ ਨੇ ਸਮਝਦੇ ਹਾਂ ਕਿ ਗੱਲ ਪੂਰੀ ਕਰੇ, ਫਿਰ ਉਹਦੇ ਹਵਾਲੇ ਨਾਲ ਕੋਈ ਉਹਨੂੰ ਉਸ ਗੱਲ ਨੂੰ ਸੈਕੰਡ ਕਰਨਾ ਚਾਹੁੰਦਾ ਜਾਂ ਕੋਈ ਉਹਦੇ ਕੋਲ ਉਹਦਾ ਐਂਟੀਥੀਸਿਸ ਹੈ ਜਾਂ ਕੋਈ ਉਹਦੇ ਹਵਾਲੇ ਨਾਲ ਕੋਈ ਉਹਦਾ ਡਿਫਰੈਂਟ ਐਂਗਲ ਜਾਂ ਆਰਗੂਮੈਂਟ ਹੈ, ਤੇ ਉਹ ਅਗਲੇ ਲੈਕਚਰ 'ਚ ਅਸੀਂ ਉਹਨੂੰ ਕਰ ਲੈਂਦੇ ਹਾਂ। ਸੋ ਇਕੱਠਿਆਂ ਬਿਠਾਉਣ ਦੇ ਉੱਤੇ ਥੋੜਾ ਜਿਹਾ ਸਾਨੂੰ ਦਿੱਕਤ ਆਉਂਦੀ ਹੈ, ਤੇ ਇਸ ਕਰਕੇ ਉਹਦੀ ਅਸੀਂ ਤੁਹਾਡੇ ਕੋਲ ਜਲੀ ਨਾ ਉਹ ਅਸੀਂ ਨਹੀਂ ਕੋਈ ਗੱਲ ਨਹੀਂ, ਮੇਰੀ ਤੇ ਮਾਫੀ ਮੰਗ ਲੈਂਦੇ। ਬਾਕੀ ਸਰ ਬਹੁਤ ਸ਼ੁਕਰੀਆ, ਤੁਸੀਂ ਆਏ ਸਰ। ਬਹੁਤ ਤੁਹਾਡਾ ਖੂਬਸੂਰਤ ਧੰਨਵਾਦ ਜੀ। ਸਾਡੇ ਨਾਲ ਡਾਕਟਰ ਪ੍ਰਵੀਨ ਕੁਮਾਰ ਜੀ ਆ ਗਏ ਨੇ ਜੀ। ਸਰ ਜੀ ਆਇਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ, ਸਲਾਮ, ਸਤਿ ਸ਼੍ਰੀ ਅਕਾਲ। ਤੇ ਮੈਂ ਜਦੋਂ ਦਾ ਵੀ ਇਹ ਪ੍ਰੋਗਰਾਮ ਦੇਖ ਰਿਹਾ ਤੇ ਮੈਨੂੰ ਲੱਗਦਾ ਕਿ ਅਸੀਂ ਅਕਸਰ ਜਦੋਂ ਕਲਾਸਾਂ 'ਚ ਪੜ੍ਹਾਉਂਦੇ ਸੀ ਨਾ ਪੰਜਾਬੀ ਵਾਲੇ ਖਾਸ ਕਰਕੇ, ਤੇ ਟੈਕਨੋਲੋਜੀ ਨੂੰ ਥੋੜ੍ਹਾ ਜਾਂ ਗਲੋਬਲਾਈਜੇਸ਼ਨ ਨੂੰ ਨਾ ਥੋੜ੍ਹਾ ਨੈਗੇਟਿਵ ਸੈਂਸ 'ਚ ਲੈਂਦੇ ਸੀਗੇ ਕਿ ਇਹਦੀਆਂ ਕੀ ਡੀਮੈਰਿਟ ਸੀ ਜਾਂ ਕੀ ਸੀ। ਪਰ ਜਦੋਂ ਦਾ ਇਹ ਪ੍ਰੋਗਰਾਮ, ਹਰ ਚੀਜ਼ ਦੀ ਨਾ ਇੱਕ ਵਰਤੋਂ ਹੁੰਦੀ, ਇੱਕ ਦੁਰਵਰਤੋਂ ਹੁੰਦੀ ਹੈ। ਤੇ ਮੈਨੂੰ ਲੱਗਾ ਕਿ ਜੇ ਪੰਜਾਬੀਆਂ ਨੇ ਕਿਸੇ ਚੀਜ਼ ਦੀ ਵਰਤੋਂ ਕੀਤੀ ਹੈ ਟੈਕਨੋਲੋਜੀ, ਤੇ ਉਹ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਕੀਤੀ ਆ। ਤੇ ਇਸ ਸਾਰੀ ਟੀਮ ਨੂੰ, ਕਿਉਂਕਿ ਮਤਲਬ ਵੈਸੇ ਫੇਸਬੁੱਕ ਤੇ ਮੈਂ ਸਮਝਦਾ ਹੁੰਦਾ ਕਿ ਫੇਕ ਬੁੱਕ ਹੀ ਆ ਵੈਸੇ, ਪਰ ਇਹ ਸਾਰਿਆਂ ਨੇ ਜਿਵੇਂ ਇਹਦੇ ਪਿੱਛੇ ਕਿਵੇਂ ਸਾਰੀ ਟੀਮ ਕੰਮ ਕਰ ਰਹੀ ਆ, ਮੇਰੀ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਕਿ ਕਿਵੇਂ ਤੁਸੀਂ ਸਾਰਿਆਂ ਨੇ, ਕਿਉਂਕਿ ਇਹ ਬਹੁਤ ਔਖਾ ਹੁੰਦਾ ਕਿ ਰੋਜ਼ ਤੁਸੀਂ ਲੈਕਚਰ ਕਰਾਉਣਾ, ਉਹਨੂੰ ਆਰਗੇਨਾਈਜ਼ ਕਰਨਾ ਔਰ ਉਹਦੇ ਲਈ ਟਾਈਮ ਕੱਢਣਾ, ਉਹ ਸਾਰੀਆਂ ਚੀਜ਼ਾਂ ਤੋਂ ਮੈਂ ਸਮਝ ਸਕਦਾ। ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਹੈਲਦੀ ਜਿਹੜੀ ਕਨਵਰਸੇਸ਼ਨ ਆ ਉਹਦੇ ਵਿੱਚ ਹੁੰਦੀ ਆ, ਔਰ ਬਹੁਤ ਅੱਛੇ ਕਮੈਂਟ ਵੀ ਹੁੰਦੇ ਆ। ਕਾਫੀ ਸਮੇਂ ਤੋਂ ਮੈਂ ਉਹ ਸਾਰੇ ਲੈਕਚਰ ਆਲਮੋਸਟ ਸੁਣੇ ਹੋਏ ਨੇ, ਤੇ ਇਸ ਗੱਲ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ। ਔਰ ਸਭ ਤੋਂ ਜਿਹੜੀ ਵੱਡੀ ਗੱਲ ਜਿਹੜੀ ਵਾਪਰੀ ਹੈ ਇਹਦੇ ਵਿੱਚ, ਉਹ ਇਹ ਹੈਗੀ ਆ ਕਿ ਜਿਹੜਾ ਪੂਰਬੀ ਤੇ ਪੱਛਮੀ ਜਿਹੜਾ ਪੰਜਾਬ ਸੀ ਨਾ, ਉਹ ਮਿਲ ਰਿਹਾ ਇਹਦੇ 'ਚ। ਔਰ ਉਹਦੇ 'ਚੋਂ ਜਿਵੇਂ ਪਹਿਲੋਂ ਵੀ ਸਪੀਕਰ ਗੱਲ ਕਰਕੇ ਕਿ ਜਿਹੜੀ ਹੱਦਾਂ ਸਰਹੱਦਾਂ ਵਾਲੀ ਗੱਲ ਸੀ ਨਾ, ਉਹ ਮਾਈਨਸ ਹੋਈ ਆ, ਤੇ ਉਹ ਵਧੀਆ ਹੋਇਆ ਇਸ ਗੱਲ ਨਾਲ ਕਿ ਕਿਉਂਕਿ ਅਕਸਰ ਜਿਹੜਾ ਸਾਡੇ ਇੱਧਰ ਪੰਜਾਬੀਆਂ ਦਾ ਹੇਰਵਾਂ ਸੀ ਉਹ ਵੀ ਲੱਗਾ ਹੋਇਆ, ਕਿਉਂਕਿ ਅਸੀਂ ਜਦੋਂ ਵੀ ਕੋਈ ਗੱਲ ਇੱਥੇ ਪੜ੍ਹਾਉਣ ਦੀ ਸ਼ੁਰੂ ਕਰਦੇ ਹਾਂ ਤੇ ਆਲਮੋਸਟ ਮੇਰੀ ਤੇ ਇਹੀ ਗੱਲ ਹੁੰਦੀ ਕਿ ਜਿੰਨਾ ਵੀ ਇੰਟੈਲੈਕਚੁਅਲ ਸ਼ੁਰੂ ਹੋਇਆ ਉਹ ਲਾਹੌਰ ਤੋਂ ਸ਼ੁਰੂ ਹੋਇਆ। ਤੇ ਜੇ ਇਹ ਸਾਰਾ ਕੁਝ ਨਾ ਵਾਪਰਦਾ ਤੇ ਅੱਜ ਇੰਡੀਆ ਦਾ ਸਭ ਤੋਂ ਵੱਡਾ ਸਿਟੀ ਲਾਹੌਰ ਜਾਂ ਅੰਮ੍ਰਿਤਸਰ ਹੋਣਾ ਸੀ, ਕਿਉਂਕਿ ਇੱਧਰੋਂ ਵਾਘੇ ਤੱਕ ਉਹ ਆ ਚੁੱਕਾ ਹੋਇਆ ਅੰਮ੍ਰਿਤਸਰ, ਉੱਧਰੋਂ ਲਾਹੌਰ ਵਾਘੇ ਤੱਕ ਆ ਚੁੱਕਾ ਹੋਇਆ, ਤੇ 20-25 ਮਿੰਟ ਦਾ ਫਰਕ ਹੈਗਾ। ਤੇ ਕਿਉਂਕਿ ਜਿੰਨੇ ਵੀ ਇੱਥੋਂ ਦੇ ਇੰਟੈਲੈਕਚੁਅਲ ਜਿੰਨੇ ਵੀ ਇੱਥੇ ਹੋਏ ਨੇ ਲਾਹੌਰ ਚੋਂ ਜਾਂ ਇਹ ਮਾਝੇ ਦੀ ਉਸ ਧਰਤੀ ਦੇ ਵਿੱਚੋਂ, ਤੇ ਮੈਂ ਸਮਝਦਾ ਕਿ ਕਈ ਵਾਰੀ ਮੈਂ ਇਹ ਸੋਚਦਾ ਹੁੰਦਾ ਕਿ ਸ਼ਾਇਦ ਅੰਗਰੇਜ਼ ਇਹ ਸਿਆਣੇ ਸੀ, ਉਹ ਗੱਲ ਵੇਖ ਗਏ ਸੀ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਪੈਦਾ ਕਰ ਸਕਦੇ ਆ। ਪਰ ਮੈਨੂੰ ਲੱਗਦਾ ਕਿ ਇਸ ਟੈਕਨੋਲੋਜੀ ਦੇ ਰਾਹੀਂ ਅਸੀਂ ਉਸ ਪੁਰਾਣੀ ਗੱਲ ਦਾ ਰਿਪਲਾਈ ਕਰ ਸਕਦੇ ਹਾਂ ਫਿਲਾਸਫੀ ਦੇ ਰਾਹੀਂ, ਜਿਹਦਾ ਸਰ ਬਹੁਤ ਸ਼ੁਕਰੀਆ। ਹਾਂ, ਬਿਲਕੁਲ ਬਹੁਤ ਤੁਸੀਂ ਬੜੀ ਜ਼ਬਰਦਸਤ ਸਰ ਗੱਲ ਕੀਤੀ। ਔਰ ਅਸੀਂ ਤੇ ਇਹਨਾਂ ਕਰੋਨਾ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸਾਰੇ ਦੋਸਤ ਅਸੀਂ ਇਹਦੇ ਤੇ ਗੱਲ ਕਰ ਰਹੇ ਸਾਂ, ਜਦੋਂ ਮੈਂ ਇਹ ਗੱਲ ਕੀਤੀ ਆਪਣੇ ਸਾਰੇ ਦੋਸਤਾਂ ਦੇ ਨਾਲ, ਤੇ ਉਹਦਾ ਰਿਪਲਾਈ ਦੇ ਵਿੱਚ ਸਾਰੇ ਦੋਸਤਾਂ ਨੇ ਨਾ ਸਿਰਫ ਹਾਂ ਕੀਤੀ ਬਲਕਿ ਨਾਲ ਲੱਗੇ, ਜਿਸ ਤਰ੍ਹਾਂ ਇੱਕ ਹਕੀਕਤ ਵਿੱਚ ਹੁੰਦਾ ਨਾ ਕਿ ਨਾਲ ਲੱਗ ਕੇ ਕਰਵਾਉਣਾ ਕੰਮ। ਤੇ ਉਹ ਇੱਕ ਐਕਸਪੈਰੀਮੈਂਟ ਜਦੋਂ ਅਸੀਂ ਕੀਤਾ ਤੇ ਉਹ ਡੈਫੀਨੇਟਲੀ ਉਹ ਜਿਹੜਾ ਨਾ ਉਹਦੇ ਵਿੱਚ ਇੱਕ ਸਾਨੂੰ ਸਕਸੈਸ ਕਾਫੀ ਹੱਦ ਤੱਕ ਨਜ਼ਰ ਆਈ, ਕਿਉਂਕਿ ਲੋਕਾਂ ਦੇ ਕਮੈਂਟਸ ਔਰ ਉਹਨਾਂ ਦਾ ਇੰਟਰਸਟ ਔਰ ਦੂਸਰੇ ਸਕੋਲਰਸ ਵੱਲੋਂ ਸਾਨੂੰ ਬੜੀ ਮੈਂ ਬਹੁਤ ਸ਼ੁਕਰੀਆ ਅਦਾ ਕਰਾਂਗਾ ਸਕੋਲਰਸ ਦਾ ਕਿ ਜਿਨ੍ਹਾਂ ਨੇ ਬਿਲਕੁਲ ਇਸ ਚੀਜ਼ ਨੂੰ ਜਿਹੜਾ ਨਾ, ਮੈਂ ਇੱਥੋਂ ਤੱਕ ਕਿ ਮੈਂ 2-3 ਮੈਸੇਜ ਕਰਦਾ ਰਿਹਾ ਸਾਰੇ ਸਕੋਲਰਸ ਦੇ ਨਾਲ, ਤੇ ਉਹਨਾਂ ਦੇ ਤਰਫੋਂ ਉਸੇ ਟਾਈਮ ਰਿਪਲਾਈ ਆਉਂਦਾ ਸੀ, ਉਹਨਾਂ ਨੇ ਕੰਸੈਂਟ ਦਿੱਤੀ ਔਰ ਉਹਦੇ ਨਾਲ ਹੀ ਪੋਸੀਬਲ ਹੋ ਸਕਿਆ ਕਿ ਅਸੀਂ ਇਹਨੂੰ ਚਲਾ ਸਕੀਏ। ਔਰ ਅਜੇ ਤੱਕ ਵੀ ਉਹ ਸਭ ਸਾਡੇ ਨਾਲ ਨੇ, ਔਰ ਉਹਨਾਂ ਨੇ ਬਹੁਤ ਸਾਰੇ ਟੌਪਿਕਸ ਦੱਸੇ ਕਿ ਇਸ ਹਵਾਲੇ ਨਾਲ ਫਲਾਂ ਲੋਕਾਂ ਨੂੰ ਕਰੀਏ, ਕਿਉਂਕਿ ਅਸੀਂ ਇਹ ਪੈਨਲ ਡਾਕਟਰ ਸਾਹਿਬ ਇਸ ਤਰ੍ਹਾਂ ਬਣਾਇਆ ਸੀ ਕਿ ਅਸੀਂ ਕੰਮ ਦੇ ਹਵਾਲੇ ਨਾਲ ਬਣਾਇਆ ਸੀ, ਅਸੀਂ ਕੋਈ ਡਿਗਰੀ ਦੇ ਹਵਾਲੇ ਨਾਲ ਉਸ ਤਰ੍ਹਾਂ ਨਹੀਂ ਬਣਾਇਆ ਸੀ ਕਿ ਵੀ ਕੋਈ ਡਿਗਰੀ ਹੋਵੇ, ਬਿਲਕੁਲ ਉਹਦੇ ਤੇ ਅਸੀਂ ਕੋਈ ਉਹਦਾ ਕਹਿੰਦੇ ਨਹੀਂ, ਉਹ ਹੋਣੀ ਚਾਹੀਦੀ ਹੈ।
ਅਸੀਂ ਵੀ ਪੜ੍ਹ ਰਹੇ, ਹੋਰ ਵੀ ਲੋਕੀ ਤੇ ਲੇਕਿਨ ਜਿਹੜੇ ਬੰਦੇ ਨੇ ਕੰਮ ਕੀਤਾ, ਜਿੰਨੇ ਵੀ ਕੰਮ ਕੀਤਾ ਔਰ ਉਹਨੇ ਵਧੀਆ ਕੰਮ ਕੀਤਾ ਤੇ ਉਹਨੂੰ ਇਸ ਪੈਨਲ ਤੇ ਲਾਜ਼ਮੀ ਆਉਣਾ ਚਾਹੀਦਾ। ਸੋ ਅਸੀਂ ਇਹਨੂੰ ਲੈ ਕੇ ਚੱਲੇ ਸਨ, ਬਸ ਫਿਰ ਤੁਹਾਡੇ ਵਰਗੇ ਸੀਨੀਅਰ ਦੋਸਤਾਂ ਦਾ ਸਾਥ ਸੀ ਔਰ ਉਹਨਾਂ ਦੀ ਹਿੰਮਤ ਨਹੀਂ ਸਾਨੂੰ ਉਹਨਾਂ ਨੇ ਸਾਨੂੰ ਦਿੱਤੀ ਵੀ ਤੇ ਅਸੀਂ ਬਹੁਤ ਵਧੀਆ ਲੱਗਾ। ਹੁਣ ਤੁਹਾਡੀ ਇਸ ਕਨਵਰਸੇਸ਼ਨ ਦੀ ਜਿਹੜੀ ਫੇਸਬੁੱਕ ਵਾਲੀ ਆ, ਇਹ ਇੱਕ ਇੰਟੈਲੈਕਚੁਅਲ ਮਾਹੌਲ ਦੇ ਵਿੱਚ ਚਰਚਾ ਚੱਲ ਗਈ ਹੈ। ਇਹ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਸ ਗੱਲ ਲਈ, ਕਿਉਂਕਿ ਕੱਲ ਵੀ ਮੇਰੀ 2-3 ਬੰਦਿਆਂ ਨਾਲ ਇੱਥੇ ਗੱਲ ਹੋਈ ਸੀ, ਪੰਜਾਬੀ ਦੇ ਅੱਛੇ ਸਕਾਲਰ ਨੇ, ਤੇ ਉਹਨਾਂ ਦੇ ਵਿੱਚ ਵੀ ਉਹ ਗੱਲ ਚੱਲ ਰਹੀ ਸੀ, ਉਹੀ ਗੱਲ ਜਿਹੜੀ ਪਹਿਲੋਂ ਵੀ ਗੱਲ ਚੱਲੀ। ਥੋੜਾ ਕਿ ਟਾਈਮ ਦਾ ਨਾ ਉਹਨੂੰ ਇੱਕ ਸਿਸਟਮ ਬਣਾ ਲਓ ਤੁਸੀਂ ਆਪਣਾ, ਤਾਂ ਕਿ ਉਹ ਕਿਉਂਕਿ ਲੌਂਗ ਰਨ ਦੇ ਵਿੱਚ ਚੱਲਣਾ ਆ, ਤੇ ਉਹਦੇ 'ਚ ਡਿਸਿਪਲਿਨ ਜਿਹੜਾ ਉਹ ਬਹੁਤ ਜ਼ਰੂਰੀ ਆ ਕਿਸੇ ਵੀ ਚੀਜ਼ ਦਾ ਨਾ, ਚਾਹੇ ਉਹ ਮੇਨ ਸਪੀਕਰ ਆ ਜਾਂ ਲਿਸਨਰ ਨੇ ਜਾਂ ਕੋਈ ਕਮੈਂਟ ਵਾਲਾ, ਤੇ ਉਹ ਉਹਦੇ ਨਾਲ ਕਿਉਂਕਿ ਇੱਕ ਸਾਡਾ ਇੱਕ ਸਿਸਟਮ ਜਿਹੜਾ ਉਹ ਬਣਿਆ ਰਹੂਗਾ। ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਿਸੇ ਸਕਾਲਰਸ ਦੀ, ਖਾਸ ਕਰਕੇ ਪੰਜਾਬੀ ਜਾਂ ਲਿਟਰੇਚਰ ਦੇ ਨਾਲ ਸੰਬੰਧਿਤ ਜਿਹੜੇ ਵੀ ਬੰਦੇ ਚਾਹੀਦੇ ਹੋਣਗੇ, ਉਹਨਾਂ ਨੂੰ ਅਸੀਂ ਤੁਹਾਡੇ ਨਾਲ ਇੰਟਰੋਡਿਊਸ ਕਰਾਉਂਦੇ ਰਹਾਂਗੇ। ਤੇ ਉਹ ਵੀ ਆਪਣੀ ਗੱਲ ਜਿਹੜੀ ਆ ਲੋਕਾਂ ਤੱਕ, ਜਾਂ ਜਿਹੜੀ ਗੱਲ ਅਸੀਂ ਸਿਰਫ ਕਲਾਸ ਲੈਵਲ ਤੱਕ ਸੀਮਤ ਰੱਖ ਸਕਦੇ ਹਾਂ, ਉਹ ਅਸੀਂ ਸਮਝਦੇ ਹਾਂ ਕਿ ਉਹ ਇਸ ਪੂਰੇ ਦੇ ਪੂਰੇ ਆਵਾਮ ਤੱਕ ਜਿਹੜੀ ਆ ਪਹੁੰਚਾ ਸਕੀਏ। ਤੇ ਬਹੁਤ ਬਹੁਤ ਸਾਰੀ ਟੀਮ ਨੂੰ ਮੁਬਾਰਕਾਂ। ਸਰ ਬਹੁਤ ਸ਼ੁਕਰੀਆ ਸਰ, ਤੁਸੀਂ ਸਾਡੇ ਨਾਲ, ਬਲਕਿ ਤੁਸੀਂ ਇਹਨੂੰ ਆਪਣਾ ਜਿਹੜਾ ਹੈ ਵੀ ਉਹ ਪਲੇਟਫਾਰਮ ਸਮਝੋ, ਜਿਹਨੂੰ ਤੁਸੀਂ ਸਮਝੋ ਕਿ ਇਹਨਾਂ ਦਾ ਕੰਮ ਬਹੁਤ ਬਿਹਤਰ ਹੈ ਔਰ ਇਹ ਆਉਣਾ ਚਾਹੀਦਾ ਸਾਹਮਣੇ। ਅਸੀਂ ਤੇ ਬਿਲਕੁਲ ਕੋਈ ਤਫਰੀਕ ਨਹੀਂ ਕਰਦੇ ਕਿ ਵੀ ਇਹ ਜਿਹੜਾ ਵੀ ਇਹਦਾ ਕੀ ਕੰਮ ਹੈ, ਕਿੱਥੋਂ ਛਪਿਆ ਜਾਂ ਕੀ। ਉਹ ਇੱਕ ਗੱਲ ਜ਼ਰੂਰੀ ਹੈ, ਹੋਣੀ ਚਾਹੀਦੀ, ਉਹ ਕਰਦੇ ਨੇ ਪਏ ਲੋਕੀ, ਲੇਕਿਨ ਇੱਥੇ ਜਿਹੜਾ ਕੰਮ ਹੈ ਤੁਸੀਂ ਉਹ ਉਸ ਹਵਾਲੇ ਨਾਲ ਅਸੀਂ ਦੋਸਤਾਂ ਨੂੰ ਇਨਕਰੇਜ ਕਰਦੇ ਰਹਾਂਗੇ। ਸਰ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ ਸਰ, ਬਹੁਤ ਮਿਹਰਬਾਨੀ ਬਹੁਤ ਬਹੁਤ ਜੀ। ਸਾਡੇ ਨਾਲ ਸਾਡੇ ਮੇਰੇ ਬੜੇ ਪਿਆਰੇ ਦੋਸਤ, ਸਾਡੇ ਮਿੱਤਰ ਪਿਆਰੇ ਅਮਰ ਭੱਟ ਸਾਹਿਬ ਮੌਜੂਦ ਨੇ। ਮੈਂ ਜਨਾਬ ਨੂੰ ਲੈਣਾ ਨਾਲ। ਜੀ ਭੱਟ ਸਾਹਿਬ ਜੀ ਆਇਆਂ, ਇੱਕ ਵਾਰੀ ਫੇਰ ਲੈ ਜਨਾਬ, ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ। ਤੇ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਤੇ ਵਧੀਆ ਕੰਮ ਜਾ ਰਿਹਾ ਵੇ, ਸਾਰੇ ਹੀ ਇਹਦੇ ਤੇ ਕੋਈ ਦੂਜੀ ਗੱਲ ਹੀ ਕੋਈ ਨਹੀਂ, ਤੇ ਕੰਮ ਮਾਸ਼ਾਅੱਲਾ ਬੜਾ। ਕਹਿੰਦੇ ਈਦ ਦਾ ਐਲਾਨ ਵੀ ਹੋ ਗਿਆ ਹੈ, ਕੋਈ ਚੱਲ ਸਾਰਿਆਂ ਨੂੰ ਈਦ ਮੁਬਾਰਕ ਜੀ। ਚਲੋ ਠੀਕ ਹੈ ਜੀ, ਖੈਰ ਮੁਬਾਰਕ ਜੀ ਸਾਰੇ ਦੇਖਣ ਵਾਲਿਆਂ ਨੂੰ, ਈਦ ਮੁਬਾਰਕ। ਤੇ ਮਨ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਕਿਹਾ ਕਿ ਕੋਈ ਦੂਜੀ ਗੱਲ ਹੀ ਨਹੀਂ, ਮੈਂ ਕੰਮ ਤੇ ਬੜਾ ਸੋਹਣਾ ਜਾ ਰਿਹਾ, ਵਧੀਆ ਜਾ ਰਿਹਾ, ਔਰ ਆਉਣ ਵਾਲੇ ਦਿਨਾਂ ਅਸੀਂ ਆਸ ਕਰ ਰਹੇ ਹਾਂ ਕਿ ਇਹੋ ਜੋ ਟਾਈਮ ਲੰਘੇਗਾ, ਜਿਹੜਾ ਪਿਛਲੇ ਲੈਕਚਰਾਂ ਦਾ ਤਜਰਬਾ ਵੇ ਉਹ ਵੀ ਨਾਲ ਰਲਦਾ ਜਾਏਗਾ, ਤੇ ਆਉਣ ਵਾਲੇ ਦਿਨਾਂ 'ਚ ਹੋਰ ਬਿਹਤਰ ਹੋਏਗਾ। ਤੇ ਬਾਕੀ ਇਹ ਹੈ ਕਿ ਜਿਸ ਤਰ੍ਹਾਂ ਅਮਨ ਨੇ ਕਿਹਾ, ਕੁਛ ਡਰ ਸਾਡੇ ਆਪਣੇ ਹੀ ਹੁੰਦੇ ਨੇ, ਬੰਦਿਆਂ ਦੇ ਆਪਣੇ ਐਵੇਂ ਆਪਣੇ ਆਪ ਦੇ ਅੰਦਰ ਪਾਲੇ ਹੁੰਦੇ ਨੇ। ਮੈਨੂੰ ਯਾਦ ਹੈ, ਤੈਨੂੰ ਵੀ ਹੋਏਗਾ ਯਾਦ, ਕਿ ਜਦੋਂ ਅਸੀਂ ਭਗਤ ਸਿੰਘ ਦੇ ਉੱਥੇ ਪਿੰਡ ਕਰਨਾ ਸੀ ਪਹਿਲੀ ਦਫਾ ਪ੍ਰੋਗਰਾਮ, ਤੇ ਉਹ ਸਾਨੂੰ ਬੜੇ ਲੋਕਾਂ ਨੇ ਕਿਹਾ ਕੋਈ ਯਾਰ ਉਹ ਪਤਾ ਨਹੀਂ ਕੀ ਹੋ ਜਾਏਗਾ, ਇੰਝ ਹੋ ਜਾਏਗਾ, ਉਂਝ ਹੋ ਜਾਏਗਾ। ਲੇਕਿਨ ਉਹ ਤੇਰੇ ਸਾਹਮਣੇ ਹੀ ਮੁੜ ਕੇ ਉਹ ਕਿੰਨੇ ਸਾਲ ਅਸੀਂ ਕਰਦੇ ਰਹੇ, ਤੇ ਉਹ ਉੱਥੇ ਤੇ ਗਏ, ਤੇ ਉਹ ਪਿੰਡ ਦੇ ਲੋਕੀ ਤੇ ਐਡੇ ਖੁਸ਼, ਉਹ ਸਾਰੇ ਆ ਕੇ ਇੰਝ ਮੇਲਾ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਹੀ ਬਣਾ ਲਿਆ ਫਿਰ ਬਾਅਦ ਚੋਂ। ਤੇ ਇਹਨਾਂ ਡਰ ਕਈ ਸਾਡੇ ਆਪਣੇ ਅੰਦਰ ਦੇ ਹੀ ਹੁੰਦੇ ਨੇ, ਬਸ ਜਿਨ੍ਹਾਂ ਨੂੰ ਉਹਦੇ ਵਿੱਚੋਂ ਨਿਕਲਣ ਦੀ ਲੋੜ ਹੁੰਦੀ ਹੈ, ਔਰ ਬਾਕੀ ਤੇ ਕੰਮ ਚੱਲਦੇ ਹੀ ਰਹਿੰਦੇ ਨੇ, ਤੇ ਬੰਦੇ ਨੂੰ ਹਿੰਮਤ ਥੋੜੀ ਬਹੁਤ ਕਰਨੀ ਚਾਹੀਦੀ ਹੈ। ਤੇ ਇਹ ਵਧੀਆ ਇਹ ਸਾਰਾ ਕੰਮ ਸਿਲਸਿਲਾ ਕੇ ਮਤਲਬ ਜਿਹੜੇ ਤੇ ਕੁਝ ਦੋ ਜਿਹੜੇ ਨੇ ਸਟੂਡੈਂਟ ਨੇ, ਜ਼ਾਹਿਰ ਗੱਲ ਉਹਨਾਂ ਲਈ ਤੇ ਬਹੁਤ ਇਨਫੋਰਮੇਟਿਵ ਹੈ, ਲੇਕਿਨ ਜਿਹੜੇ ਦੋ ਥੋੜਾ ਬਹੁਤ ਜਿਹੜਾ ਪੜ੍ਹਨ ਲਿਖਣ ਦੇ ਨਾਲ ਵੀ ਜਿਨ੍ਹਾਂ ਦਾ ਮਸਲਨ ਜਿਹੜੇ ਦੋਸਤ ਇੱਥੇ ਮੁਖਤਲਿਫ ਪਾਕਿਸਤਾਨ ਤੋਂ, ਮੈਂ ਬਾਹਰ ਤੋਂ ਜਿਹੜੇ ਆਏ, ਚੜ੍ਹਦੇ ਪੰਜਾਬ ਤੋਂ ਆਏ ਜਾਂ ਦੂਜੇ ਮੁਲਕਾਂ ਤੋਂ ਆਏ, ਤੇ ਉਹਨਾਂ ਦੀਆਂ ਗੱਲਾਂ ਦੇ ਸੁਣ ਕੇ ਵੀ ਕਈ ਐਸੀਆਂ ਨਵੀਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲੀਆਂ, ਸਾਨੂੰ ਉੱਥੋਂ ਸਿੱਖਣ ਨੂੰ ਮਿਲੀਆਂ। ਤੇ ਮੇਰੇ ਖਿਆਲ ਵਿੱਚ ਵਧੀਆ ਸਿਲਸਿਲਾ ਚੱਲਣਾ ਚਾਹੀਦਾ, ਜਿਸ ਨੂੰ ਹੋਰ ਬਿਹਤਰ ਅੰਦਾਜ਼ ਦੇ ਨਾਲ। ਬਾਕੀ ਗੁਰੂ ਧਨ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸਰ ਬਹੁਤ ਸ਼ੁਕਰੀਆ ਭੱਟ ਸਾਹਿਬ। ਤੇ ਸਾਡੇ ਨਾਲ ਪ੍ਰੋਫੈਸਰ ਕਮਲੇਸ਼ ਮੋਹਨ ਜੀ ਨੇ, ਉਹਨਾਂ ਦਾ ਸਾਡੇ ਨਾਲ ਰਾਬਤਾ ਨਹੀਂ ਹੋ ਪਾ ਰਿਹਾ, ਉਹਨਾਂ ਦਾ ਮੈਸੇਜ ਆਇਆ। ਤੇ ਮੈਡਮ ਅਸੀਂ ਤੁਹਾਨੂੰ ਲਿੰਕ ਸੈਂਡ ਕਰ ਰਹੇ ਹਾਂ, ਤੁਸੀਂ ਉਸ ਲਿੰਕ ਦੇ ਥਰੂ ਜਿਹੜਾ ਨਾ ਉਹ ਆ ਸਕਦੇ ਹੋ ਸਾਡੇ ਕੋਲ। ਅਜੇ ਤੱਕ ਤੁਹਾਡਾ ਮੇਰੇ ਕੋਲ ਲਿੰਕ ਇੱਥੇ ਸ਼ੋ ਨਹੀਂ ਹੋ ਰਿਹਾ, ਤੁਸੀਂ ਕਾਈਂਡਲੀ ਉਹ ਜਿਹੜਾ ਲਾਈਵ ਲਿੰਕ ਤੁਹਾਨੂੰ ਦਿੱਤਾ ਜਾ ਰਿਹਾ, ਤੁਸੀਂ ਉਹਨੂੰ ਜਿਹੜਾ ਨਾ ਕਲਿੱਕ ਕਰੋ। ਉਹ ਕਲਿੱਕ ਕਰੋਗੇ ਤੇ ਵਿੰਡੋ ਓਪਨ ਹੋਏਗੀ, ਦੈਨ ਉਸ ਵਿੰਡੋ 'ਚ ਸਟ੍ਰੀਮ ਯਾਰਡ ਵੱਲੋਂ ਉਹਦੇ 'ਚ ਨਾਮ ਲਿਖੋ ਔਰ ਇੰਟਰ ਬ੍ਰੌਡਕਾਸਟ ਦੇ ਵਿੱਚ ਤੁਸੀਂ ਆ ਸਕਦੇ ਹੋ। ਸਾਡੇ ਜਿਹੜੇ YouTube ਤੇ ਵੇਖਣ ਵਾਲੇ ਦੋਸਤ ਨੇ, ਉਹ ਵੀ ਅਗਰ ਸਾਡੇ ਨਾਲ ਆਉਣਾ ਚਾਹਣ ਫੇਸਬੁੱਕ ਤੋਂ ਜਾਂ YouTube ਤੋਂ, ਤੇ ਉਹ ਸਾਨੂੰ ਦੱਸਣ, ਅਸੀਂ ਉਹਨਾਂ ਨੂੰ ਲੈ ਸਕਦੇ ਹਾਂ। ਬਸ ਹੁਣ ਸਾਡੇ ਕੋਲ ਆਖਰੀ ਜਿਹੜੇ ਦੋਸਤ ਸਾਡੇ ਨਾਲ ਹੈ ਨੇ,
ਉਹ ਆਉਣਾ ਚਾਹਣ ਤੇ ਉਹ ਆ ਸਕਦੇ ਨੇ, ਕਿਉਂਕਿ ਹੁਣ ਅਸੀਂ ਥੋੜੇ ਟਾਈਮ ਤੱਕ ਇਹਨੂੰ ਖਤਮ ਕਰਾਂਗੇ ਔਰ ਜਿਹੜਾ ਹੈ ਨਾ ਉਹ ਫਿਰ ਕਿਉਂਕਿ ਟਾਈਮ ਇਹਦਾ ਸਾਡੇ ਕੋਲ ਹੁਣ ਜ਼ਿਆਦਾ 1 ਘੰਟੇ ਦਾ ਟਾਈਮ ਸੀ, ਘੰਟੇ ਤੋਂ ਜ਼ਿਆਦਾ ਹੁਣ ਜਾ ਰਹੇ ਸੀ। ਕੁਝ ਦੋਸਤ ਜਿਨ੍ਹਾਂ ਨੇ ਮੈਨੂੰ ਕੀਤੇ ਸੀ ਮੈਸੇजेस ਆਉਣ ਵਾਸਤੇ, ਉਹਨਾਂ ਦੇ ਵਿੱਚ ਮੇਰੇ ਕੋਲ ਜਿਹੜਾ ਹੈ ਉਹ ਰਾਕੇਸ਼ ਕੁਮਾਰ ਜੀ ਸਨ, ਉਹਨਾਂ ਨੇ ਮੈਸੇਜ ਕੀਤਾ, ਮੈਂ ਉਹਨਾਂ ਨੂੰ ਲਿੰਕ ਵੀ ਭੇਜ ਦਿੱਤਾ, ਪਰ ਉਹ ਅਜੇ ਤੱਕ ਸਾਡੇ ਨਾਲ ਨਹੀਂ ਆਏ। ਅਗਰ ਉਹ ਸਾਨੂੰ ਸੁਣ ਰਹੇ ਨੇ ਤੇ ਪਲੀਜ਼ ਉਹ ਆ ਜਾਣ, ਕਿਉਂਕਿ ਉਹਨਾਂ ਨੇ ਗੱਲ ਕਿਹਾ ਸੀ ਕਿ ਮੈਂ ਕਰਨਾ ਚਾਹ ਰਿਹਾ। ਪਲੀਜ਼ ਅਗਰ ਸਰ ਤੁਸੀਂ ਸੁਣ ਰਹੇ ਹੋ, ਮੈਂ ਤੁਹਾਨੂੰ ਮੈਸੇਜ ਵੀ ਕੀਤਾ ਕਿ ਤੁਸੀਂ ਅਗਰ ਆਉਣਾ ਚਾਹੋ ਤੇ ਪਲੀਜ਼ ਆ ਜਾਓ। ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਬਾਕੀ ਵੀ ਕੋਈ ਦੋਸਤ ਅਗਰ ਆਉਣਾ ਚਾਹਣ ਤੇ ਪਲੀਜ਼ ਉਹਨਾਂ ਨੂੰ ਜਿਹੜਾ ਹੈ ਉਹ ਓਪਨ ਇਨਵੀਟੇਸ਼ਨ ਹੈ ਕਿ ਅੱਜ ਤੁਸੀਂ ਆ ਕੇ ਆਪਣੇ ਵੱਲੋਂ ਕੋਈ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਤੇ ਹੁਣ ਅਸੀਂ ਥੋੜੀ ਜਿਹੀ ਗੱਲ ਕਰ ਲਈਏ, ਕਿਉਂਕਿ ਅੱਜ ਅਸੀਂ ਸਾਰੇ ਇਕੱਠੇ ਆ ਇਸ ਹਵਾਲੇ ਨਾਲ ਜਿਹੜੀ ਅਸੀਂ ਕਰ ਰਹੇ ਹਾਂ ਪ੍ਰੋਗਰਾਮ। ਉਹਦੇ ਦੋ ਮੁਖਤਲਿਫ ਦੋਸਤਾਂ ਨੇ ਗੱਲ ਕੀਤੀ, ਜਿੱਦਾਂ ਮੈਡਮ ਅਮਨਦੀਪ ਹੋਰਾਂ ਨੇ ਗੱਲ ਕੀਤੀ ਸੀ ਵਿਜ਼ੂਅਲ ਵਰਚੁਅਲ ਟੂਰਸ ਦੇ ਹਵਾਲੇ ਦੇ ਨਾਲ। ਤੇ ਉਹ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜਾਵਾਂ ਕਿ ਅਸੀਂ ਜਿਹੜਾ ਹੈ ਉਹ ਤੇ ਜੇ ਕੁਛ ਦਿਨਾਂ ਤੱਕ ਵਿਜ਼ਿਟ ਦੀਆਂ ਕੁਛ ਐਪੀਸੋਡਸ ਜਿਹੜੀਆਂ ਨੇ ਉਹ ਸ਼ੁਰੂ ਕਰਾਂਗੇ। ਇਹਦੇ 'ਚ ਹੜੱਪਾ ਦਾ ਅਸੀਂ ਸੋਚ ਰਹੇ ਹਾਂ ਕਿ ਹੜੱਪਾ ਦੇ ਜਿਹੜਾ ਹੈ ਵੀ ਉਹਦੇ ਹਵਾਲੇ ਨਾਲ ਹੁਣ ਜਿਹੜੀ ਗੱਲਬਾਤ ਹੈ ਉੱਥੇ ਦੀ ਸਾਈਟ ਵਿਖਾ ਕੇ ਤੇ ਉਹ ਦੋਸਤਾਂ ਦੇ ਨਾਲ ਜਿਹੜੀ ਹੈ ਨਾ ਉਹ ਸਾਂਝੀ ਕੀਤੀ ਜਾਏ। ਤੇ ਇਸ ਤੋਂ ਬਾਅਦ ਨਾ ਅੱਜ ਮੈਂ ਇੱਕ ਪੋਸਟ ਵੀ ਸ਼ੇਅਰ ਕੀਤੀ ਹੋਈ ਹੈ ਵੀਡੀਓ, ਉਹ ਵੀ ਤੁਸੀਂ ਵੇਖਣਾ। ਉਹ ਜਿਹੜਾ ਮਿਰਜ਼ਾ ਸਾਹਿਬਾ ਦੇ ਜਿਹੜਾ ਦਰਬਾਰ ਦੇ ਉੱਤੇ ਪਿੰਡ ਦਾਨਾਬਾਦ ਜੜ੍ਹਾਂ ਵਾਲੇ ਦੇ ਵਿੱਚ ਉੱਥੇ ਉਹਦਾ ਮਜ਼ਾਰ ਹੈ ਤੇ ਉੱਥੇ ਜਿਹੜਾ ਹੈ ਉਹ ਜਿਹੜਾ ਦਰਬਾਰ ਹੈ ਉਹ ਬੜਾ ਇੰਟਰਸਟਿੰਗ ਇਸ ਹਵਾਲੇ ਨਾਲ ਹੈ ਕਿ ਮਿਰਜ਼ਾ ਤੇ ਸਾਹਿਬਾ ਦੀ ਕਬਰ ਹੈ ਤੇ ਨਾਲ ਮਿਰਜ਼ੇ ਦੀ ਘੋੜੀ ਬੱਕੀ ਦੀ ਕਬਰ ਵੀ ਹੈ, ਜਿਹੜੀ ਦਰਬਾਰ ਤੋਂ ਬਾਹਰ ਵਾਲੇ ਬੰਨੇ ਆ। ਤੇ ਜਦੋਂ ਮੇਲਾ ਲੱਗਦਾ ਹੈ ਉੱਥੇ ਤੇ ਉਹ ਮੇਲੇ ਦੇ ਉੱਤੇ ਲੋਕ ਜਿਹੜੀਆਂ ਖਵਾਤੀਨ ਗੜੋਲੀ ਭਰਦੀਆਂ ਨੇ, ਉਹ ਜਿਹੜਾ ਸਿਰ ਤੇ ਮਟਕਾ ਚਾ ਕੇ ਤੇ ਉਹ ਪੂਰੀ ਇੱਕ ਗੜੋਲੀ ਭਰ ਕੇ ਲਿਆਂਦੀਆਂ ਗਾਉਂਦੀਆਂ ਆਉਂਦੀਆਂ ਨੇ ਤੇ ਉਹ ਆ ਕੇ ਉੱਥੇ ਆਪਣੀ ਮੰਨਤ ਜਿਹੜੀਆਂ ਨਾ ਉਹ ਲਾਉਂਦੀਆਂ ਨੇ। ਤੇ ਇਹਦੇ ਤੋਂ ਵੱਖ ਜਿਹੜਾ ਮਿਰਜ਼ਾ ਗਾਨ ਦਾ ਜਿਹੜਾ ਸਟਾਈਲ, ਉਹਦੇ ਵਿੱਚ ਜੋ ਮਲੰਗ ਉੱਥੇ ਜਿਸ ਤਰ੍ਹਾਂ ਗਾਉਂਦੇ ਨੇ, ਉਹ ਢੋਲ ਦੀ ਬੀਟ ਤੇ ਉਹ ਲਗੋਜ਼ੇ ਨਾਲ ਜਾਂ ਜੋੜੀ ਨਾਲ ਚਿਮਟੇ ਨਾਲ, ਜਿਸ ਤਰ੍ਹਾਂ ਆਲਮ ਲੋਹਾਰ ਗਾਉਂਦਾ ਰਿਹਾ 1941 ਤੋਂ, ਉਹਦੇ ਤੋਂ ਵੱਖ ਜਿਹੜਾ ਲੁਕਾਈ ਦਾ ਜਿਹੜਾ ਆਪਣਾ ਸਟਾਈਲ ਹੈ ਮਿਰਜ਼ਾ ਗਾਨ ਦਾ, ਜਾਂ ਉਹ ਮਿਰਜ਼ੇ ਨੂੰ ਕਿਸ ਤਰ੍ਹਾਂ ਗਾਉਂਦੇ ਨੇ ਜਾਂ ਉਹ ਮਿਰਜ਼ਾ ਕਿਹੜਾ ਪੜ੍ਹਦੇ ਨੇ, ਉਹ ਵੀ ਉਹਦੇ ਵਿੱਚ ਥੋੜਾ ਜਿਹਾ ਹੈ ਵੇ। ਅਸੀਂ ਉਹਨੂੰ ਚਾਹਾਂਗੇ ਕਿ ਅਗਰ ਉਹ ਤੇ ਲੋਕ ਕਮੈਂਟ ਕਰਨ, ਉਹਨੂੰ ਵੇਖਣ, ਤੇ ਫਿਰ ਅਸੀਂ ਉਹਦੇ ਹਵਾਲੇ ਨਾਲ ਮਜ਼ੀਦ ਕੋਈ ਕਰ ਸਕਦੇ ਹਾਂ। ਤੇ ਇੱਕ ਹੋਰ ਅਹਿਮ ਗੱਲ ਕਿ ਜਿਸ ਵੇਲੇ ਉਹ ਮੇਲਾ ਲੱਗਦਾ ਤੇ ਜਦੋਂ ਦਿਨ ਢਲਣ ਦੇ ਲਾਗੇ ਆਂਦਾ, ਜਦੋਂ ਅਸੀਂ ਲੋਢਾ ਵੇਲਾ ਇੱਥੇ ਕਹਿੰਦੇ ਹਾਂ, ਤੇ ਉਦੋਂ ਲਾਗੇ ਲਾਗੇ ਦੇ ਪਿੰਡਾਂ ਦੀਆਂ ਜਿਹੜੀਆਂ ਘੋੜੀਆਂ ਨੇ ਉਹ ਉਸ ਦਿਨ ਬੱਕੀ ਦੀ ਕਬਰ ਦੇ ਦੁਆਲੇ ਇਕੱਠੀਆਂ ਹੁੰਦੀਆਂ ਨੇ, ਲੋਕੀ ਲੈ ਕੇ ਆਉਂਦੇ ਨੇ, ਉੱਥੇ ਘੋੜੀਆਂ ਦਾ ਨਾਚ ਹੁੰਦਾ ਹੈ। ਤੇ ਇਹ ਬੜੀ ਅਹਿਮ ਗੱਲ ਹੈ ਕਿ ਜਿਸ ਟਾਈਮ ਉਹ ਦਰਬਾਰ ਦੇ ਹਾਤੇ ਦੇ ਵਿੱਚ ਵੜਨ ਲੱਗਦੇ ਨੇ ਤੇ ਜਿੱਦਣ ਮੇਲਾ ਹੁੰਦਾ ਹੈ ਉਸ ਦਿਨ ਕੋਈ ਵੀ ਸਵਾਰ ਘੋੜੀ ਤੇ ਬਹਿ ਕੇ ਉਸ ਹਾਤੇ 'ਚ ਨਹੀਂ ਵੜਦਾ, ਬਲਕਿ ਉਹ ਸਾਰੀਆਂ ਘੋੜੀਆਂ ਜਿਹੜੀਆਂ ਨੇ ਉਹਨਾਂ ਦੀਆਂ ਵਾਗਾਂ ਉੱਤੇ ਸੁੱਟਦੇ ਨੇ ਤੇ ਉਹ ਸਿੱਧੀ ਜਾ ਕੇ ਜਿੱਥੇ ਉਹ ਘੋੜੀਆਂ ਇਕੱਠੀਆਂ ਹੋਣ ਦਾ ਥਾਂ ਹੁੰਦਾ, ਸਿੱਧੇ ਜਾ ਕੇ ਉਹ ਆਲੇ ਦੁਆਲੇ ਉਸ ਕਬਰ ਦੇ, ਉਸ ਬੱਕੀ ਘੋੜੀ ਦੀ ਕਬਰ ਦੇ ਆਲੇ ਦੁਆਲੇ ਖਲੋ ਜਾਂਦੀਆਂ। ਉਸ ਦਿਨ ਕਿਸੇ ਨੂੰ ਜਿਹੜਾ ਉਹ ਕੋਈ ਉੱਤੇ ਬਹਿ ਕੇ ਨਹੀਂ ਆਉਂਦਾ, ਬਲਕਿ ਘੋੜੀਆਂ ਉਦਾਂ ਹੀ ਆਉਂਦੀਆਂ, ਸਿੱਧੀਆਂ ਸਖਣੀਆਂ ਆਉਂਦੀਆਂ ਨੇ, ਦਰਬਾਰ ਦੀ ਹੱਦ ਚੋਂ ਉਹਨਾਂ ਚੋਂ ਸਵਾਰ ਉਤਰ ਜਾਂਦਾ ਤੇ ਉਹਦੇ ਤੋਂ ਬਾਅਦ ਫਿਰ ਘੋੜਿਆਂ ਦਾ ਨਾਚ ਤੇ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਚੱਲਦਾ। ਤੇ ਇਹ ਇੱਕ ਤਰ੍ਹਾਂ ਦੀ ਇੱਕ ਆਪਣੀ ਤਰਜ਼ ਦਾ ਇੱਕ ਉੱਥੇ ਅਸੀਂ ਨਵਾਂ ਕੰਮ ਵੇਖਿਆ। ਬਲਕਿ ਮੇਰੇ ਨਾਲ ਨੈਣ ਸੁਖ ਸਾਹਿਬ ਸਨ, ਉਹਨਾਂ ਨੇ ਇੱਕ ਤਸਵੀਰ ਵੀ ਉਹ ਬੱਕੀ ਦੀ ਜਿਹੜੀ ਕਬਰ ਬਣੀ ਸੀ ਘੋੜੀ ਦੀ, ਉਹਦੇ ਨਾਲ ਖਲੋ ਕੇ ਬਣਵਾਈ। ਸੋ ਉਹ ਜਦੋਂ ਦੋਸਤ ਗੱਲਬਾਤ ਕਰਨਗੇ ਇਹਦੇ ਤੇ ਫਿਰ ਅਸੀਂ ਉਹਨੂੰ ਵੀ ਵੇਖਾਂਗੇ। ਸੋ ਜਿੱਥੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਡੀਕਨਸਟਰਕਟ ਕਰਨੇ ਆ ਤੇ ਇਹ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਇਹਨਾਂ ਨੂੰ ਵੀ ਕਰਨਾ ਚਾਹੀਦਾ ਤੇ ਇਹਦੇ ਨਾਲ ਵੀ ਗੱਲਬਾਤ ਸਾਡੇ ਦੋਸਤਾਂ ਦੀ ਜੀ ਰਕੇਸ਼ ਕੁਮਾਰ ਜੀ ਸਾਡੇ ਨਾਲ ਨੇ। ਸਰ ਮੈਂ ਉਹਨਾਂ ਨੂੰ ਬੁਲਾਵਾਂਗਾ। ਸਰ ਜੀ ਆਇਆਂ ਨੂੰ। ਹੈਲੋ ਰਾਕੇਸ਼ ਕੁਮਾਰ ਜੀ, ਤੁਸੀਂ ਸਾਨੂੰ ਸੁਣ ਰਹੇ ਹੋ? ਹੈਲੋ ਜੀ, ਉਹਨਾਂ ਨਾਲ ਕੋਈ ਇੰਟਰਨੈਟ ਦਾ ਸ਼ਾਇਦ ਇਸ਼ੂ ਹੈ, ਉਹ ਠੀਕ ਕਰ ਲੈਣ। ਉਨੀ ਦੇਰ ਤੱਕ ਮੁਹੰਮਦ ਸ਼ਫੀਕ ਸਾਹਿਬ ਸਰ ਜੀ ਸਾਡੇ
ਸਰ ਜੀ ਆਇਆਂ ਨੂੰ ਸਰ। अस्सलामुअलैकुम जी, सत श्री अकाल जनाब। बहुत मज़ा आ रहा है, बहुत मज़ा आ रहा है। यकीन करो कि मैंने तो कदी कदी इंज लगता, मैं सारे लैक्चर तकरीबन मैं सुने ने, जिहड़ी नॉस्टैल्जिया सी ना पिंड दा ते पंजाब दा नॉस्टैल्जिया, वो मेरे ते वो नॉस्टैल्जिया जिहड़ा ना वो पूरा हो रहा। और अगों भी रावां नज़र आ रही हैं, बड़ा कुछ नज़र आ रहा। खास तौर ते मैनू जिहड़े ने 3 लैक्चर जिहड़े ना उन्हां ते ਉਹ ਜਿਹਨੂੰ ਕਹਿੰਦੇ ਨੇ ਰੂਹ ਖਿੱਚ ਲੈਣਾ, ਉਹ ਰੂਹ ਖਿੱਚ ਲੈਣ ਵਾਲੇ ਲੈਕਚਰ ਸਨ। ਇੱਕ ਭਾਈ ਬਲਦੀਪ ਸਿੰਘ ਦਾ ਜਿਹੜਾ ਪੰਜਾਬ ਦੇ ਮਿਊਜ਼ੀਕਲ ਰੈਲਿਕਸ ਦੇ ਉੱਤੇ ਸੀ। ਦੂਸਰਾ ਲੈਕਚਰ ਜਿਹੜਾ ਹੈ ਉਹ ਆਪਣਾ ਆਮਿਰ ਰਿਆਜ਼ ਸਾਹਿਬ ਦਾ, ਤੇ ਤੀਜਾ ਲੈਕਚਰ ਜਿਹੜਾ ਹੈ ਉਹ ਦੋਸਤ ਸਨ ਜਿਨ੍ਹਾਂ ਨੇ ਦਲਿਤ ਲਿਟਰੇਚਰ ਦੇ ਉੱਤੇ ਗੱਲ ਕੀਤੀ ਔਰ ਜੋਗੀਆਂ ਦੇ ਉੱਤੇ ਗੱਲ ਕੀਤੀ। ਜੋਗੀ ਰੀਤ ਵਾਲਾ ਜਿਹੜਾ ਲੈਕਚਰ ਸੀ, ਜੋਗੀ ਰੀਤ, ਜੋਗੀ ਦੇਸਰਾਜ ਕਾਲੀ ਹੋਰਾਂ ਦਾ ਜੀ, ਉਹ ਜੀ ਕਾਲੀ ਹਰਾਂ ਦਾ, ਬਿਲਕੁਲ ਬਿਲਕੁਲ। ਅੱਛਾ, ਮੈਨੂੰ ਜਿਹੜਾ ਨਾ ਇਹ ਸਿਲਸਿਲਾ ਇੰਨਾ ਕੁ ਅੱਛਾ ਲੱਗਾ ਕਿ ਮੈਂ ਆਈ ਵਾਜ਼ ਰੀਅਲੀ ਲੌਸਟ ਇਨ ਦੀ ਯੂ ਨੋ ਦ ਸਟਰੀਮ ਆਫ ਦ ਪੀਪਲ, ਵਟ ਐਵਰ ਦੇ ਵਰ ਸੇਇੰਗ। ਉਹ ਬਿਲਕੁਲ ਇੰਝ ਲੱਗਾ ਕਿ ਜਿਵੇਂ ਉਹ ਰੋਡ ਕੇ ਨਾਲ ਹੀ ਲੈ ਜਾਂਦੇ ਨੇ। ਉਹਦੀ ਵਜ੍ਹਾ ਜਿਹੜੀ ਮੈਨੂੰ ਕਾਮਨ ਵਜ੍ਹਾ ਨਜ਼ਰ ਆਈ ਉਹ ਇਹ ਕਿ ਜਿਹੜੇ ਬੰਦੇ ਨੇ ਆਪਣੀ ਹਯਾਤੀ ਜਿਹੜੀ ਹੈ ਕਿਸੇ ਵੱਡੇ ਮਕਸਦ ਲਈ ਲਿਵ ਕੀਤੀ ਹੋਵੇ ਔਰ ਸਾਰੀ ਹਯਾਤੀ ਉਹੀ ਕੀਤਾ ਹੋਵੇ ਜੋ ਉਹਦੇ ਮਨ ਚੋਂ ਨਿਕਲਿਆ ਹੋਵੇ, ਤੇ ਫਿਰ ਉਹਦੀ ਗੱਲ ਦੇ ਵਿੱਚ ਵਜ਼ਨ ਵੀ ਆਉਂਦਾ ਹੈ ਤੇ ਸਪੌਂਟੇਨਿਟੀ ਵੀ ਆਉਂਦੀ ਹੈ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਬਾਕੀਆਂ ਦੀ ਸਪੌਂਟੇਨਿਟੀ ਘੱਟ ਸੀ ਜਾਂ ਵੱਧ ਸੀ, ਲੇਕਿਨ ਇਹ 3 ਲੈਕਚਰ ਮੈਨੂੰ ਬਹੁਤ ਹੀ ਮੁਤਾਸਰ ਕੀਤਾ ਇਹਨਾਂ ਨੇ। ਅੱਛਾ, ਮੈਂ ਉਸ ਦਿਨ ਇੱਕ ਦੋਸਤ ਨਾਲ ਵੀ ਗੱਲ ਕਰ ਰਿਹਾ ਸਾਂ ਕਿ ਭਾਈ ਬਲਦੀਪ ਸਿੰਘ ਨੇ ਜਿਹੜੇ ਆਪਣੇ ਲੈਕਚਰ ਦਾ ਆਗਾਜ਼ ਕੀਤਾ, ਉਹ ਇੱਕ ਮੁਹਾਵਰਾ ਸੀ ਪੰਜਾਬੀ ਦਾ, ਠੀਕ ਹੈ ਜੀ। ਅੱਛਾ, ਸਾਡੇ ਪਿੰਡ ਦੇ ਵਿੱਚ ਸਾਡੀਆਂ ਨਾਨੀਆਂ ਦਾਦੀਆਂ ਤੇ ਸਾਡੇ ਦਾਦੇ ਜਿਹੜੀਆਂ ਗੱਲਾਂ ਵੱਡੇ ਕਰਦੇ ਸਨ, ਉਹ ਮੁਹਾਵਰਾ ਇਸਤੇਮਾਲ ਅਕਸਰ ਹੁੰਦਾ ਸੀ ਜੀ, ਠੀਕ ਹੈ ਨਾ। ਅੱਛਾ, ਉਸ ਮੁਹਾਵਰੇ ਤੋਂ ਗੱਲ ਸ਼ੁਰੂ ਕਰਦਿਆਂ ਹੋਇਆ ਮੈਨੂੰ ਨਹੀਂ ਸੀ, ਮਤਲਬ ਮੈਂ ਐਵੇਂ ਸੁਣ ਰਿਹਾ ਸਾਂ, ਲੇਕਿਨ ਉਹ ਇੰਝ ਲੱਗਾ ਕਿ ਜਿਵੇਂ ਉਹਨਾਂ ਨੇ ਉਸ ਮੁਹਾਵਰੇ ਤੋਂ ਲੈ ਕੇ ਤੇ ਪੰਜਾਬ ਦਾ ਜਿਹੜਾ 19ਵੀਂ ਸਦੀ ਤੋਂ ਪੁਰਾਣਾ ਸੰਗੀਤ ਦਾ ਸੋਪਨ ਹੈ ਉਹ ਉਗੇੜ ਕੇ ਸਾਹਮਣੇ ਰੱਖਤਾ। ਔਰ ਇਸ ਕਦਰ ਖੂਬਸੂਰਤ ਧਰਤੀ, ਉਹਦੇ ਵਸਨੀਕ ਏਡੇ ਸੋਹਣੇ, ਉਹਦੀਆਂ ਰਸਮਾਂ ਏਡੀਆਂ ਸੋਹਣੀਆਂ, ਉਹਦੀਆਂ ਬੂਟੀਆਂ, ਉਹਦੇ ਖੇਤ, ਉਹਦੇ ਦਰਿਆ, ਉਹ 5 ਦਰਿਆਈ ਜਿਹੜੀ ਹੈ ਉਹ ਬਲਦੀਪ ਸਿੰਘ ਹਰਾਂ ਦੀ ਮੈਂ ਗੱਲ ਕੋਟ ਕਰਾਂਗਾ ਕਿ ਮੈਨੂੰ ਤੇ ਉਹ 5 ਦਰਿਆਈ ਚਾਹੀਦੀ ਹੈ, ਉਹ ਪੰਜਾਬ ਚਾਹੀਦਾ ਹੈ ਜਿਹਦੇ ਵਿੱਚ ਬੇਬੇ ਸਵੇਰੇ ਉੱਠ ਕੇ ਲੱਸੀ ਰਿੜਕਦੀ ਸੀ ਤੇ ਮੁਸਲਮਾਨਾਂ ਦੇ ਘਰ ਦੇ ਕੇ ਆਉਂਦੇ ਸਨ ਕਿ ਬਈ ਤੁਸੀਂ ਰੋਜ਼ਾ ਰੱਖਣਾ ਤੇ ਲੱਸੀ ਪੀਓ ਨਾਲ। ਇਸ ਤੋਂ ਸੋਹਣਾ ਪੰਜਾਬ, ਇਸ ਤੋਂ ਖੂਬਸੂਰਤ ਦੇਸ਼ ਦੁਨੀਆ ਤੇ ਕੋਈ ਨਹੀਂ। ਜਿਸ ਵੇਲੇ ਮੈਂ ਇਹ ਸਾਰੇ ਲੈਕਚਰ ਸੁਣੇ ਔਰ ਮੈਂ ਉਹਨਾਂ ਦੇ ਉੱਤੇ ਗੌਰ ਫਿਕਰ ਵੀ ਕੀਤਾ, ਜ਼ਾਹਿਰ ਸਾਰਾ ਕੁਝ ਨਾਲ ਹੀ ਚੱਲ ਰਿਹਾ ਹੁੰਦਾ, ਤੇ ਮੈਨੂੰ ਕੋਈ 30-35 ਸਾਲ ਹੋ ਗਏ ਨੇ ਪੜ੍ਹਾਉਣ ਦੇ ਅਮਲ ਦੇ ਵਿੱਚ। ਮੈਂ ਬੱਚਿਆਂ ਨੂੰ ਪੜ੍ਹਾਉਣਾ ਵਾਂ, O ਲੈਵਲ ਦੇ ਬੱਚਿਆਂ ਨੂੰ, A ਲੈਵਲ ਦੇ ਬੱਚਿਆਂ ਨੂੰ, ਔਰ ਮੇਰੀ ਜਿਹੜੀ ਪ੍ਰੋਫੀਸ਼ੀਐਂਸੀ ਹੈ ਪੜ੍ਹਾਉਣ ਦੇ ਵਾਲੇ ਨਾਲ ਉਹ ਕੋਈ 2-3 ਚੀਜ਼ਾਂ ਦੇ ਵਿੱਚ ਹੈ। ਮੈਂ ਅੰਗਰੇਜ਼ੀ ਅਦਬ ਵੀ ਪੜ੍ਹਾਇਆ, ਮੈਂ ਉਰਦੂ ਅਦਬ ਵੀ ਪੜ੍ਹਾਇਆ, ਪੜ੍ਹਾ ਵੀ ਰਿਹਾ ਉਰਦੂ ਅਦਬ, ਔਰ ਨਾਲ ਮੈਂ ਸੋਸ਼ੀਆਲੋਜੀ ਦਾ ਤਾਲਿਬ ਇਲਮ ਵੀ ਹਾਂ ਔਰ ਸੋਸ਼ੀਆਲੋਜੀ ਵੀ ਪੜ੍ਹਾਉਣਾ। ਮੈਂ ਉਸ ਦਿਨ ਤੋਂ ਲੈ ਕੇ ਜਿਸ ਦਿਨ ਭਾਈ ਬਲਦੀਪ ਸਿੰਘ ਦਾ ਲੈਕਚਰ ਮੈਂ ਸੁਣਿਆ, ਉਸ ਤੋਂ ਬਾਅਦ ਤੋਂ ਲੈ ਕੇ ਤੇ ਅੱਜ ਤੱਕ ਮੈਂ ਹੀਰ ਪੜ੍ਹਨੀ ਸ਼ੁਰੂ ਕਰਤੀ ਦੁਬਾਰਾ। ਜਦੋਂ ਮੈਂ ਪੜ੍ਹਨੀ ਸ਼ੁਰੂ ਕੀਤੀ ਤੇ ਮੈਂ ਚੂੰਕਿ ਸੋਸ਼ੀਆਲੋਜੀ ਦਾ ਵੀ ਤਾਲਿਬ ਇਲਮ ਹਾਂ ਤੇ ਨਾਲ ਨਾਲ ਮੇਰੀ ਉਹ ਕਲਾ ਵੀ ਜਾਗ ਪਈ, ਤੇ ਮੈਂ ਇੱਕ ਲੈਕਚਰ ਜਾਂ ਇੱਕ ਕਹਿ ਲਓ ਕਿ ਮਜ਼ਮੂਨ ਤਿਆਰ ਕਰ ਰਿਹਾ ਆਪਣੇ ਦੋਸਤਾਂ ਲਈ ਵਾਰਿਸ ਸ਼ਾਹ ਦੇ ਹਵਾਲੇ ਨਾਲ। ਵਾਰਿਸ ਸ਼ਾਹ ਦੀ ਹੀਰ ਦਾ ਸੋਸ਼ੀਓਲੋਜੀਕਲ ਜਿਹੜਾ ਮੁਤਾਲਿਆ ਹੈ ਉਹਦੇ ਹਵਾਲੇ ਨਾਲ, ਤੇ ਉਹਦਾ ਟੌਪਿਕ ਜਿਹੜਾ ਨਾ ਮੈਂ ਉਹ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ। ਉਹ ਜਦੋਂ ਮੁੱਕ ਗਿਆ ਮਜ਼ਮੂਨ ਮੈਂ ਲਿਖ ਲਿਆ, ਮੈਂ ਤੁਹਾਡੇ ਦੋਸਤਾਂ ਅੱਗੇ ਜ਼ਰੂਰ ਪੇਸ਼ ਕਰਾਂਗਾ। ਉਹ ਵੇ ਹੁਸਨ, ਟੌਪਿਕ ਹੈ ਵੇ ਹੁਸਨ, ਇਸ਼ਕ ਤੇ ਜੋਗ। ਇਹ ਵਾਰਿਸ ਦੇ ਵਿੱਚ ਮੈਨੂੰ ਇਹ 3 ਚੀਜ਼ਾਂ ਦੇ ਉੱਤੇ ਮੈਂ ਮਤਲਬ ਜਿਹੜਾ ਇੱਕ ਟਰਾਂਸਫਰਮੇਸ਼ਨ ਹੋਈ ਹੈ ਪੰਜਾਬ ਦੀ। ਉਹ ਹੁਸਨ ਦਾ ਤਸੱਵਰ ਵੀ ਬਦਲਿਆ, ਉਹ ਇਸ਼ਕ ਦਾ ਤਸੱਵਰ ਵੀ ਬਦਲ ਗਿਆ, ਤੇ ਉਹ ਜੋਗ ਦਾ ਤਸੱਵਰ ਵੀ ਬਦਲ ਗਿਆ। ਮੈਨੂੰ ਦੂਸਰੇ ਪੰਜਾਬ ਦੀ ਐਡੀ ਨਹੀਂ ਪਤਾ ਉਹਨਾਂ ਦੀ ਸਮਾਜੀਆਤ ਦੇ ਹਵਾਲੇ ਨਾਲ, ਬਾਕੀ ਦੋਸਤ ਸ਼ੇਅਰ ਕਰਦੇ ਰਹਿੰਦੇ ਨੇ, ਲੇਕਿਨ ਇਸ ਪੰਜਾਬ ਨੂੰ ਤਾਂ ਮੈਂ ਲਿਵ ਕੀਤਾ। ਮੈਂ ਉਹ ਬੱਚਾ ਸਾਂ ਜਿਹੜਾ
ਆਪਣੇ ਮੁਹੱਲੇ ਦੇ ਪਾਦਰੀਆਂ ਦੇ ਘਰ ਦੀ ਬੇਰੀ ਦੇ ਉੱਤੋਂ ਪਾਦਰੀਆਂ ਦੇ ਮੁੰਡੇ ਦੇ ਨਾਲ ਮਿਲ ਕੇ ਬੇਰਲਾ ਹਲਾ ਖਾਂਦਾ ਸੀ। ਜੀ ਜੀ। ਹੁਣ ਮੈਂ ਡਰ ਜਾਣਾ ਵਾਂ ਜਦੋਂ ਕੋਈ ਮੈਨੂੰ ਮੇਰੇ ਧਰਮ ਦੇ ਬਾਰੇ 'ਚ ਪੁੱਛਦਾ। ਉਹ ਤਕਸੀਮ ਨੇ ਇੰਨੀਆਂ ਕੁ ਤਕਸੀਮਾਂ ਬਣਾ ਛੱਡੀਆਂ ਨੇ, ਇੰਨੀਆਂ ਕੁ ਤਕਸੀਮਾਂ, ਔਰ ਖੌਫ ਜਿਹੜਾ ਹੈ, ਜਿਹੜੀ ਤੁਸੀਂ ਗੱਲ ਕੀਤੀ, ਇਮਦਾਦ ਨੇ ਵੀ ਗੱਲ ਕੀਤੀ, ਉਹ ਸਾਡੇ ਦੋਸਤ ਜਿਹੜੇ ਨੇ ਆਮਰ ਭੱਟ ਸਾਹਿਬ ਨੇ ਵੀ ਗੱਲ ਕੀਤੀ, ਉਹ ਸਾਡੇ ਤੇ ਰੂਹ ਦੇ ਵਿੱਚ, ਲੂੰ ਦੇ ਵਿੱਚ ਹੁਣ ਇਸ਼ਕ ਦੀ ਬਜਾਏ ਖੌਫ ਸ਼ਾਇਦ ਵੜ ਗਿਆ। ਹੀਰੋ ਦਾ ਵੀ ਮੈਟਾਮੋਰਫੋਸਿਸ ਹੋਇਆ। ਵਾਰਿਸ ਦਾ ਹੀਰੋ, ਵਾਰਿਸ ਦਾ ਜਿਹੜਾ ਰੰਜ ਹੈ, ਤੇ ਅੱਜ ਦਾ ਇਸ਼ਕ ਕਰਨ ਵਾਲਾ ਮੁੰਡਾ ਜਿਹੜਾ ਹੈ, ਉਹਦੇ ਵਿੱਚ ਕੀ ਫਰਕ ਹੈ? ਮੈਂ ਇਹੋ ਜਿਹੇ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਉਸ ਰਿਸਰਚ ਦੇ ਵਿੱਚ ਜਿਹੜੀ ਮੈਂ ਹੀਰ ਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਮੈਂ ਦੂਰੀ ਵਾਰ ਦੀ ਬਾਰੇ ਦਿਗਰ ਖਾਨਦਗੀ ਸ਼ੁਰੂ ਕੀਤੀ, ਤੇ ਜ਼ਰੂਰ ਕੋਈ ਨਾ ਕੋਈ ਸੋਹਣੀਆਂ ਚੀਜ਼ਾਂ ਜਿਹੜੀਆਂ ਨੇ ਹੈ ਨੇ, ਸੋਹਣੀਆਂ, ਇੰਨੀਆਂ ਕੁ ਸੋਹਣੀਆਂ ਨੇ। ਮੈਂ ਤਾਂ ਪਿੰਡ ਜਾਣਾ ਤੇ ਯਕੀਨ ਕਰੋ ਕੈਮਰਾ ਕੋਲ ਹੋਵੇ ਤੇ ਮੈਂ ਬੂਟੀਆਂ ਦੀਆਂ ਫੋਟੋਆਂ ਲਾ ਲੈਂਦਾ। ਮੈਂ ਬਚਪਨ 'ਚ ਬੱਕਰੀਆਂ ਚਰਾਈਆਂ, ਮੈਨੂੰ ਪਤਾ ਬੱਕਰੀਆਂ ਕਿਹੜੀ ਬੂਟੀ ਪਸੰਦ ਕਰਦੀਆਂ, ਤੇ ਵਾਰਿਸ ਸ਼ਾਹ ਦੇ ਵਿੱਚ ਮੈਨੂੰ ਉਹ ਬੂਟੀਆਂ ਲੱਭਦੀਆਂ। ਉਹ ਜੋਗ ਵੀ ਲੱਭਦਾ, ਉਹ ਪੰਜਾਬ ਦਾ ਸੋਪਨ ਵੀ ਲੱਭਦਾ, ਉਹ ਹੁਸਨ ਵੀ ਲੱਭਦਾ। ਤੇ ਮੈਂ ਸਭ ਤੋਂ ਪਹਿਲੇ ਦੋਸਤਾਂ ਦੀ ਜਿਹੜਾ ਨਾ ਉਹ, ਤੇ ਬਹੁਤ ਬਹੁਤ ਜਨਾਬ ਤੁਹਾਨੂੰ ਵਧਾਈਆਂ, ਤੁਹਾਨੂੰ ਖੌਲਾ ਜੀ ਨੂੰ, ਜਿਹੜੇ ਸਾਡੇ ਦੋਸਤ ਪਰਲੇ ਪੰਜਾਬ ਤੋਂ ਤੁਹਾਡੇ ਨਾਲ ਸ਼ਾਮਿਲ ਨੇ, ਉਹਨਾਂ ਨੂੰ, ਜਿਹੜੇ ਦੋਸਤ ਆ ਰਹੇ ਨੇ ਉਹਨਾਂ ਨੂੰ, ਜਿਹੜੇ ਦੋਸਤ ਸੁਣ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਬੜਾ ਵੱਡਾ ਕੰਮ ਕੀਤਾ ਜੇ। ਜਿਉਂਦੇ ਵਸਦੇ ਰਹੋ ਤੇ ਜਿਉਂਦਾ ਵਸਦਾ ਰਹੇ ਦੇਸ਼ ਪੰਜਾਬ। ਸ਼ੁਕਰੀਆ ਸਰ, ਬੜੀ ਮਿਹਰਬਾਨੀ। ਸਾਡੇ ਨਾਲ ਪ੍ਰੋਫੈਸਰ ਕਮਲੇਸ਼ ਮੋਹਨ ਜੀ ਨੇ। ਹੈਲੋ ਹਾਂਜੀ ਜੀ, ਆਵਾਜ਼ ਆ ਰਹੀ ਹੈ ਡਾਕਟਰ ਸਾਹਿਬ? ਤੁਸੀਂ ਗੱਲ ਕਰੋ, ਆਵਾਜ਼ ਆ ਰਹੀ ਹੈ ਜੀ? ਆਇਆਂ ਨੂੰ ਆਵਾਜ਼ ਆ ਰਹੀ ਤੁਹਾਨੂੰ? ਜੀ ਜੀ ਬਿਲਕੁਲ ਆ ਰਹੀ। ਤੁਸੀਂ ਲਾਈਵ ਹੋ ਇਸ ਜੀ। ਮੈਨੂੰ ਨਹੀਂ ਪਤਾ ਕਿ ਹੁਣ ਤੱਕ ਕੀ ਗੱਲਾਂ ਹੋਈਆਂ ਨੇ। ਮੈਂ ਤੇ ਇਸੇ ਹੀ ਚੱਕਰ ਵਿੱਚ ਰਹੀ ਕਿ ਇਹ ਕਿਸ ਤਰ੍ਹਾਂ ਕਨੈਕਸ਼ਨ ਹੋਵੇ। ਫਿਰ ਵੀ ਮੈਂ ਮੋਟੀਆਂ ਗੱਲਾਂ ਕਰ ਲੈਂਦੀ ਹਾਂ। ਸਭ ਨਾਲੋਂ ਵੱਡੀ ਗੱਲ ਜਿਹੜੀ ਹੈ ਕਿ ਅਸੀਂ ਪੰਜਾਬ ਦੀ ਹਿਸਟਰੀ, ਲਿਟਰੇਚਰ, ਟ੍ਰੈਡੀਸ਼ਨ, ਇਹ ਸਭ ਚੀਜ਼ਾਂ ਸਾਨੂੰ ਇੱਕ ਬ੍ਰੌਡ ਕੰਟੈਕਸਟ ਵਿੱਚ ਦੇਖਣੀਆਂ ਚਾਹੀਦੀਆਂ ਨੇ। ਹੁਣ ਤੱਕ ਅਸੀਂ ਸਿਰਫ ਜਿਹੜੀ ਗੱਲ ਕੀਤੀ ਹੈ ਉਹ ਕੀਤੀ ਹੈਗੀ ਹੈ ਸਿਰਫ, ਚਾਹੇ ਫੋਕਸ ਸਾਡਾ ਲੈਂਗੁਏਜ ਰਿਹਾ ਵੇ, ਚਾਹੇ ਪੋਲੀਟਿਕਸ ਰਹੀ ਹੈ, ਚਾਹੇ ਜਲਿਆਂਵਾਲਾ ਬਾਗ ਰਿਹਾ, ਜਾਂ ਕੋਈ ਵੀ ਇਵੈਂਟ ਰਹੀ ਹੈ, ਉਹਦੇ 'ਚ ਅਸੀਂ ਕਲੋਨੀਅਲ ਸਟੇਟ ਦੀ ਗੱਲ ਨਹੀਂ ਕੀਤੀ, ਕਿਉਂਕਿ ਕਲੋਨੀਅਲ ਸਟੇਟ ਜਿਹੜਾ ਹੈ ਉਸ ਦਾ ਅਸਰ ਪੰਜਾਬ ਤੇ ਬਹੁਤ ਜ਼ਿਆਦਾ ਸੀ। ਉਹ ਸੀ ਸਪਰਿੰਗ ਜਿਹੜਾ ਕਿ ਇਹਨੂੰ ਮੋੜਦਾ ਸੀ ਜਾਂ ਇਹਨੂੰ ਚਲਾਉਂਦਾ ਸੀ। ਇਸ ਵਾਸਤੇ ਅਸੀਂ ਫਾਰਮਸ ਆਫ ਕਲੋਨੀਅਲ ਨੌਲੇਜ, ਇਹਦੇ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਕਿਸ ਤਰ੍ਹਾਂ ਇੰਪੀਰੀਅਲ ਹੈਜਮਨੀ ਵਾਸਤੇ ਨੌਲੇਜ ਇਸਤੇਮਾਲ ਹੁੰਦੀ ਸੀ। ਨੌਲੇਜ ਦਾ ਮਤਲਬ ਕਿ ਸਾਡੇ ਉਹਨਾਂ ਨੇ ਬ੍ਰਾਹਮਣਿਕਲ ਸ਼ਾਸਤਰਾਸ, ਉਹਨਾਂ ਦੀ ਨੌਲੇਜ ਲਈ ਜਾਂ ਕਸਟਮਸ ਦੀ ਲਈ, ਔਰ ਫਿਰ ਸਾਨੂੰ ਅਲੱਗ-ਅਲੱਗ ਰਿਪੋਰਟਸ ਵਿੱਚ, ਸੈਂਸਸ ਵਿੱਚ, ਐਂਥਰੋਪੋਲੋਜੀ ਵਗੈਰਾ ਵਿੱਚ ਸਾਨੂੰ ਫਿੱਟ ਕਰ ਦਿੱਤਾ ਅਲੱਗ-ਅਲੱਗ ਕੀ ਕਹੀਏ ਹੋਲਸ ਵਿੱਚ। ਸੋ ਔਰ ਫਿਰ ਅਸੀਂ ਇੱਕ ਦੂਜੇ ਨਾਲ ਕੰਪੀਟ ਕਰਨ ਲੱਗ ਗਏ ਕਿ ਹਿੰਦੂ ਕਿੰਨੇ ਨੇ, ਮੁਸਲਮਾਨ ਕਿੰਨੇ ਨੇ। ਸੈਂਸਸ ਸਾਡਾ ਇੱਕ ਕੀ ਕਰੀਏ, ਸਾਡੇ ਵਾਸਤੇ ਕੋਈ ਸ਼ੀਸ਼ਾ ਬਣ ਗਿਆ ਜਿਹਦੇ ਜ਼ਰੀਏ ਅਸੀਂ ਇਹ ਗੱਲਾਂ ਕਰਦੇ ਸੀ। ਬਾਕੀ ਕੁਝ ਟੌਪਿਕਸ ਜਿਹੜੇ ਨੇ ਉਹ ਅਜੇ ਕਵਰ ਨਹੀਂ ਹੋਏ ਜਾਂ ਘੱਟ ਕਵਰ ਹੋਏ ਨੇ। ਮੈਂ ਉਹਨਾਂ ਦੇ ਉਹ ਤੁਹਾਡੀ ਨਿਗਾਹ ਵਿੱਚ ਲਿਆਉਣਾ ਚਾਹੁੰਦੀ ਹਾਂ। ਸਭ ਜੀ, ਸੋਸ਼ਲ ਹਿਸਟਰੀ ਆਫ ਸਾਇੰਸ, ਟੈਕਨੋਲੋਜੀ ਐਂਡ ਮੈਡੀਸਿਨ, ਉਹਦੇ 'ਚ ਖਾਸ ਕਰਕੇ ਜੈਂਡਰ ਡਾਇਮੈਂਸ਼ਨ, ਕਿ ਔਰਤਾਂ ਦੀ ਡਿਜ਼ੀਜ਼ਸ ਨੂੰ ਅਲੱਗ ਕਰਕੇ ਉਹਨਾਂ ਨੂੰ ਆਮ ਇਨਸਾਨ ਨਹੀਂ ਸਮਝਿਆ ਗਿਆ। ਔਰ ਬਾਹਰੋਂ ਵੀ ਜਿਹੜੇ ਲੋਕ ਆਏ, ਚਾਹੇ ਉਹ ਮਿਸ਼ਨਰੀ ਆਏ, ਮੈਡੀਕਲ ਮਿਸ਼ਨਰੀਜ਼, ਉਹਨਾਂ ਨੇ ਉਹਨਾਂ ਨੂੰ ਗਾਇਨੋਕੋਲੋਜੀ, ਆਬਸਟੈਟ੍ਰਿਕਸ ਵਗੈਰਾ 'ਚ ਫਿੱਟ ਕੀਤਾ। ਪੂਰੀ ਜਿਹੜਾ ਉਸਦਾ ਕੰਟੈਕਸਟ ਸੀ ਉਹਨੂੰ ਰਿਪਰੈਜ਼ੈਂਟ ਕੀਤਾ, ਉਹਨੂੰ ਦਿਖਾਇਆ ਨਹੀਂ। ਇੱਕ ਹੋਰ ਚੀਜ਼ ਜਿਹੜੀ, ਹੋਰ ਕੁਝ ਟੌਪਿਕਸ ਨੇ ਜਿਹੜੇ ਨਹੀਂ ਲਏ ਗਏ, ਜਿਸ ਤਰ੍ਹਾਂ ਕੋਈ ਬੰਦਾ ਗੱਲ ਕਰ ਰਿਹਾ ਸੀ ਕਿ ਫੋਕ ਗਦਰ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਹੈ। ਮੈਂ ਗੁਲਾਬ ਕੌਰ ਤੇ ਕੁਝ ਕੰਮ ਕੀਤਾ ਹੈਗਾ, ਗੁਲਾਬ ਕੌਰ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ।
जिन्हें भी गदर ते गल कीती है, डॉक्टर करणवीर या किसी होर ने भी कीती है, ये बहुत जरूरी है कि असी औरतां दा योगदान ਉਹ ਜ਼ਰੂਰੀ ਹੈ। ਔਰ ਔਰਤਾਂ ਦੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਕਿੰਜ ਕੰਸਟਰਕਟ ਕੀਤਾ ਗਿਆ, ਚਾਹੇ ਉਹ ਲੀਜੈਂਡਸ ਦੇ ਜ਼ਰੀਏ, ਚਾਹੇ ਫੋਕ ਸੇਇੰਗਸ ਦੇ ਜ਼ਰੀਏ, ਚਾਹੇ ਕਹਾਵਤਾਂ ਦੇ ਜ਼ਰੀਏ, ਕਿਸ ਤਰ੍ਹਾਂ ਵੀ, ਔਰ ਉਹਨਾਂ ਨੂੰ ਇੱਕ ਪ੍ਰੋਪਰਟੀ ਸਮਝਿਆ ਗਿਆ। ਸੋ ਫੋਕ ਮੀਡੀਅਮਸ ਦੇ ਨੂੰ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਰਬਨ ਟ੍ਰੈਡੀਸ਼ਨ ਤੇ ਹੈ ਹੀ ਨਹੀਂ। ਇਸ ਵਾਸਤੇ ਇਹ ਜਿਹੜੀ ਹੈ ਦੂਜੀ ਗੱਲ ਹੈ। ਤੀਸਰੀ ਜਿਹੜੀ ਗੱਲ ਮੈਂ ਕਰਨਾ ਚਾਹੁੰਦੀ ਹਾਂ ਉਹ ਵੇ ਅਲੱਗ-ਅਲੱਗ ਜਿਹੜੇ ਸਟਰਗਲਸ ਨੇ। ਹੁਣ ਕਿਸੇ ਨੇ ਕਿਰਤੀ ਕਿਸਾਨ ਸਟਰਗਲ ਪਾਕਿਸਤਾਨ ਦਾ ਤੇ ਸਾਨੂੰ ਬਿਲਕੁਲ ਨਹੀਂ ਪਤਾ ਕਿ ਕੀ ਉੱਥੇ ਹੋਇਆ ਇਸ ਮਰਹਲੇ 'ਚ, ਔਰ ਹਿੰਦੁਸਤਾਨ ਦਾ ਕੁਝ ਹੋਇਆ। ਕਈ ਸੋਰਸਿਸ ਨੇ ਜਿਹੜੇ ਜਿਨ੍ਹਾਂ ਨੂੰ ਇਸਤੇਮਾਲ ਹੀ ਨਹੀਂ ਕੀਤਾ ਗਿਆ। ਔਰ ਪੰਜਾਬ ਦਾ ਰੋਲ, ਕਾਂਗਰਸ ਦਾ ਰੋਲ, ਕਾਂਗਰਸ ਦੀ ਪੋਜੀਸ਼ਨ, ਔਰਤਾਂ ਦਾ ਕੀ ਹਿੱਸਾ ਸੀ, ਇਹ ਵੀ ਅਗਰ ਅਸੀਂ ਇਸ ਤੇ ਧਿਆਨ ਦਈਏ ਤਾਂ ਬਹੁਤ ਅੱਛਾ। ਇੱਕ ਹੋਰ ਗੱਲ ਜਿਸ ਜੀ 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 ਆਖਰੀ ਜੀ ਜੀ ਅਗਰ ਗੱਲ ਜਾਰੀ ਰੱਖੋ ਜੀ ਇੱਕ ਹੋਰ ਗੱਲ ਜਿਹੜੀ ਮੈਂ ਕਰਨਾ ਚਾਹੁੰਦੀ ਹਾਂ ਉਹ ਇਹ ਕਿ ਕ੍ਰੀਏਟਿਵ ਫਾਰਮਸ, ਉਹਨਾਂ ਦਾ ਅਸੀਂ ਬਿਲਕੁਲ ਜ਼ਿਕਰ ਨਹੀਂ ਕੀਤਾ ਕਿ ਪੰਜਾਬ ਵਿੱਚ ਪੇਂਟਿੰਗ ਕਿਸ ਤਰ੍ਹਾਂ ਦੀ ਹੁੰਦੀ ਸੀ, ਉਸ ਦਾ ਟ੍ਰੈਡੀਸ਼ਨ ਨਾਲ ਕੀ ਰਿਸ਼ਤਾ ਸੀ, ਰਿਲੀਜਨ ਨਾਲ ਰਿਸ਼ਤਾ ਸੀ ਜਾਂ ਨਹੀਂ ਸੀ। ਦੂਸਰਾ ਲਿਟਰੇਚਰ ਤੇ ਕੁਛ ਨਹੀਂ ਹੋਇਆ। ਥੀਏਟਰ ਦੀ ਜਿਹੜੀਆਂ ਫੋਕ ਫਾਰਮਸ, ਜਿਸ ਤਰ੍ਹਾਂ ਪੰਜਾਬ ਵਿੱਚ ਨਕਲ ਹੈ, ਉਹਨੂੰ ਇਸਤੇਮਾਲ ਕੀਤਾ ਗਿਆ ਫਰੀडम ਸਟਰਗਲ ਵਿੱਚ। ਔਰ ਇਪਟਾ, ਇਹ ਵੀ ਇਪਟਾ ਇੱਕ ਕਮਿਊਨਿਸਟ औरतां ने खासकर भूखा है बंगाल उस तो शुरू हुई। और लेकिन इस शीला भाटिया उन्हें बहुत अच्छा काम किया, नाल उसे कई औरतां ने किया और शायद हुण वो फोत हो गए ने। लेकिन वो जड़ा काम है वो असी किसी ने नजर विच नहीं लिया, क्योंकि मैं पंजाबी पॉलिटिक्स से काम किया है, इस वास्ते मैनूं पता है कि उस असी किन्ना इस एरिया ਨੂੰ ਨਿਗਲੈਕਟ ਕੀਤਾ, ਇਸ ਤੇ ਅਸੀਂ ਧਿਆਨ ਨਹੀਂ ਦਿੱਤਾ ਹੈਗਾ। ਸੋ ਮੇਰਾ ਇਸ਼ਾਰਾ ਇਹ ਵੇ ਜਾਂ ਮੇਰੀ ਸਲਾਹ ਇਹ ਵੇ ਕਿ ਅਸੀਂ ਜਿਹੜੀਆਂ ਨੇ ਕਲੋਨੀਅਲ ਸਕਾਲਰਸ਼ਿਪ, ਫੋਕ ਟ੍ਰੈਡੀਸ਼ਨਸ, ਕ੍ਰੀਏਟਿਵ ਫਾਰਮਸ ਆਫ ਲਿਟਰੇਚਰ, ਪੇਂਟਿੰਗ, ਡਾਂਸਿੰਗ, ਥੀਏਟਰ, ਇਹਨਾਂ ਦਾ ਸਾਡੇ ਵਿਰਸੇ ਨੂੰ ਬਣਾਉਣ ਵਿੱਚ ਕੀ ਯੋਗਦਾਨ ਰਿਹਾ ਵੇ, ਔਰ ਫਰੀडम ਸਟਰਗਲ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ। ਅਹਿਮਦ ਫਰਾਜ਼ ਸਾਹਿਬ ਨੇ ਪਾਕਿਸਤਾਨ ਵਿੱਚ ਇੱਕ ਬਣਾਇਆ ਵਿਰਸਾ ਮਿਊਜ਼ੀਅਮ, ਉਹ ਸ਼ਾਇਦ ਤੁਹਾਡੀ ਨਜ਼ਰ ਵਿੱਚ ਆਇਆ ਹੋਵੇ। ਸੋ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਆਪਸ ਵਿੱਚ ਲਿੰਕ ਕਰਕੇ ਦੇਖੀਏ, ਪਾਕਿਸਤਾਨ ਔਰ ਇਹ ਭੁੱਲ ਜਾਈਏ ਕਿ ਸਾਡੀਆਂ ਬਾਉਂਡਰੀਜ਼ ਕਿਹੜੀਆਂ ਨੇ, ਇੱਕ ਅਸੀਂ ਹੋਲਿਸਟਿਕ ਪਿਕਚਰ ਬਣਾਉਣ ਦੀ ਕੋਸ਼ਿਸ਼ ਕਰੀਏ। ਤੇ ਮੇਰਾ ਖਿਆਲ ਹੈ ਇਹ ਜੋ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਐਨੀ ਇਮੈਜੀਨੇਟਿਵਲੀ, ਔਰ ਇਸ ਵਿੱਚ ਤੁਸੀਂ ਬਹੁਤ ਮਿਹਨਤ ਵੀ ਕਰ ਰਹੇ ਹੋ, ਲੇਕਿਨ ਕੁਝ ਚੀਜ਼ਾਂ ਇਸ ਵਿੱਚ ਹੋਰ ਸ਼ਾਮਿਲ ਹੋ ਜਾਣ ਤੇ ਹੋਰ ਵੀ ਵਧੀਆ ਹੋ ਜਾਏਗਾ। ਔਰ ਜਿਹੜੀ ਸਾਡੀ ਤਸਵੀਰ ਉਭਰ ਕੇ ਆਏਗੀ, ਜੋ ਤੁਸੀਂ ਕਰ ਰਹੇ ਹੋ ਔਰ ਅਸੀਂ ਤੁਹਾਡੀ ਗਾਈਡੈਂਸ ਵਿੱਚ ਕੁਝ ਮਦਦ ਕਰ ਰਹੇ ਹਾਂ, ਸੋ ਉਹ ਇੱਕ ਬੜਾ ਵੱਡਾ ਕੰਟਰੀਬਿਊਸ਼ਨ ਹੋਏਗਾ ਹਿਸਟੋਰੀਕਲ ਲਿਟਰੇਚਰ ਵਿੱਚ। ਔਰ ਇੱਕ ਗੱਲ ਮੈਂ ਆਖਰੀ ਕਹਿਣਾ ਚਾਹੁੰਦੀ ਹਾਂ, ਚਾਹੇ ਉਹ ਹੈਰੀਟੇਜ ਹੈ, ਚਾਹੇ ਉਹ ਕਲਚਰ ਹੈ, ਚਾਹੇ ਉਹ ਪੋਲਿਟਿਕਸ ਹੈ, ਇਹ ਕਦੀ ਜਿਹੜੀਆਂ ਨੇ ਐਸੀ ਆਈਡੈਂਟਿਟੀ ਨਹੀਂ ਕਿ ਜਿਹਨੂੰ ਅਸੀਂ ਫਿਕਸ ਕਰ ਸਕੀਏ। ਇਹ ਬਦਲਦੀਆਂ ਰਹਿੰਦੀਆਂ ਨੇ। ਕਿਉਂ ਬਦਲਦੀਆਂ ਰਹਿੰਦੀਆਂ ਨੇ? ਕਿਉਂਕਿ ਨਈ ਨੌਲੇਜ ਸਾਹਮਣੇ ਆਉਂਦੀ, ਨਈ ਇਨਫੋਰਮੇਸ਼ਨ ਸਾਹਮਣੇ ਆਉਂਦੀ, ਨਏ ਨਜ਼ਰੀਏ ਸਾਹਮਣੇ ਆਉਂਦੇ, ਸੋਚ ਵਿਚਾਰ ਆਉਂਦੇ, ਔਰ ਖਾਸ ਕਰ ਕਮਿਊਨਲ ਪੋਲਿਟਿਕਸ ਦੇ ਕੰਟੈਕਸਟ ਵਿੱਚ ਇਹਨਾਂ ਇਸ਼ੂਜ਼ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਔਰ ਟ੍ਰੈਡੀਸ਼ਨ ਸਾਡੀ ਇੱਕ ਰਾਵੀ ਦਰਿਆ ਦੀ ਤਰ੍ਹਾਂ ਵੇ, ਜਿਹੜੀ ਹਮੇਸ਼ਾ ਚੱਲ ਰਹੀ ਹੈ, ਉਹਦੇ 'ਚ ਨਈ ਗੱਲਾਂ ਆਉਂਦੀਆਂ ਰਹਿੰਦੀਆਂ ਨੇ। ਸੋ ਅਸੀਂ ਟ੍ਰੈਡੀਸ਼ਨ ਨੂੰ ਫਿਕਸ ਨਾ ਕਰੀਏ, ਕਲਚਰ ਨੂੰ ਫਿਕਸ ਨਾ ਕਰੀਏ, ਸਿਵਲਾਈਜੇਸ਼ਨ ਨੂੰ ਫਿਕਸ ਨਾ ਕਰੀਏ, ਔਰ ਇਹ ਵੀ ਧਿਆਨ ਕਰੀਏ ਕਿ ਅਗਰ ਪਹਿਲਾਂ ਧਰਮਸ਼ਾਲਾ ਸੀ ਤੇ ਗੁਰਦੁਆਰੇ ਔਰ ਮੰਦਿਰ ਅਲੱਗ-ਅਲੱਗ ਕਿਉਂ ਹੋ ਗਏ ਨੇ? ਕੀ ਅੰਗਰੇਜ਼ਾਂ ਨੇ ਸਾਨੂੰ ਫਿਕਸ ਕਰਤਾ
ਉਹ ਸਾਨੂੰ ਰਿਲੀਜੀਅਸ ਐਂਗਲ ਤੋਂ ਦੇਖਦੇ ਸੀ ਕਿ ਹਿੰਦੂ ਔਰ ਮੁਸਲਿਮ ਉਹਨਾਂ ਵਾਸਤੇ ਇਹ ਨਹੀਂ ਸੀ ਔਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਧਰੇ ਕੋਈ ਬ੍ਰਾਹਮਣ ਹੈ ਪੰਜਾਬ ਵਿੱਚ ਉਹਦੀ ਉਹ ਬਿਲਕੁਲ ਹੀ ਉਹ ਬੰਮ ਨਾ ਕਹਿੰਦੇ ਸੀ ਉਹਨੂੰ, ਉਸੇ ਕੋਈ ਪੋਜੀਸ਼ਨ ਹੀ ਨਹੀਂ ਸੀ। ਲੇਕਿਨ ਯੂਪੀ ਵਿੱਚ ਦਕਸ਼ਿਣ ਵਿੱਚ ਅਗਰ ਜਾਈਏ ਤੇ ਬ੍ਰਾਹਮਣ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਸੋ ਚੇਂਜਿੰਗ ਪਰਸਪੈਕਟਿਵ ਇਨ ਕਾਸਟ and religious identities, these have to be re-examined in the Punjab context and the broader colonial context also. Colonial state is very important, ਜਿਹਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਜਿਹੜੇ ਪੰਜਾਬ ਨੂੰ ਵੀ ਦੇਖ ਰਹੀ ਸੀ, ਪੰਜਾਬ ਤੇ ਵੀ ਹਾਵੀ ਸੀ ਔਰ ਬਾਕੀ ਜਗ੍ਹਾ ਤੇ ਪੰਜਾਬ ਡਿਸਪੋਟਿਕ ਸੀ ਔਰ ਬਾਕੀ ਜਗ੍ਹਾ ਤੇ ਹੈਜਮਨੀ ਦੀ ਵੀ ਗੱਲ ਹੋਈ ਸੀ। ਬਹੁਤ ਬਹੁਤ ਸ਼ੁਕਰੀਆ ਔਰ ਈਦ ਦੀ ਖੈਰ ਮੁਬਾਰਕ ਜੀ। ਮੈਡਮ ਜੀ ਬਹੁਤ ਸ਼ੁਕਰੀਆ, ਤੁਹਾਡੀ ਬੜੀ ਜ਼ਬਰਦਸਤ ਗੁਫ਼ਤਗੂ, ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਨੋਟ ਕਰ ਲਿਆ, ਸਾਰੀਆਂ ਨੂੰ ਇਹਦੇ ਮੁਤਾਬਕ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ ਜੀ। ਸਾਡੇ ਨਾਲ ਡਾਕਟਰ ਜਗਰੂਪ ਜੀ ਆ ਗਏ ਨੇ, ਅਸੀਂ ਉਹਨਾਂ ਨੂੰ ਇਨਵਾਈਟ ਕਰਨੇ ਆ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ। मेरा ख्याल है कि कोई नेट का प्रॉब्लम है, शायद उन्होंने तक आवाज नहीं जा पा रही। हेलो हाँ जी जी ਡਾਕਟਰ ਸਾਹਿਬ ਜੀ ਆਇਆਂ ਨੂੰ। ਤੁਸੀਂ ਸਾਡੇ ਨਾਲ ਇਸ ਵਕਤ ਲਾਈਵ ਹੋ ਜੀ। ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਨਾਲ। ਅੱਜ ਸਾਡਾ ਗੈਟ ਟੂਗੇਦਰ ਹੈ ਹਿਸਟੋਰੀਅਨ ਸਾਰਿਆਂ ਦਾ, ਤੇ ਅੱਜ ਅਸੀਂ ਗੱਪਸ਼ਪ ਲਾ ਰਹੇ ਹਾਂ ਕਿਉਂਕਿ ਅੱਗੋਂ ਸਾਨੂੰ 5-7 ਦਿਨ ਛੁੱਟੀਆਂ ਤੇ ਜਾਣਾ ਹੈ, ਤੇ ਇਸ ਕਰਕੇ ਅਸੀਂ ਕਿਹਾ ਇੱਕ ਮਿਲਣੀ ਜਿਹੀ ਕਰ ਲਈਏ। ਤੇ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਤੁਸੀਂ ਆਏ। ਸ਼ੁਕਰੀਆ। ਮੈਂ ਤਾਂ ਉਹ ਮਨੀਸ਼ ਕਹਿ ਰਿਹਾ ਸੀ, ਮੈਂ ਕਿਹਾ ਬਹੁਤ ਵਧੀਆ ਸੁਣ ਰਹੇ ਆ, ਬਹੁਤ ਸਿਆਣੀਆਂ ਗੱਲਾਂ ਹੋ ਰਹੀਆਂ ਔਰ ਬਹੁਤ ਜਿਹੜੇ ਹੈਗੇ ਆ ਸੱਜਣ ਆਪਣੇ ਆਪਣਾ ਜਿਹੜਾ ਉਹਦਾ ਖੇਤਰ ਆ ਉਹਦੇ ਨਾਲ ਜੋ ਵੀ ਉਹਨਾਂ ਦੇ ਅਨੁਭਵ ਆ ਸਾਂਝੇ ਕਰ ਰਹੇ ਆ, ਬਹੁਤ ਚੰਗਾ ਲੱਗਾ। ਤੇ ਮੈਂ ਤਾਂ ਇਹੀ ਕਹੂੰਗਾ ਕਿ ਈਦ ਆਉਣ ਵਾਲੀ ਆ, ਸਭ ਨੂੰ ਈਦ ਮੁਬਾਰਕ ਹੋਵੇ। ਤੇ ਇਹਦੇ ਨਾਲ ਨਾਲ ਇਹ ਵੀ ਸਾਰਿਆਂ ਨੂੰ ਚਲੋ ਅਰਦਾਸ ਵੀ ਕਰ ਲਓ, ਕੋਸ਼ਿਸ਼ਾਂ ਜਿੱਦਾਂ ਤੁਹਾਡੇ ਵਰਗੇ ਲੋਕ ਕਰ ਰਹੇ ਆ ਕਿ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ, ਤਾਂ ਕਿ ਖਿੱਤਾ ਜਿਹੜਾ ਹੈਗਾ ਇਹਨੂੰ ਆਪਾਂ ਜਿਹੜਾ ਪੁਰਾਣਾ ਇਹਦਾ ਜਿਹੜੀ ਸਾਡੀ ਹੈਗੀ ਜਿਸ ਕਿਸਮ ਦੇ ਹਾਲਾਤਾਂ 'ਚੋਂ ਨਿਕਲੇ ਆ ਉਹਨੂੰ ਬਾਹਰ ਕੱਢ ਕੇ ਇੱਕ ਨਵਾਂ ਨਿਊ ਬਿਗਨਿੰਗ ਜਿਹੜੀ ਹੈਗੀ ਆ, ਖਾਸ ਕਰਕੇ ਜਿਹਦੇ ਵਿੱਚ ਬਹੁਤ ਸਾਰੀ ਤੁਸੀਂ ਯੰਗ ਜਿਹੜੀ ਯੂਥ ਹੈ, ਇੰਟਲੈਕਚੁਅਲਸ ਹੈ, ਸਕਾਲਰਸ ਹੈ, ਹੋਰ ਲੋਕਾਂ ਨੂੰ ਜੋੜ ਕੇ ਇੱਕ ਰਾਏਆਮਾ ਜਿਹੜਾ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇਹਦੀ ਮੁਬਾਰਕ ਹੋਵੇ ਜੀ। ਤੇ ਇਹਦੇ ਨਾਲ ਇਹੀ ਹੈ ਕਿ ਜਿਸ ਕਿਸਮ ਦਾ ਇਹੀ ਸਾਡੇ ਕੋਲ ਤਰੀਕਾ ਰਹਿ ਗਿਆ ਕਿ ਜਿੰਨਾ ਸਾਡਾ ਆਦਾਨ ਪ੍ਰਦਾਨ ਜ਼ਿਆਦਾ ਹੋਊਗਾ, ਗੱਲਬਾਤ ਜ਼ਿਆਦਾ ਹੋਊਗੀ, ਇੱਕ ਦੂਜੇ ਨੂੰ ਜ਼ਿਆਦਾ ਸਮਝਾਂਗੇ, ਕਿਉਂਕਿ ਸਾਡੀ ਸ਼ੇਅਰਡ ਹਿਸਟਰੀ ਆ, ਪਾਸਟ ਜਿਹੜਾ ਰੀਸੈਂਟ ਪਾਸਟ ਨੂੰ ਛੱਡਦੀ ਹੈ, ਬਹੁਤ ਲੰਮਾ ਪੁਰਾਣੀ ਸਾਂਝ ਹੈ, ਸੱਭਿਆਚਾਰਿਕ ਹੈ, ਠੀਕ ਆ। ਪਿਛਲੇ ਲੰਮੇ ਥੋੜ੍ਹੇ ਸਮੇਂ ਦੇ ਵਿੱਚ ਕੁਝ ਵਖਰੇਵਾਂਪਣ ਵੀ ਹੋਇਆ, ਇਹਦੇ ਵਿੱਚ ਉਹ ਵੀ ਸਾਨੂੰ ਧਿਆਨ ਰੱਖਦੇ ਅਸੀਂ। ਪਰ ਇਹੀ ਤਰੀਕਾ ਹੈਗਾ ਕਿ ਜਿਹਦੇ ਨਾਲ ਅਸੀਂ ਖਾਸ ਕਰਕੇ ਜਿਹੜੀ ਆਪਾਂ ਕਹਿ ਰਹੇ ਸੀਗੇ ਕਿ ਜਿਹੜੀ ਪੰਜਾਬੀਅਤ ਹੈ, ਪੰਜਾਬ ਹੈ, ਪੰਜਾਬੀਅਤ ਹੈ, ਕਿ ਭਾਵੇਂ ਸਰਹੱਦਾਂ ਵੀ ਹੈਗੀਆਂ ਵਾ, ਆਪੋ ਆਪਣੇ ਜਿਹੜਾ ਹੈਗਾ ਸਾਰਾ ਕੁਝ ਹੈਗਾ, ਪਰ ਸਾਡੀ ਸਾਂਝ ਜਿਹਨੂੰ ਕਹਿੰਦੇ ਦਿਲ ਦੀ ਸਾਂਝ ਹੈ, ਉਹ ਇਸ ਤਰੀਕੇ ਦੇ ਨਾਲ ਅਸੀਂ ਸਾਂਝੀ ਕਰ ਸਕਦੇ ਹਾਂ। ਅਤੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ, ਇਹ ਸਿਰਫ ਇੱਕ ਐਕਡੈਮਿਕ ਐਕਸਰਸਾਈਜ਼ ਦੇ ਨਾਲ ਨਾਲ ਇੱਕ ਬਹੁਤ ਵੱਡੀ ਇੱਕ ਰਾਏਆਮਾ ਜਿਹੜੀ ਆ, ਮੈਂ ਤਾਂ ਸੋਚਦਾ ਵੀ ਇਸ ਕਿਸਮ ਦਾ ਰਾਏਆਮਾ ਤਿਆਰ ਹੋਊਗੀ ਕਿ ਜਿਹਦੇ ਨਾਲ ਸਭ ਨੂੰ ਸੋਚਣਾ ਪਊਗਾ ਕਿ ਇਹ ਜਿਹੜੀ ਸਾਂਝ ਹੈਗੀ ਆ ਇਹਨੂੰ ਹੋਰ ਜ਼ਿਆਦਾ ਰੀਇਨਫੋਰਸ ਕੀਤਾ ਜਾਵੇ, ਹੋਰ ਜ਼ਿਆਦਾ ਅੱਗੇ ਵਧਾਇਆ ਜਾਵੇ, ਤਾਂ ਕਿ ਇਸ ਖਿੱਤੇ 'ਚ ਰਹਿਣ ਵਾਲੇ ਲੋਕ ਜਿਹੜੇ ਹੈਗੇ ਆ ਉਹ ਇਹ ਵੀ ਕਹਾਂਗੇ ਕਿ ਸੁੱਖ ਚੈਨ ਨਾਲ ਵੀ ਰਹਿ ਸਕਣ, ਤਰੱਕੀ ਕਰ ਸਕਣ। ਉਹਦੇ ਹੋਰ ਜਿਹੜੇ ਮਸਲੇ ਹੈਗੇ ਆ, ਖਾਸ ਕਰਕੇ ਜਿਹੜੇ ਸਰਵਾਈਵਲ ਨਾਲ ਜੁੜੇ ਵੀ ਆ, ਉਹਨਾਂ ਦਾ ਵੀ ਕੋਈ ਨਾ ਕੋਈ ਹੱਲ ਲੱਭਿਆ ਜਾਵੇ। ਅਤੇ ਸਾਰੇ ਇਕੱਠੇ ਹੋ ਕੇ ਜਿਹੜੇ ਸਾਡੇ ਸਾਂਝੇ ਮਸਲੇ ਹੈ, ਸਾਡੀ ਸਾਂਝੀਆਂ ਸਮੱਸਿਆ ਹੈ, ਉਹਦੇ ਹੱਲ ਵਾਲੇ ਪਾਸੇ ਵੱਲ ਵੀ ਮੇਰੇ ਖਿਆਲ ਬਹੁਤ ਚੰਗੀ ਇੱਕ ਕਿਸਮ ਦੀ, ਮੈਨੂੰ ਤਾਂ ਇਹ ਲੱਗਦਾ ਹੈ ਕਿ ਕਿਸਮ ਦਾ ਜਿਹੜਾ ਤੁਹਾਡਾ ਇਨੀਸ਼ੀਏਟਿਵ ਹੈ, ਇਸ ਕਿਸਮ ਦੀ ਜਿਹੜੀ ਤੁਹਾਡੀ ਸ਼ੁਰੂਆਤ ਹੈ, ਇਹ ਕਿਸਮ ਦਾ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਵੀ
ਥੱਲਿਓਂ ਪ੍ਰੈਸ਼ਰ ਪਾਉਣ ਵਾਲੀ ਗੱਲ ਹੈਗੀ ਆ ਸਾਰੇ ਲੋਕਾਂ ਦੇ ਇਕੱਠਿਆਂ ਹੋ ਕੇ ਕਿ ਅਸੀਂ ਜਿਹੜੇ ਹੈਗੇ ਕੁਝ ਸਾਡੇ ਸਾਂਝੇ ਜਿਹੜਾ ਸਾਡਾ ਆਦਾਨ ਪ੍ਰਦਾਨ ਹੈ ਸਾਡੇ ਨੌਲੇਜ ਦਾ, ਸਾਡੀ ਅੰਡਰਸਟੈਂਡਿੰਗ ਦਾ, ਜਿਹੜੀਆਂ ਸਾਡੀਆਂ ਖੁਸ਼ੀਆਂ ਵੀ ਹੈਗੀਆਂ ਜਾਂ ਜਿਹੜੀਆਂ ਸਾਡੀਆਂ ਸਾਂਝਾਂ ਵੀ ਆ ਜਾਂ ਦੁੱਖ ਤਕਲੀਫਾਂ ਵਾਲਾ ਪਾਸਾ ਵੀ ਹੈਗਾ, ਉਹਨਾਂ ਸਾਰਿਆਂ ਨੂੰ ਸਾਂਝਾ ਕਰਕੇ ਤੇ ਅਸੀਂ ਜਿਹੜਾ ਹੋਰ ਅੱਗੇ ਵੱਧ ਸਕੀਏ। ਤੋ ਇਸ ਸ਼ੁਰੂਆਤ ਦਾ ਔਰ ਇੰਨਾ ਵੱਡਾ ਜਿਹੜਾ ਤੁਸੀਂ ਇਨੀਸ਼ੀਏਟਿਵ ਲਿਆ, ਇੰਨੀ ਵੱਡੀ ਤੁਸੀਂ ਖੇਚਲ ਕਰ ਰਹੇ ਜੋ, ਕੋਸ਼ਿਸ਼ ਕਰ ਰਹੇ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਪਲੇਟਫਾਰਮ 'ਤੇ ਲਿਆ ਰਹੇ ਜੋ। ਮੇਰੀ ਤਾਂ ਖੁਸ਼ਕਿਸਮਤੀ ਇਹ ਆ ਕਿ ਮੈਂ ਪਾਕਿਸਤਾਨ 3 ਵਾਰੀ ਆਉਣ ਦਾ ਮੌਕਾ ਮਿਲ ਗਿਆ ਅਤੇ ਪਾਲਪੁਰ ਵੀ ਰਹਿ ਕੇ ਆਏ ਸੀਗੇ, ਹੋਰ ਵੀ ਆਏ 3 ਵਾਰੀ, ਕਰਾਚੀ ਵੀ ਗਏ, ਲੋਕਾਂ ਨੂੰ ਮਿਲਿਆ। ਜਦੋਂ ਇੱਥੇ ਆਣ ਕੇ ਦੱਸੀਦਾ ਵੀ ਯਾਰ ਉਹ ਤਾਂ ਕਿਸ ਕਿਸਮ ਦੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਜਿੰਨਾ ਲੋਕ ਸਾਨੂੰ ਪਿਆਰ ਕਰਦੇ ਆ। ਸੋ ਫਿਰ ਲੱਗਦਾ ਕਿ ਜਿਹੜੀ ਕੰਟੈਕਟ ਵਾਲਾ ਵਾ ਇੱਕ ਕਿਸਮ ਦਾ ਪੀਪਲਸ ਜਿਹੜੀ ਡਿਪਲੋਮੇਸੀ ਵੀ ਹੈਗੀ ਇਹਦੇ ਵਿੱਚ ਕਿ ਜਿਹਦੇ ਨਾਲ ਅਸੀਂ ਜਿਹੜਾ ਕੰਮ ਸ਼ਾਇਦ ਹੋ ਸਕਦਾ ਬਹੁਤ ਲੰਮੇ ਸਮੇਂ ਤੋਂ ਨਹੀਂ ਕਰ ਸਕੇ ਆ ਤੇ ਉਹਨੂੰ ਕਰਨ ਵਾਲੇ ਪਾਸੇ ਵੱਲ ਜਿਹੜਾ ਹੈਗਾ ਵਾ ਇੱਕ ਬਹੁਤ ਵੱਡਾ ਕਦਮ ਆ। ਤੇ ਮੈਂ ਤੁਹਾਨੂੰ ਇਹੀ ਮੁਬਾਰਕ ਵੀ ਦਿੰਦਾ ਵਾਂ ਤੇ ਸਾਡੀਆਂ ਜਿਹੜੀਆਂ ਸ਼ੁਭ ਇਛਾਵਾਂ ਵੀ ਹੈਗੀ, ਜੋ ਵੀ ਥੋੜਾ ਬਹੁਤਾ ਤਿਲ ਫੁੱਲ ਸੇਵਾ ਅਸੀਂ ਕਰ ਸਕਦੇ ਹਾਂ ਉਹ ਵੀ ਹਾਜ਼ਰ ਹੈਗੀ ਆ। ਜਨਾਬ ਅਲੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਸਰ, ਬਹੁਤ ਸ਼ੁਕਰੀਆ ਤੁਸੀਂ ਆਏ ਸਾਡੇ ਨਾਲ। ਸੋ ਸਾਰੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਰਹੇ। ਅੱਜ ਦਾ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਕਰਦੇ ਰਹੇ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹੀ, ਫੀਡਬੈਕ ਬਹੁਤ ਜ਼ਬਰਦਸਤ ਔਰ ਇਹ ਫੀਡਬੈਕ ਅਸੀਂ ਨੋਟ ਵੀ ਕਰਨੇ। ਅਸੀਂ ਲਾਸਟ ਤੇ ਜਿਹੜੇ ਗੱਲਬਾਤ ਹੋਈ ਸੀ ਉਹਦੇ ਤੋਂ ਬਾਅਦ ਅਸੀਂ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਸੀ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪ੍ਰੋਫੈਸਰ ਸੁਖਦੇਵ ਸੋਹਲ ਸਾਹਿਬ ਵੱਲੋਂ ਜਿਹੜੀ ਟਾਈਮ ਦੀ ਸੁਜੈਸ਼ਨ ਆਈ, ਪ੍ਰੋਫੈਸਰ ਕਮਲੇਸ਼ ਮੋਹਨ ਹੋਰਾਂ ਵੱਲੋਂ ਜਿਹੜੀ ਸਾਨੂੰ ਜੈਂਡਰ ਦੇ ਹਵਾਲੇ ਨਾਲ ਆਈ, ਫਿਜ਼ਾ ਹੋਰਾਂ ਦੇ ਨਾਲ ਔਰ ਸਰ ਜ਼ੁਬੈਰ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਔਰ ਇਸ ਤੋਂ ਇਲਾਵਾ ਕਮੈਂਟਸ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਜਿਹੜੀ ਗੱਲਬਾਤ ਕੀਤੀ, ਅਮਰ ਰਿਆਜ਼ ਹੋਰਾਂ ਨੇ ਕੀਤੀ। ਅਤੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਿਲਕੁਲ ਮੱਦੇ ਨਜ਼ਰ ਰੱਖਾਂਗੇ। ਇਹਨਾਂ ਦੇ ਹਿਸਾਬ ਨਾਲ ਅਸੀਂ ਆਪਣੀਆਂ ਚੀਜ਼ਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤਰ੍ਹਾਂ ਦਾ ਪਲੇਟਫਾਰਮ ਇਸ ਤਰ੍ਹਾਂ ਦਾ ਹੈ ਕਿ ਅਸੀਂ ਇਹਦੇ ਸਭ ਦੋਸਤ ਹੀ ਇਕੱਠੇ ਗੱਲਬਾਤ ਕਰ ਸਕਦੇ ਹਾਂ ਤੇ ਅਸੀਂ ਬਿਲਕੁਲ ਤੁਸੀਂ ਵੇਖਿਆ ਹੋਏਗਾ ਕਿ ਇਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਲੈਕਚਰ ਸੀਰੀਜ਼ ਕੋਈ ਚੱਲ ਰਹੀ ਹੋਏ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਓਪਨ ਸੈਸ਼ਨ ਨਹੀਂ ਹੁੰਦੇ ਕਿ ਜਿਹੜਾ ਵੀ ਦਿਲ ਕਰੇ ਉਹ ਆ ਕੇ, ਜਿਹੜਾ ਵਿਊਵਰ ਹੈ ਉਹ ਗੱਲ ਕਰੇ, ਆਪਣੀ ਗੱਲ ਰੱਖੇ, ਉਹਨੂੰ ਟਾਈਮ ਦਿੱਤਾ ਜਾਂਦਾ ਹੈ ਔਰ ਪੂਰੀ ਗੱਲ ਕਰਦਾ ਹੈ ਤੇ ਫਿਰ ਅਸੀਂ ਜਿਹੜਾ ਹੈ ਨਾ ਉਹਨੂੰ ਨਾਲ ਜਿਹੜਾ ਕਰਨੇ ਆ। ਤੇ ਅਸੀਂ ਇਸ ਪੂਰੇ ਜਿਹੜੀਆਂ ਸੁਜੈਸ਼ਨਸ ਆਈਆਂ ਨੇ ਕਮੈਂਟਸ ਦੇ ਵਿੱਚ ਵੀ ਆਈਆਂ ਨੇ, ਅਸੀਂ ਇਹਨਾਂ ਨੂੰ ਵੇਖਾਂਗੇ ਔਰ ਇਹਦੇ ਹਿਸਾਬ ਨਾਲ ਚੀਜ਼ਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ, ਸੁਧਾਰਨ ਦੀ ਕੋਸ਼ਿਸ਼ ਕਰਦੇ ਰਵਾਂਗੇ। ਸੋ ਬਹੁਤ ਮਿਹਰਬਾਨੀ ਦੋਸਤਾਂ ਦੀ ਜਿਹੜੇ ਸਾਡੇ ਨਾਲ ਅੱਜ ਰਹੇ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਸਾਡੇ ਨਾਲ ਰਹਿਣਗੇ। ਆਉਣ ਵਾਲੇ ਵਕਤਾਂ ਦੇ ਵਿੱਚ ਸਾਡੇ ਕੋਲ ਬਹੁਤ ਜ਼ਬਰਦਸਤ ਸਕਾਲਰਸ ਜਿਹੜੇ ਨੇ ਉਹ ਆ ਰਹੇ ਨੇ। ਉਹਨਾਂ ਵਿੱਚ ਨੈਨ ਸੁਖ ਹੋਰੀ ਨੇ, ਪ੍ਰੋਫੈਸਰ ਜ਼ੁਬੈਰ ਸਾਹਿਬ ਨੇ, ਐਨ ਮਰਫੀ ਜੀ ਨੇ, ਜਿਹੜਾ ਹੈ ਉਹਨਾਂ ਦੇ ਨਾਲ ਸਰ ਮੇਰੀ ਦੋਲਾ ਜੀ ਆਉਣਗੇ ਔਰ ਇਸ ਤੋਂ ਇਲਾਵਾ ਸਾਡੇ ਕੋਲ ਯੋਗੇਸ਼ ਦੁਬਾਰਾ ਆਉਣਗੇ ਔਰ ਉਹਦੇ ਤੋਂ ਵੱਖ ਜਿਹੜਾ ਡਾਕਟਰ ਪੀਪਾ ਵਿਰਦੀ ਹੋਰੀ ਔਰ ਇਸੇ ਦੇ ਨਾਲ ਚੱਲਦਿਆਂ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਸੀਨੀਅਰ ਸਕਾਲਰਸ ਜਿਹੜੇ ਨੇ ਉਹ ਜਿਨ੍ਹਾਂ ਨਾਲ ਸਾਡੀ ਗੱਲਬਾਤ ਚੱਲ ਰਹੀ, ਉਹਨਾਂ ਦੀ ਕੰਸੈਂਟ ਹੈ ਉੱਤੇ ਉਹਨਾਂ ਦੀਆਂ ਡੇਟਸ ਫਾਈਨਲ ਹੋਣ ਵਾਲੀਆਂ ਬਸ ਰਹਿੰਦੀਆਂ ਨੇ, ਉਹ ਕਰਕੇ ਤੇ ਅਸੀਂ ਪੋਸਟਰ ਵੀ ਸ਼ੇਅਰ ਕਰਾਂਗੇ। ਔਰ ਈਦ ਦੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਦੋਸਤਾਂ ਨੂੰ ਇਹ ਵੀ ਰਿਕੁਐਸਟ ਕਰਦੀ ਕਿ ਈਦ ਦੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ YouTube ਚੈਨਲ ਦੇ ਉੱਪਰ ਮੁਖਤਲਿਫ ਵੀਡੀਓਜ਼ ਜਿਹੜੀਆਂ ਨੇ ਉਹ ਲਾਵਾਂਗੇ ਔਰ ਉਹਨਾਂ ਦੇ ਹਵਾਲੇ ਨਾਲ ਉਹ ਲਾਜ਼ਮੀ ਆਪਣੀ ਕੰਟਰੀਬਿਊਸ਼ਨ ਦੇਣ ਤਾਂ ਕਿ ਇੱਕ ਤਰ੍ਹਾਂ ਉਹ ਸਿਲਸਿਲਾ ਜਿਹੜਾ ਉਹ ਚੱਲਦਾ ਰਹੇਗਾ ਉਹਨੇ ਦਿਨ। ਔਰ ਉਹਦੇ ਹਵਾਲੇ ਨਾਲ ਕੋਈ ਆਪਣੀ ਸੁਜੈਸ਼ਨ ਜਾਂ ਮਜ਼ੀਦ ਅਗਰ ਕੋਈ ਵੇਖਣਾ ਚਾਹੁੰਦੇ ਦੱਸਣ ਤੇ ਫਿਰ ਅਸੀਂ ਉਹਦੇ ਹਵਾਲੇ ਨਾਲ ਕੋਈ ਚੀਜ਼ ਕਰ ਸਕਦੇ ਹਾਂ। ਤੇ ਇਸ ਕਰਕੇ ਅਸੀਂ ਹੁਣ ਜਿਹੜਾ ਸੈਸ਼ਨ ਜਿਹੜਾ ਫੀਡਬੈਕ ਦਾ ਇਹ ਇੱਕ ਤਰ੍ਹਾਂ ਰੈਗੂਲਰ ਹੁੰਦਾ ਰਹੇਗਾ। ਹਰ ਇੱਕ ਮਤਲਬ 10-15 ਲੈਕਚਰਸ ਤੋਂ ਬਾਅਦ ਕੋਈ ਬ੍ਰੇਕ ਸਾਨੂੰ ਇਸ ਤਰ੍ਹਾਂ ਦੀ ਮਿਲਦੀ ਹੈ ਤੇ ਅਸੀਂ ਉਹਦੇ ਚ ਕਰ ਲਾਂਗੇ। ਅਦਰਵਾਈਜ਼ ਫੀਡਬੈਕ ਸੈਸ਼ਨ ਤੇ ਆਲਵੇਜ਼ ਓਪਨ ਹੈ ਕਿਉਂਕਿ ਅਸੀਂ ਇਹਨੂੰ ਫੇਸਬੁੱਕ ਤੇ ਕਰਨੇ ਆ, ਉੱਥੇ ਤੁਸੀਂ ਆਪਣੇ ਕਮੈਂਟਸ ਕਰ ਸਕਦੇ ਹੋ, ਆਪਣੀ ਗੱਲਬਾਤ ਰੱਖ ਸਕਦੇ ਹੋ ਔਰ ਉਹਦਾ ਆਨਸਰ ਜਿਹੜਾ ਹੈ ਉਹ ਅਸੀਂ ਕਰਾਂਗੇ ਜ਼ਰੂਰ ਪੇਜ ਤੇ ਵੀ ਔਰ ਜਿਹੜਾ ਤੁਸੀਂ ਚੈਨਲ ਤੇ ਵੀ ਕਰੋਗੇ ਤੇ ਉਧਰ ਵੀ ਅਸੀਂ YouTube ਤੇ ਵੀ ਕਰੋਗੇ, ਉਧਰ ਵੀ ਅਸੀਂ ਜਿਹੜੇ ਸਾਡੇ ਦੋਸਤ YouTube ਤੇ ਵੇਖ ਰਹੇ ਨੇ, ਸ਼ਸ਼ੀ ਸੂਰੀ ਜੀ ਬਹੁਤ ਸ਼ੁਕਰੀਆ, ਸਾਡੇ ਰੈਗੂਲਰਲੀ ਤੁਸੀਂ ਵੇਖ ਰਹੇ ਹੋ, ਬੜੀ ਅੱਛੀ ਕੰਟਰੀਬਿਊਸ਼ਨ, ਬੜਾ ਅੱਛਾ ਸਵਾਲ ਇਹਨਾਂ ਦੇ ਹੁੰਦੇ ਨੇ ਔਰ ਬਾਕੀ ਵੀ ਦੋਸਤ ਜਿਹੜੇ
ਵੇਖ ਰਹੇ ਨੇ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਧਰਮ ਗੁਰਾਇਆ ਜੀ, ਤੁਹਾਡਾ ਸ਼ਿੱਦਤ ਨਾਲ ਇੰਤਜ਼ਾਰ ਹੈ, ਤੁਸੀਂ ਜਾ ਕੇ ਅਮਰੀਕਾ ਜਾ ਕੇ ਮੇਰਾ ਖਿਆਲ ਅਜੇ ਥੋੜੇ ਦਿਨ ਜਿਹੜਾ ਨਾ ਕੁਆਰੰਟਾਈਨ ਦਾ ਦਿਨ ਤੁਸੀਂ ਗੁਜ਼ਾਰੋਗੇ ਆਈਸੋਲੇਸ਼ਨ 'ਚ, ਤੇ ਫਿਰ ਅਸੀਂ ਤੁਹਾਡੇ ਨਾਲ ਈਦ ਤੋਂ ਬਾਅਦ ਫਿਰ ਤੁਸੀਂ ਸਾਡਾ ਸਾਥ ਬਣੋਗੇ। ਤੇ ਇਹਦੇ ਨਾਲ ਹੀ ਸਾਰੇ ਦੋਸਤਾਂ ਕੋਲੋਂ ਇਜਾਜ਼ਤ, ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਈਦ ਮੁਬਾਰਕ। ਤੇ ਰੱਬ ਸੋਨਾ ਸਾਰਿਆਂ ਨੂੰ ਇਹ ਜਿਹੜੀ ਕਰੋਨਾ ਦੀ ਜਿਹੜੀ ਬਿਮਾਰੀ ਆਈ ਏ ਇਹਦੇ ਤੋਂ ਮਹਿਫੂਜ਼ ਰੱਖੇ, ਔਰ ਸਾਰੇ ਦੋਸਤ ਹੱਸਦੇ ਵਸਦੇ ਰਹਿਣ, ਸਾਡਾ ਪੰਜਾਬ ਜਿੰਦਾ ਰਹੇ। ਤੇ ਅਸੀਂ ਇਹਦੇ ਨਾਲ ਗੱਲ ਇਹ ਕਰਾਂਗੇ ਕਿ ਜਿਹੜੇ ਸਕਾਲਰਸ ਨੇ ਉਹਨਾਂ ਦੇ ਹਵਾਲੇ ਨਾਲ ਦੋਸਤ ਆਪਣੀ ਸੁਜੈਸ਼ਨਸ ਦਿੰਦੇ ਰਹਿਣ, ਕੋਈ ਨਵੇਂ ਸਕਾਲਰਸ ਜਿਹੜੇ ਹੈ ਨੇ ਉਹਨਾਂ ਦੇ ਹਵਾਲੇ ਨਾਲ ਦੱਸਣ, ਕੋਈ ਆਉਣਾ ਚਾਹਣ ਸਾਡੇ ਨਾਲ ਰਾਬਤਾ ਕਰਨ, ਅਸੀਂ ਉਹਨਾਂ ਦੇ ਵਾਸਤੇ ਹਾਜ਼ਰ ਹਾਂ। ਇਸੇ ਜਿਹੜੀ ਇਹ ਜੀ ਗੱਲ ਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ। ਬਹੁਤ ਸ਼ੁਕਰੀਆ, ਰੱਬ ਰਾਖਾ ਜੀ।